ਫਰੀਦ ਉਹ ਸੀਨ ਵੇਖੀ, ਉਹ ਕੈਮਰਾ ਇੰਜ ਵਿੱਚ ਟਕ 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 स्टेटस पाया मैं लाहौर आ रहा हूँ, थले पहला एक बंदे ने कमेंट किया, उन्होंने कहा फिर तब दिख दिन तक तब दिन दिन तक ਉਸਤਾਦ ਜੀ ਤੁਸੀਂ ਆਇਆ ਕਰੋਗੇ ਸ਼ੋਅ ਕਰਨ ਉੱਥੇ ਹਸਪਤਾਲ 'ਚ? ओहो तेरा क्या सारा खोल के फिट करना आज तुमसे ऐ नहीं समझना, मेरा नक बांधा, मुकेश साहब की कापी कर रहे हैं। आज तुमसे दूर होकर ऐसे रोया मेरा प्यार, आज तुमसे दूर होकर ऐसे रोया मेरा प्यार, चांद रोया साथ मेरे, रात रोई बार बार, चांद रोया साथ मेरे, रात रोई बार बार। आहा मुकेश साहब ते किशोर साहब दा भी इसे कुछ तुम्हारे बंदिशें हैं, कुछ है मेरे दायरे। आ ਜਿਹੜੇ ਮੁਕੇਸ਼ ਸਾਹਿਬ ਨੂੰ ਥੋੜੇ ਦੱਸਣਗੇ ਕਿ ਮੁਕੇਸ਼ ਸਾਹਿਬ ਦਾ ਟੋਨ ਆ। कुछ हम तुम्हारी बंदिशें हैं, कुछ हमारे दायरे, कुछ तुम्हारी बंदिशें हैं, कुछ है मेरे दायरे। आहा जब मुकद्दर ही बने दुश्मन तो कोई क्या करे, हाय कोई क्या करे, इस मुकद्दर पर किसी का क्या है आखिर इख्तियार, वाह चांद रोया साथ मेरे, रात रोई बार बार, चांद रोया साथ मेरे, रात रोई बार बार। ਬਹੁਤ ਆਲਾ ਉਸਤਾਦ ਜੀ, ਬਹੁਤ ਆਲਾ ਉਸਤਾਦ ਜੀ। मुकेश साहब ਉਸਤਾਦ ਜੀ अच्छा ਕੀ ਇਹਦੀ ਬਾਤ ਹੈ। किशोर साहब दी भी तर्ज ना, महफिल तो अज ये नबी ओए, से थी चुप कर। हम भी यार ये कैसे पाकिस्तानी गाना पाकिस्तानी जी। कैसे रोया मेरा प्यार। ਉਸਤਾਦ ਜੀ अच्छा पाकिस्तानी किशोर साहब दा ਬੜੇ ਬਾਦਰੀ ਹੈ। ਖੁਸ਼ ਨਸੀਬ ਲੋਕ ਹੁੰਦੇ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਕੋਈ ਰੋਂਦਾ ਹੈ, ਕੋਈ ਪਰੇਸ਼ਾਨ ਹੁੰਦਾ ਹੈ, ਬੜੇ ਖੁਸ਼ ਨਸੀਬ। यानी बच्चे ਤੁਹਾਡੇ ਬਹੁਤ ਖੁਸ਼ ਨਸੀਬ ਆ, ਤੁਹਾਡੀ ਵੀ ਤਾਂ ਬਹੁਤ ਰੋਂਦੇ ਨਹੀਂ 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 ਫਰੀਦ, ਲੇਕਿਨ ਯਾਰ ਕਿਸਮਤ ਆਪ ਬਣਾਣੀ ਹੈ। ਮੈਂ ਨਾ ਰੋਣਾ ਨਹੀਂ। ਹੁਣ ਮੈਨੂੰ ਜੋ ਮੇਰਾ ਦਿਲ ਕਰਨਾ, ਉਹ ਪਿਆਰ ਦੀ ਖਾਤਰ ਕਿਉਂ ਰੋਵੇ ਬੰਦਾ ਯਾਰ, ਉਹਨੂੰ ਹਾਸਲ ਕਰੋ ਅਡਾਪਟ ਕਰੋ ਉਹਨੂੰ, ਠੀਕ ਹੈ? ਨਹੀਂ ਨਹੀਂ ਪਿਆਰ ਉਸਤਾਦ ਜੀ ਜਿਹਦੇ ਨਾਲ ਤੁਸੀਂ ਕਰਦੇ ਹੋ ਉਹਨੂੰ ਹਾਸਲ ਕਰੋ। ਹਲਕਾ ਐ ਕਿਉਂ ਐਸੇ ਰੋਇਆ ਮੇਰਾ ਪਿਆਰ, ਇਹ ਉਹ ਕਿਉਂ ਯਾਰ ਬੇਬਸ ਹੁੰਦਾ। ਹੁਣ ਵੇਖੋ ਨਾ, ਮੈਂ ਨੀਲਮ ਮੁਨੀਰ ਮੇਰੀ ਫੇਵਰੇਟ ਹੈ। ਇੱਕ ਟਾਈਮ ਆਣਾ, ਮੈਂ ਮਿਹਨਤ ਕਰ ਰਿਹਾ, ਇੱਥੇ ਬੈਠੀ ਹੋਏਗੀ ਮੇਰੇ ਨਾਲ। ਮੈਂ ਜੈਨੂਇਨ ਕਹਿ ਰਿਹਾ ਉਸਤਾਦ ਜੀ, अच्छा ਪਹਿਲੋ ਦਿਸ ਇਜ਼ ਮਾਈ ਟਾਰਗੇਟ। ਜੀ ਸਹੀ ਗੱਲ, ਬਿਲਕੁਲ ਸਹੀ। ਤੁਸੀਂ ਮੇਰੇ ਮਾਂ ਗਾਣੇ ਦੀ ਮਾਂ ਭੈਣ ਇੱਕ ਕਰਨੀ ਸੀ, ਤੁਸੀਂ ਕਰ ਦਿੱਤੀ। ਮਾਂ ਭੈਣੇ ਕੈਸੇ ਰੋਇਆ ਮੇਰਾ ਪਿਆਰ, ਕਿਉਂ ਰੋਇਆ ਉਸਤਾਦ ਜੀ? ਮਿਹਨਤ ਕਰਦੇ। ਉਹ ਤੈਰਾ ਵੀ ਕਿਹਾ ਉਹਨਾਂ ਨੇ। ਅੱਛਾ ਅੱਛਾ ਪਹਿਲੋ ਵਾਸਫ ਅਲੀ ਵਾਸਫ ਸਾਹਿਬ ਦਾ ਬ੍ਰਦਰ ਲਾ ਬਣ ਜਾਂਦਾ, ਬਾਅਦ ਚ ਨੀਲਮ ਮਨੀਰ ਪਾ ਕੇ। ਆ ਚਲੋ ਯਾਰ ਠੀਕ ਆ ਭਰਾਵਾ, ਮੈਨੂੰ ਨਹੀਂ ਪਤਾ ਲਿੰਕ ਲੁੰਕ ਦਾ ਯਾਰ, ਮੈਂ ਇੱਕ ਮਾੜਾ ਜਿਹਾ ਫਨਕਾਰ ਹਾਂ, ਤੈਨੂੰ ਲਿੰਕ ਦਾ ਪਤਾ ਵਾ ਹੈ, ਤੈਨੂੰ ਸਾਰਾ ਹੀ ਪਤਾ। जिन्हें हम भूलना चाहें वो अक्सर याद आते हैं, बुरा हो इस मोहब्बत का, बुरा हो इस मोहब्बत का, वो क्यों कर याद आते हैं, जिन्हें हम भूलना चाहे वो अक्सर याद आते हैं।
ਉਸਤਾਦ ਜੀ ਇਹਦੇ ਵਿੱਚ ਸ਼ਾਇਰ ਕਹਿ ਰਿਹਾ ਵਿਲ ਪਾਵਰ ਦੇ ਵਿੱਚ ਨਹੀਂ ਹੈ ਤੇਰਾ, ਠੀਕ ਹੈ, ਵਿਲ ਪਾਵਰ ਆਪਣੇ ਆਪ 'ਚ ਹੋਣੀ ਚਾਹੀਦੀ ਹੈ। ਦਿਮਾਗੀ ਸ਼ਾਇਰ ਨੂੰ ਜੋ ਇਕੱਲੇ ਤੁਸੀਂ ਕਹਿ ਰਹੇ ਹੋ ਉਹ ਕਰ ਦਿਓ, जिन्हें हम भूलना चाहें वो अक्सर याद आते हैं। क्यों अपनी विल पावर ले आओ यार, अपनी ਤੁਹਾਡੇ ਵਿਲ ਪਾਵਰ ਇੰਜ ਦੀ ਹੋਣੀ ਚਾਹੀਦੀ ਕਿ ਤੁਸੀਂ ਜੋ ਕਹਿਤਾ ਨਹੀਂ ਯਾਦ ਕਰਨਾ ਨਹੀਂ ਕਰ ਰਹੇ। ਯਾਰ ਸ਼ਾਇਰ ਕਿਤੇ ਇੱਧਰ ਨਸ਼ੀਨਾਬਾਦ ਦਾ ਹੀ ਸੀ। ਫਰੀਦ ਸਾਹਿਬ ਪੜਿਆ ਕਰੋ, ਡਿਕਸ਼ਨਰੀ ਪੜਿਆ ਕਰੋ। नहीं ਤੁਹਾਡਾ तो 2 कदम तुम न चले, 2 कदम हम न चले, आरज़ुओं के दिए बुझ गए जलते जलते। ਇਹਦੇ ਚ ਸ਼ਾਇਰ ਕਹਿ ਰਿਹਾ ਕਿ ਯਾਰ ਤੇ ਕੁੱਤਾ ਨਸਲੀ ਰੱਖੋ ਜਿਹੜਾ ਤੁਹਾਡੇ ਨਾਲ ਚੰਨ ਬਚਾਣਾ ਚੱਲੇ, ਠੀਕ ਹੈ। 2 ਕਦਮ ਨਹੀਂ ਯਾਰ, 2 ਕਦਮ ਤੁਮ ਨਾ ਚਲੇ, ਕਿਉਂ ਸ਼ਾਨਾ ਬਸ਼ਾਨਾ ਚੱਲੋ ਯਾਰ। ਇਹਦੇ ਚ ਸ਼ਾਇਰ ਇਹ ਕਹਿ ਰਿਹਾ ਤੁਸੀਂ ਸ਼ਾਨਾ ਸ਼ਬਾਨਾ ਚਲੋ, ਮੈਂ ਤੇ ਕਹਿੰਦਾ ਸ਼ਾਨਾ ਸ਼ਬਾਨਾ ਨਹੀਂ ਕਿ 2 ਕਦਮ ਯਾਰ। ਬੰਦਾ ਕਹਿੰਦੇ ਨੇ ਕਿ ਪਿਆਰ ਵੀ ਕਹਿੰਦੇ ਨਸਲੀ ਲੋਕਾਂ ਨਾਲ ਕਰੋ ਜਿਹੜਾ ਤੁਹਾਡੇ ਨਾਲ ਨਿਭਾਵੇ। मुझको यारो माफ करना, मैं नशे में हूँ, अब तो मुमकिन है बहकना, मैं नशे में हूँ। मुझको यारो माफ करना, मैं नशे में हूँ। ਅੱਛਾ ਜੀ ਇਹਦੇ ਚ ਸੁਣ ਲੈ ਇਹਦੇ ਚ ਵੀ ਗਲਤ ਗੱਲ ਆ। ਯਾਰ ਦੋਸਤ ਕੌਣ ਹੁੰਦੇ ਨੇ ਮਾਫ ਕਰਨ ਵਾਲੇ? ਤੁਸੀਂ ਨਸ਼ੇ ਚੋਂ ਹਰਾਮ ਕੰਮ ਕੀਤਾ, ਰੱਬ ਕੋ ਮਾਫੀ ਮੰਗੋ, ਠੀਕ ਹੈ। ਸਭ ਕੁਝ ਆਬ ਸ਼ਰ ਆਬ ਇਹ ਹਰਾਮ, ਰੱਬ ਕੋ ਮਾਫੀ ਮੰਗੋ। ਵਾਹ ਤੁਸੀਂ ਕਹੋਗੇ ਵੀ ਅੱਗੇ ਤੋਂ ਨਹੀਂ ਕਰਦਾ। मुझे दुनिया वालों शराबी न समझो, मैं पीता नहीं हूँ, पिलाई गई है। ਹਾਏ ਹਾਏ ਹਾਏ। ਇਹਦੇ ਵਿੱਚ ਵੀ ਸ਼ਾਇਰ ਕਹਿੰਦਾ ਵਾ ਕਿ ਵੀ ਬੰਦੇ ਨੂੰ ਹੁਣ 6 ਤਰ੍ਹਾਂ ਦੀ ਕਮੀ ਆ। ਫਰੀਦ ਜਾਨਮਨ ਕਹਿੰਦੇ ਆ ਇਹੋ ਜਿਹੇ ਯਾਰ ਸੱਜਣ ਹੋਣੇ ਹੀ ਨਹੀਂ ਚਾਹੀਦੇ ਜਿਹੜੇ ਯਾਰ ਤੁਹਾਨੂੰ ਗਲਤ ਕੰਮਾਂ ਤੇ ਲਾਣ। ਸਹੀ ਆਪਣੀ ਸੁਸਾਇਟੀ ਦਰੁਸਤ ਕਰੋ, ਆਪਣਾ ਆਪ ਦਰੁਸਤ ਕਰੋ ਯਾਰ। ਇਹਨੂੰ ਤਾਂ ਮੈਂ ਪਹਿਲੇ ਕਹੇ ਯਾਰ ਸੱਜਣ ਚੁਣ ਕੇ ਬਣਾਓ ਉਸਤਾਦ ਜੀ, ਤੁਸੀਂ ਨਹੀਂ ਸਮਝਦੇ ਮਾਜ਼ਰਤ ਨਾਲ। दोस्त दोस्त ना रहा, प्यार प्यार ना रहा, जिंदगी हमें तेरा एतबार ना रहा, एतबार ना रहा। ਬਿਲਕੁਲ ਠੀਕ। ਇਹਦੇ ਬਾਰੇ ਚ ਤੁਸੀਂ ਕੀ ਕਹਿੰਦੇ ਹੋ? ਤੁਸੀਂ ਕਿਹਾ ਭਾਈ ਇਦਾਂ ਲੱਗਦਾ ਤੁਸੀਂ ਲਿਖੇ ਆ ਸਾਰੇ ਹੀ। ਨਹੀਂ ਦੋਸਤ ਸਿੱਧੀ ਗੱਲ ਆ ਵੀ ਦੋਸਤ ਨਹੀਂ ਰਿਹਾ। ਹਾਲਾਤ ਬਦਲ ਗਏ, ਉਹ ਪਹਿਲਾਂ ਮਾੜਾ ਸੀ ਤੇ ਫਿਰ ਬਾਅਦ ਚ ਦੋਸਤ ਵੱਡਾ ਹੋ ਗਿਆ ਤੇ ਅੱਛੇ ਲੈਵਲ ਤੇ ਚਲਾ ਗਿਆ, ਦੋਸਤ ਨਾ ਰਹਾ ਹੁਣ। ਨਹੀਂ ਉਹ ਤੁਸੀਂ ਫਿਲਮ ਵੇਖੋ, ਇਹ ਫਿਲਮ ਜਿਹੜੀ ਹੈਗੀ ਹੈ ਫਿਰ ਪਹਿਲਾਂ ਵੀ ਅਸੀਂ ਫਿਲਮਾਂ ਹੀ ਵੇਖ ਰਹੇ ਸੀ। ਜੋਕਰ ਫਿਲਮ ਆ, ਸਰਗਮ ਫਿਲਮ ਆ, ਸਰਗਮ। ਜਦੋਂ ਸੌਵਾਂ ਮਾਹੀ ਦੇ ਨੇੜੇ ਹੋਵਾਂ, ਜਦੋਂ ਸੌਵਾਂ ਮਾਹੀ ਦੇ ਨੇੜੇ ਹੋਵਾਂ, ਮੰਜੀ ਦੇ ਵਿੱਚ ਡੈਸ਼ ਡੈਸ਼ ਡੈਸ਼। ਇੱਥੇ ਸ਼ਾਇਰ ਕੀ ਪੇਸ਼ ਕਰ ਰਿਹਾ ਜਰਾ ਦੱਸਿਓ। ਹਾਂਜੀ ਇੱਥੇ ਕੀ ਕਹਿ ਰਿਹਾ ਸ਼ਾਇਰ? ਦੱਸ ਦੇਗਾ ਘਰ ਵਾਲੀ ਗੱਲ, ਦੱਸੋ ਜੀ। ਕਿਹੜੇ ਘਰ ਵਾਲੀ ਗੱਲ? ਦੱਸ ਦੋ ਤੁਸੀਂ। ਆ ਮੇਰਾ ਘਰ ਹੀ ਆ। ਦਿਮਾਗ ਵੀ ਇੱਕ ਘਰ ਆ ਜਿੱਥੇ ਸੋਚਾਂ ਰਹਿੰਦੀਆਂ ਨੇ, ਉਹਨਾਂ ਦੀ ਰਿਹਾਇਸ਼ ਗਾਹ ਵਾ ਉਹ। ਜਦੋਂ ਸੌਵਾਂ ਮਾਹੀ ਦੇ ਨੇੜੇ, ਇਹਦੇ ਵਿੱਚ ਨਾ ਉਸਤਾਦ ਜੀ ਆਂਦੀ ਡਿਸਟਰਬਿੰਗ, ਠੀਕ ਹੈ ਨਾ। ਅਕਸਰ ਖਾਮਦ ਘਰ ਲੇਟ ਆਉਂਦੇ ਨੇ, ਉਹ ਬੇਗਮ ਨੂੰ ਉਠਾਉਂਦੇ ਨੇ ਕਿ ਵੀ ਚਾय ਗਰਮ ਕਰਕੇ ਦੇ, ਖਾਣਾ ਗਰਮ ਕਰਕੇ ਦੇ, ਉਹ ਇਮਤਿਹਾਨ ਚ ਪਾਉਂਦੇ ਨੇ ਤੇ ਉਹ ਸੌਣ ਨੂੰ। ਨਹੀਂ ਇਹਦੇ ਸ਼ਾਇਰ ਕਹਿੰਦਾ ਵਾ ਕਿ ਤੁਸੀਂ ਕਿਸੇ ਦੀ ਮੰਜੀ ਥੱਲੇ ਡਾਂਗ ਫੇਰਨ ਨਾਲੋਂ ਆਪਣੇ ਆਪ ਆਪਣਾ ਗਿਰੇਬਾਨ ਪਹਿਲਾਂ ਵੇਖੋ। ਚੱਲ ਠੀਕ ਆ, ਕਿਤੇ ਕਿਤੇ ਸਾਡਾ ਸ਼ਾਇਰ ਗਲਤ ਵੀ ਹੋ ਸਕਦਾ ਹੈ। जो प्यार तूने मुझको दिया था, वो प्यार तेरा मैं लौटा रहा हूँ। ਬਿਲਕੁਲ ਠੀਕ ਹੈ। ਇਹਦੇ ਚ ਨਾ ਗਿਵ ਐਂਡ ਟੇਕ ਉਸਤਾਦ ਜੀ, ਉਹ ਗਿਵ ਐਂਡ ਟੇਕ ਦਾ ਮਸਲਾ ਹੈ। ਕੁਛ ਦੋ ਕੁਛ ਲੋ, ਗਿਵ ਐਂਡ ਟੇਕ ਹੁੰਦਾ ਇਹਦੇ ਵਿੱਚ ਕਿ ਜਿਹੜਾ ਤੁਸੀਂ ਪਿਆਰ, ਕਿਉਂਕਿ ਟੋਇਆ ਜਿੰਨਾ ਹੋਏਗਾ ਨਾ ਉਹਦੇ ਚ ਓਨਾ ਹੀ ਪਾਣੀ ਆਏਗਾ, ਉਹਨਾਂ ਹੀ ਮਿੱਠਾ ਹੋਣਾ। ਤੇ ਇਸੇ ਤਰ੍ਹਾਂ ਇਨਸਾਨ ਜਿੰਨਾ ਪਿਆਰ ਕਰੇਗਾ ਉਹਨਾਂ ਕੋਈ ਉਹ ਸਮੇਟ ਲਏਗਾ। ਤੇ ਆਪਣੇ ਆਪ ਨਾਲ ਟੋਇਆ ਬਣਾਓ, ਇਹ ਟੋਇਆ ਬਣੋ, ਆਪਣੇ ਆਪ ਨੂੰ ਟੋਇਆ ਬਣਾਓ ਯਾਰਾ ਕਿੰਨੀ ਬੁਰੀ ਗੱਲ ਆ। ਸਮੇਟੋ, ਯਾਨੀ ਅਸੀਂ ਟੋਇਆ ਬਣ ਜਾਈਏ। ਉਹ ਟੋਏ ਤੋਂ ਬਰਾਦ ਆ ਨਹੀਂ ਕਿ ਟੋਇਆ ਬਣ ਜਾਓਗੇ। ਆਪਣੇ ਆਪ ਨੂੰ ਇੰਨਾ ਕੁ ਪਿਆਰਾ ਕਰ ਲਓ ਕਿ ਲੋਕ ਤੁਹਾਨੂੰ ਪਿਆਰ ਦੇਣ ਤੇ ਤੁਸੀਂ। चना जोर गरम बाबू मैं लाया मजेदार, चना जोर गरम। ਇਹਦੀ ਡੈਫੀਨੇਸ਼ਨ ਮੇਰਾ ਪਿਓ ਵੀ ਨਹੀਂ ਕਰ ਸਕਦਾ। ਚਨਾ ਜੋਲ ਗਲਮ, ਚਨਾ ਜੋਲ ਗਲਮ,
ਚਨੇ ਵਾਲੇ ਚੌਲ ਕਹਿੰਦਾ ਗਰਮ ਕਰਕੇ ਲਿਆ, ਮੈਂ ਬੈਠਾ ਦੁਕਾਨ ਤੇ। ਚਨਾ ਚੋਲ ਇਹਦਾ ਕੀ ਆ ਮਤਲਬ? ਇਹਦਾ ਉਹੀ ਹੋ ਜੋ डम डम डीगा डीगा मौसम भीगा भीगा बिन पे ये मैं तो गिरा हाय अल्लाह सूरत आपकी सुभान अल्लाह हाय अल्लाह ए डम डम डीगा डीगा ਇਹਦੀ ਤਸ਼ਰੀਹ ਕਰ ਦੋ। ਉਸਤਾਦ ਜੀ ਇਹਦੇ ਵਿੱਚ ਪਤਾ ਕੀ ਗੱਲ, ਉਹ ਕਹਿੰਦੇ ਨੇ ਕਿ ਨਾ ਹਮ ਤੁਮੇ ਦੇਖਤੇ हैं हम तो मुसव्वर का कलम देखते ਉਹ ਤੇਰਾ ਮੇਰਾ ਤਾਂ हैं। ਓਏ ਠਹਿਰ ਜਾ, मुसव्वर का ਡਮ कलम ਡਮ ਡਿੱਗਾ ਡਿੱਗਾ ਡਮ ਡਮ ਡਿਗਾ ਡਿਗਾ ਕਿ ਮੈਂ ਤੇਰੇ ਵੱਲ ਵੇਖਿਆ ਸੂਰਤ ਆਪਕੀ ਸੁਭਾਨ ਅੱਲਾ ਕਿ ਅੱਛਾ ਇਦਾਂ ਮੁਕੇਸ਼ ਸਾਹਿਬ ਨੇ ਕੀਤਾ ਹੁਣ ਵੀ ਸੂਰਤ ਆਪਕੇ ਹੱਥ ਤੋਂ ਵਾਪਸ ਬਣ ਆਹੋ ਕਿ ਉਹਦੀ ਸੂਰਤ ਦੇਖ ਕੇ ਕਿਹਾ ਸੁਭਾਨ ਅੱਲਾ ਯਾਰ, ਡਮ ਡਮ ਡਿਗ ਟਮ ਟਮ ਟਿਗਾ ਡਿਗ ਪਿਆ, ਉਹ ਡਿਗ ਪਿਆ। ਯਾਰ ਟਮ ਟਮ ਦੇਖ हम तुम्हें चाहते हैं ऐसे ਬਿਲਕੁਲ ਠੀਕ। मरने वाला कोई जिंदगी चाहता हो जैसे हम तुम्हें। ਹਾਂਜੀ ਉਸਤਾਦ ਜੀ, ਇਹਦੇ ਵਿੱਚ ਸ਼ਾਇਰ ਕਹਿ ਰਿਹਾ ਕਿ ਤੁਸੀਂ ਆਪਣੇ ਵਾਲਿदैन ਨਾਲ ਮੁਹੱਬਤ ਕਰੋ। ਅੱਛਾ ਜੀ। ਤੁਸੀਂ ਇੱਧਰ ਉੱਧਰ ਲੈ ਜਾਂਦੇ ਹੋ ਕਿ ਵਾਲਿदैन ਨੂੰ ਇਨਸਾਨ ਇੰਨਾ ਚਾਹੁੰਦਾ ਹੈ ਕਿ ਜਿਵੇਂ ਮਰਨ ਵਾਲਾ ਜ਼ਿੰਦਗੀ ਚਾਹੁੰਦਾ ਹੈ। ਇਹ ਮੈਨੂੰ ਲੱਗਦਾ ਕਿਸੇ ਹੋਰ ਗਾਣੇ ਦਾ ਦੱਸਤਾ ਆ ਤੁਸੀਂ। ਕਿਹੜਾ? ਹਾਲ ਇਹੀ ਹੈ। ਯਾਰ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ, ਆਹੋ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਗੀ। ਕਰ ਇਹ ਤਾਂ ਉਹ ਬਿੱਲੋ ਵਰਗੇ ਦਿਆ ਕੀ ਕਰੇਗੀ ਕਹਿੰਦੀ। ਆਹੋ ਆਹੋ ਇਹਦੀ ਡੈਫੀਨੇਸ਼ਨ ਕਰਦੇ, ਤੂੰ ਵੀ ਮੇਰੇ ਨਾਲ ਹੈ। ਬਿੱਲੋ 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 ਨਹੀਂ ਮੈਨੂੰ ਪਤਾ ਕਿਹਨੂੰ ਕਹਿੰਦੇ। ਬਿੱਲੋ ਯਾਰ, ਉਹ ਬਿੱਲੋ ਨੂੰ ਤਾਂ ਨਹੀਂ ਪਤਾ। ਉਹ ਬਿੱਲੂ ਉਹ ਪਾਣਾ ਵਾਲਾ ਬਿੱਲੋ ਪਾਣਾ ਯਾਰ, ਨਹੀਂ ਯਾਰ, ਬਿੱਲੋ ਫੀਮੇਲ ਹੈ ਯਾਰ। ਬਿੱਲੋ ਉਹ ਜਿਹੜੀ ਬਿੱਲੋ ਕਿਹਦੇ ਘਰ ਜਾਣਾ ਸ਼ਾਇਦ। ਅੱਛਾ ਬਿੱਲੋ ਦੇ ਘਰ ਬਿੱਲੋ ਬੱਲੇ ਬੱਗਿਆਂ ਦਾ ਕੀ ਬਿੱਲੋ ਬਿੱਲੇ ਬੱਲੇ ਬੱਗੇ। ਆਹੋ ਉਹ ਕਹਿੰਦਾ ਵਾ ਬਿੱਲੋ ਬੱਲੇ ਤੇ ਬੱਗਿਆਂ ਦਾ ਕੀ ਕਰੇਗੀ। ਕੀ ਕਰੇਗੀ? ਕਹਿੰਦਾ ਜਿਹੜਾ ਫਾਲਤੂ ਆ ਉਹਨਾਂ ਨੂੰ ਵੇਚ ਦੇ। ਵੇਚ ਦੇ। ਆਹੋ। ਬਿੱਲੋ ਬੱਲਿਆਂ ਦਾ ਕੀ ਕਰੇਗੀ। ਬੱਲੇ ਬੱਲੇ ਬੁੱਲੇ ਜਿਹੜੇ ਫਾਲਤੂ ਹੈ, ਕਹਿੰਦਾ ਉਹਨਾਂ ਨੂੰ ਵੇਚ ਬੂਝ ਦਿਓ। ਫਾਲਤੂ ਸ਼ਾਮਾਂ ਨਾ ਰੱਖੋ ਆਪਣੇ ਕੋਲ। ਤੁਸੀਂ ਕੋਸ਼ਿਸ਼ ਕਰੋ ਜੋ ਤੁਹਾਡੀ ਜ਼ਰੂਰਤ ਹੈ ਨਾ ਵਕਤ ਸੇ ਪਹਿਲੇ ਨਾ ਜ਼ਰੂਰਤ ਸੇ ਜ਼ਿਆਦਾ, ਜੋ ਤੁਹਾਨੂੰ ਮਿਲਣਾ ਹੈ ਉਹੀ ਤੁਹਾਨੂੰ ਮਿਲਣਾ ਹੈ। ਬਾਕੀ ਜਿਹੜੇ ਆਲੇ ਦੁਆਲੇ ਨਾ ਤੁਸੀਂ ਫਾਰਕ ਤੇ ਇਹਦੇ ਚ ਕੀ ਮਾਰਫਤ ਆ? ਦਿਲ ਮੇ ਮੇਰੇ ਹੈ ਦਰਦ ਡਿਸਕੋ, ਦਿਲ ਮੇ ਮੇਰੇ ਹੈ ਦਰਦ ਡਿਸਕੋ, ਕਿ ਮੇਰੇ ਦਿਲ ਦੇ ਵਿੱਚ ਖੌਫ ਆ। ਨਹੀਂ ਖੋਫ ਨਹੀਂ ਹੈ ਇਹਦਾ। ਉਹ ਕਹਿੰਦਾ ਦਿਲ ਮੇ ਮੇਰੇ ਹੈ ਦਰਦ, ਉਹ ਮਤਲਬ ਦਰਦ ਹੁੰਦਿਆ ਤੇ ਉਹ ਡਿਸਕੋ ਗਾਣਾ ਲੱਗਾ, ਉਹ ਨਾਲ ਨੱਚੀ ਜਾਂਦਿਆ। चांद सी महबूबा हो मेरी, कब ऐसा मैंने सोचा था, हाँ तुम बिल्कुल वैसी हो जैसा मैंने सोचा था। ਬਿਲਕੁਲ ਠੀਕ ਹੋ ਗਿਆ ਉਸਤਾਦ ਜੀ। ਇਹ ਹੁੰਦੀ ਕਿ ਖੁਆਇਸ਼ ਪੂਰੀ ਹੋਣਾ। इंसान की ख्वाहिश ज़रूरी नहीं, हज़ारों ख्वाहिशें ऐसी कि हर ख्वाहिश पे दम निकले। मेरे दिल के अरमान बहुत ज़्यादा थे लेकिन कम निकले। ठीक है, ਹੁਣ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਮੈਨੂੰ ਨੀਲਮ ਮੁਨੀਰ ਮੈਡਮ ਅੱਛੇ ਲੱਗਦੇ ਨੇ, ਅੱਛਾ ਮੈਂ ਉਹਨਾਂ ਨੂੰ ਇੱਥੇ ਮੈਂ ਲਿਆ ਕੇ ਬਿਠਾਵਾਂਗਾ ਕਿ ਉਹ ਯਕਦਮ ਉਹ ਆਣ ਦਰਵਾਜ਼ਾ ਖੜਕਾਣ ਤੇ ਉਹ ਕਹਿਣ ਫੈਸਲ ਹੈ ਘਰ में, ਤੇ ਮੇਰੀ ख्वाहिश पूरी हो गई। ਨੀਲਮ ਮੁਨੀਰ ਸਾਹਿਬ ਨੀਲਮ ਮੁਨੀਰ ਕੀ ਪਤਾ ਬਾਹਰੋਂ ਖਲੋ ਕੇ ਆਵਾਜ਼ ਦੇ ਦੇਣ ਫੈਸਲ। ਇਹ ਵੀ ਹੋ ਸਕਦਾ ਹੈ। ਮੁਨੀਰੇ ਫੈਟਰ ਨੇ ਨਹੀਂ ਆਣਾ, ਨੀਲਮ ਮੁਨੀਰ ਨੇ ਆਣਾ। ਯਾਰ ਬੂਹਾ ਲਵਾਓ ਨਾ ਪਹਿਲੇ, ਜਿਹੜਾ ਆ ਕੇ ਉਹਨਾਂ ਨੇ ਖੜਕਾਣਾ। ਇਹਦੀ ਗੱਲ ਕੀਤੀ ਹੈ ਗੇਟ ਦੀ। ਅੱਛਾ ਇੱਥੇ ਦਫ਼ਤਰ ਲੈਣਾ ਉਹਨੂੰ। ਉਸਤਾਦ ਜੀ ਇਹਨੂੰ ਛੱਡ ਦਿਓ ਤੁਸੀਂ, ਆ ਗਾਣੇ ਛੱਡ ਦਿਓ ਉਸਤਾਦ ਜੀ। ਇਹਦਾ ਉਹ ਇਹਦਾ ਪਰੇਡ ਦਾ ਰੌਲਾ ਬਣ ਗਿਆ ਵਾ ਫੇਰ ਫੈਸਲ ਸਾਹਿਬ ਦਾ। ਇਹਦਾ ਲੱਗਦਾ ਵੀ ਪਰੇਡ ਦਾ ਕੋਈ ਰੌਲਾ ਹੈਗਾ? ਉਸਤਾਦ ਜੀ ਨਹੀਂ ਲੱਗਦਾ ਇਹਦਾ ਤੈਨੂੰ? ਉਸਤਾਦ ਜੀ ਪਰੇਡ ਦਾ ਰੌਲਾ ਵਾ। ਉਸਤਾਦ ਡਾਕਟਰ ਖਾਬਰ ਸ਼ਹਜ਼ਾਦ ਸਾਹਿਬ ਅੱਲਾ ਜ਼ਿੰਦਗੀ ਕਰੇ, ਉਹਨਾਂ ਕੋ ਪਲੇਟ ਜਿਹੜਾ ਵਾ ਨਾ, ਪਲੇਟ ਕੋਈ ਵਿੰਗੀ ਟਿੱਗੀ ਹੋ ਗਈ, ਮੈਂ ਉਹਨਾਂ ਨੂੰ ਕਹਿ ਤਾ ਭਾਈ ਇੱਥੇ ਨਾ ਜ਼ਿਪ ਲਾ ਦਿਓ। ਠੀਕ ਹੈ, ਖੁਦਾ ਰਖਾਸਦਾ ਕੋ ਵੀ ਕੁਝ ਹੋਇਆ ਖੋਲ ਕੇ ਯਾਰ ਤੂੰ ਖੰਬੇ 'ਚ ਗੋਡਾ ਫਸਾ ਕੇ ਨਾ ਇੰਨੇ ਨੇ ਮਾਰ ਦੇ। ਸਾਈਕਲ ਤੋਂ ਉਹ ਤੋਂ ਬਾਹਰ ਆ ਜਾਏਗੀ, ਥੋੜੀ ਜਿਹੀ ਖਿੱਚ ਲਿਓ। ਅੱਜ ਦੁਨੀਆ ਇੰਨੀ ਤਰੱਕੀ ਕਰ ਗਈ, ਇੰਨੀ ਟੈਕਨੋਲੋਜੀ ਆ ਗਈ, ਕਿਉਂ ਨਹੀਂ ਇਹਦੀ ਲੱਤ ਦੇ ਜ਼ਰੀਏ ਦਾ ਇੰਤਕਾਲ ਹੋ भाईजान ਗਿਆ? ਇੱਕੋ ਹੀ ਜਗ੍ਹਾ ਤੇ फंसया वा बाहर, दुनिया इससे आगे भी उस डॉक्टर के आगे और भी डॉक्टर जहाँ हैं। ਨਹੀਂ ਉਸਤਾਦ ਜੀ, ਬੇਸਿਕ ਤੌਰ ਤੇ ਉਹ ਡਾਕਟਰ ਜਿਹੜੇ ਹੈਗੇ ਨੇ ਨਾ, ਉਹ ਖਾਬਰ ਸ਼ਹਜ਼ਾਦ ਸਾਹਿਬ ਉਹ ਅਖਲਾਕ ਦੇ ਬੇਹੱਦ ਨਫੀਸ ਇਨਸਾਨ ਨੇ। ਪਿਛਲੇ इखलाक दे ਅੱਛਾ ਅਖਲਾਕ ਬਹੁਤ ਅੱਛਾ, ਤੇ ਕੰਮ ਨਹੀਂ ਲੇਕਿਨ ਆਉਂਦਾ। ਮੈਨੂੰ ਮੈਂ ਨਾ ਤੁਹਾਨੂੰ ਪਤਾ ਗਲਾਕ ਬਹੁਤ ਅੱਛਾ ਕੰਮ ਨਹੀਂ ਹੁੰਦਾ। ਕੰਮ ਨਹੀਂ ਆਉਂਦਾ, ਕੰਮ ਬਹੁਤ ਪੂਰਾ ਹੀ ਆ। ਉਹ ਕਲਾਕ ਦੇ ਜ਼ਰੀਏ ਨਾਲ ਹੀ ਕਰੀ ਜਾ। ਤੈਨੂੰ ਪਤਾ ਲੇਕਿਨ यानी ਮੈਂ ਉਹਨਾਂ ਕੋ ਆਪਰੇਸ਼ਨ ਕਰਾ ਕੇ ਬੰਦਾ ਬਾਅਦ ਚ ਕਹਿੰਦਾ ਯਾਰ ਡਾਕਟਰ ਸਾਹਿਬ इखलाक ਦੇ ਬਹੁਤ ਅੱਛੇ ਨੇ ਲੇਕਿਨ ਪਲੇਟ ਵਿੰਗੀ ਪਾਤੀ। ਨਹੀਂ ਯਾਰ ਉਹਨਾਂ ਨੇ ਸਹੀ ਕੀਤਾ ਵਾ, ਡਾਕਟਰ ਸਾਹਿਬ ਨੇ ਬਿਲਕੁਲ ਸਹੀ ਆਪਰੇਸ਼ਨ ਕੀਤਾ ਸੀ। ਉਹਨਾਂ ਨੇ ਜਿਹੜੀਆਂ ਇਹਤਿਆਤਾਂ ਦਸੀਆਂ ਸਰ ਉਹ ਮਰੀਜ਼ ਨੇ ਆਪ ਕਰਨੀਆਂ ਹੁੰਦੀਆਂ। ਖੁਦਾ ਦਾ ਨਾਮ ਬਾਅਦ ਚ ਡਾਕਟਰਾਂ ਦੇ ਨਾ ਪਾਇਆ ਕਰੋ। ਅੱਲਾ ਮੇਰਾ ਜਾਣਦਾ, ਮੇਰਾ ਰੱਬ ਜਾਣਦਾ ਉਸਤਾਦ ਜੀ,
ਸਭ ਤੋਂ ਪਹਿਲੇ ਨੰਬਰ ਤੇ ਮੈਂ ਬੜਾ ਜਜ਼ਬਾਤੀ ਜਿਹਾ, ਤੁਹਾਨੂੰ ਪਤਾ ਉਸਤਾਦ ਜੀ, ਮੈਨੂੰ ਯਾਦ ਆਉਣਾ ਚੰਗੀ ਤਰ੍ਹਾਂ ਤੁਸੀਂ ਵਾਕਫ ਹੋ। ਇਹਨੂੰ ਪਤਾ ਨਹੀਂ ਮੈਨੂੰ ਉਸਤਾਦ ਕਾਹਦਾ ਜੀ, ਪਤਾ? ਇਹਨੂੰ ਪਤਾ, ਮੈਨੂੰ ਨਹੀਂ। ਨਹੀਂ ਉਸਤਾਦ ਜੀ, ਤੁਹਾਨੂੰ ਮੇਰੇ ਮਾਈਂਡ ਦਾ ਪਤਾ, ਤੁਸੀਂ ਮੈਨੂੰ ਵੀ ਅੱਲਾ ਜਾਣਦਾ। ਉਸਤਾਦ ਮੇਰਾ ਪਤਾ ਕੀ ਕਹਿੰਦੇ ਹੁੰਦੇ ਨੇ, ਮੈਂ ਉਹ ਕੰਧ ਨੂੰ ਹੱਥ ਲਾ ਕੇ ਆਵਾਂ ਵਾਪਸ, ਤੇ ਮੈਨੂੰ ਕਹਿੰਦੇ ਫੈਸਲ ਤੂੰ ਕੀ ਸੋਚ ਕੇ ਗਿਆ ਸੀ ਤੇ ਕੀ ਸੋਚ ਕੇ ਆਇਆ, ਮੈਂ ਦੱਸਾਂ ਤੈਨੂੰ? ਹਾਂ ਤੇ ਫਿਰ ਯਾਰ ਇੱਕ ਦੱਸਦੇ ਵਾਰੀ ਆ। ਬਕਵਾਸ ਕਰਤੀ ਕਿਤੇ। ਦੱਸਦੇ ਆ, ਕਸਮ ਵਾਲੀ ਗੱਲ ਆ, ਦੱਸਦੇ ਉਸਤਾਦ ਜੀ, ਮੈਨੂੰ ਜਾਣਦੇ, ਮੈਨੂੰ ਅੰਦਰੋਂ ਜਾਣਦੇ ਆ, ਮੈਨੂੰ ਅੰਦਰ ਤੱਕ ਜਾਣਦੇ ਫਰੀਦ ਮੇਰਾ ਉਸਤਾਦ। ਕਿਹੜੇ ਉਸਤਾਦ ਜੀ, ਜਦੋਂ ਦਾ ਤੈਨੂੰ ਮੈਂ ਅੰਦਰੋਂ ਜਾਣਨ ਲੱਗਾ ਉਦੋਂ ਦਾ ਹੀ ਤੇ ਮੈਂ ਮਰਨ ਆ। ਮੈਨੂੰ ਉਸਤਾਦ ਜੀ, ਮੈਂ ਤੁਹਾਨੂੰ ਅੱਲਾ ਨਾ ਕਰੇ ਕਿ ਤੁਸੀਂ ਮੇਰੇ ਤੋਂ ਪਹਿਲੇ ਮਰੋ ਉਸਤਾਦ ਜੀ, ਮੈਂ ਜ਼ਿੰਦਗੀ ਦੇ ਵਿੱਚ ਇੰਜ ਨਹੀਂ ਹੋਣ ਦਾਂਗਾ, ਤੁਮ ਮੇਰੀ ਹੋ ਜਾਓ, ਮੈਂ ਕभी ਇਹ ਹੋਣੇ ਨਹੀਂ ਦੂੰਗਾ। ਉਹ ਲੇਕਿਨ ਫੈਸਲ ਸਾਹਿਬ ਉਹ ਆਪਰੇਟ ਦੀ ਗੱਲ ਤੇ ਆਪਰੇਟ ਦੀ ਗੱਲ ਕਰਨੇ ਆ, ਮੈਨੂੰ ਡਾਕਟਰ ਸਾਹਿਬ ਨੇ ਕਿਹਾ, ਮੈਂ ਜਜ਼ਬਾਤੀ ਆਦਮੀ, ਮੈਂ ਪਹਿਲੇ ਮਹੀਨੇ ਉੱਠਿਆ ਮਨਾ ਤੇ ਮੈਨੂੰ ਡਾਕਟਰ ਨੇ ਬੋਲਿਆ, ਕਹਿੰਦੇ ਨਹੀਂ ਫੈਸਲ ਸਾਹਿਬ ਆਰਾਮ ਕਰਨਾ। ਫਿਰ ਉਹਨਾਂ ਨੇ ਮੈਨੂੰ ਕਿਹਾ ਜੀ ਉਹ ਸਟੈਂਡ, ਮੈਂ ਸਟੈਂਡ ਲਿਆ। ਫਿਰ ਉਸ ਤੋਂ ਬਾਅਦ ਮੈਨੂੰ ਫਿਰ ਉਹਨੇ ਆਪਰੇਸ਼ਨ ਉਹ ਕੀਤਾ ਐਕਸਰੇ, ਫਿਰ ਮੈਨੂੰ ਕਹਿੰਦੇ ਜੀ ਹੁਣ ਕਾਫੀ ਬੈਟਰ ਹੈ। ਐਸਕਰੇ। ਹਾਂ, ਫਿਰ ਮੈਨੂੰ ਕਹਿੰਦੇ ਜੀ ਹੁਣ ਬੈਟਰ ਹੈ। ਅੱਛਾ, ਉਹਨੇ ਵੀ ਨੁਕਸ ਲੱਭ ਲਏ। ਕਹਿੰਦਾ ਕੀ ਕੀਤਾ? ਐਸਕਰੇ। ਉਹ ਤੇ ਝਾੜਨ ਵਾਲਾ ਹੁੰਦਾ ਨਾ। ਉਹ ਐਸਟਰੇ ਉਹਨੇ ਉਸ ਤੋਂ ਵੀ ਅਗਲੀ ਗੱਲ ਕਰ ਦਿੱਤੀ। ਉਹ ਕਹਿ ਗਏ ਆ ਉਹਨੇ ਐਸਟਰੇ ਕਹਿਤਾ। ਫਿਰ ਉਸਤਾਦ ਜੀ ਉਹਨੇ ਪਹਿਲਾਂ ਕੀ ਕਿਹਾ, ਉਹਨੇ ਮੈਨੂੰ ਕਿਹਾ ਹੁਣ ਨਾ ਤੂੰ ਸਟਿਕ ਤੇ ਆ ਜਾ। ਮੈਂ ਫਿਰ ਸਟਿਕ ਤੇ ਆ ਗਿਆ। ਅੱਛਾ, ਚਾਕ ਲਾਇਆ ਕਿ ਨਹੀਂ? ਸਟਿਕ ਤੇ ਆਹੋ, ਟੇਪ ਟੂਪ ਉਹਦਾ ਥੰਮ ਵੀ ਸਹੀ ਹੋਣਾ ਚਾਹੀਦਾ ਨਾ ਸਟਿਕ ਦਾ, ਪਿੱਛੇ ਪੈਰ ਵੀ ਨਾ ਪਾਇਆ ਹੋਵੇ, ਸਟਿਕ ਵਿੰਗੀ ਹੋਵੇ ਫੇਰ। ਉਹ ਸਨੋਕਰ ਦੇ ਫਿਰਨ ਦੇ ਤੁਹਾਡੀ ਉਹ ਨਹੀਂ ਯਾਰ, ਉਹ ਡਾਕਟਰ ਸਾਹਿਬ ਨੇ ਸਹੀ ਪਾਈਆਂ ਸੀ ਪਲੇਟਾਂ। ਇਹ ਉੱਥੇ ਮੈਂ ਅਕਸਰ ਵੇਖਿਆ, ਉਹ ਜਿਹਦੀ ਲੱਤ ਨੂੰ ਪਲੇਟਾਂ ਪਾਈਆਂ ਨਾ, ਟਿਕਟੋਕ ਤੇ ਲਾਉਂਦੇ ਹੁੰਦੇ ਨਾਲ ਏਦਾਂ ਏਦਾਂ ਹਿਲਾਉਂਦੇ ਹੁਣ, ਉਹ ਨਾਟਕ ਉਸਤਾਦ ਜੀ ਸਾਰੇ ਪਿੱਛੇ ਆ ਗਏ ਪਲੇਟ। ਹਾਂ ਉਹਨੇ ਸਹੀ ਪਾਈਆਂ। ਤੁਸੀਂ ਐ ਨਾ ਲਾਤਾ ਲਾਉਂਦਾ ਇਹਨਾਂ ਨੂੰ, ਉਹ ਆਦਤ ਵੀ ਹੈ। ਭਾਈ ਜਾਨ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਸ਼ੋਅ 'ਚ ਜਨਾਬ ਕਿ ਇਹਨਾਂ ਨੂੰ ਜਦੋਂ ਆਪਰੇਸ਼ਨ ਹੋਇਆ ਨਾ ਉਸ ਤੋਂ ਬਾਅਦ ਇਹ ਟਿਕਿਆ ਹੀ ਨਹੀਂ। ਟਿਕਿਆ ਨਹੀਂ। ਹਾਂਜੀ ਨਹੀਂ ਉਸਤਾਦ ਜੀ, ਉਹ ਪਲੇਟਾਂ ਹਾਲੇ ਨਰਮ ਸੀ, ਉਹ ਹਿੱਲ ਗਈਆਂ, ਉਸਤਾਦ ਉਹ ਹਾਲੇ ਜੀ ਸੁੱਕੀਆਂ ਨਹੀਂ ਸੀ। ਹਾਂਜੀ, ਫਿਰ ਮੈਂ ਸਟਿਕ ਤੇ ਆਇਆ। ਫਿਰ ਸਟਿਕ ਤੋਂ ਬਾਅਦ ਉਹਨੇ ਮੈਨੂੰ ਕਿਹਾ ਜੀ ਫੈਸਲ ਸਾਹਿਬ ਫਿਰ ਪੰਗੇ ਤੇ ਹੈਂ ਫਿਰ ਪੰਗੇ ਤੇ ਆਏ। ਪੰਗਾ ਕਿਹੜਾ, ਮੈਂ ਪੰਗਾ ਨਹੀਂ ਉਹ ਲੈਂਦਾ। ਰੈਸਟ ਯਾਰ। ਉਹ ਤੇਰਾ ਅੱਛਾ ਦਿਮਾਗ ਯਾਰ, ਤੂੰ ਕਿੱਧਰ ਆਈ ਅੱਛਾ ਆ? ਯਾਰ ਇੱਕ ਮਿੰਟ ਠਹਿਰ ਜਾ। ਜਿਹੜਾ ਸਨੋਕਰ ਦਾ ਉਹ ਜਿਹੜਾ ਹੁੰਦਾ ਰੈਸਟ, ਉਹਦੇ ਵਾਸਤੇ ਸਟਿਕ ਜਿਹੜਾ ਇੰਜ ਰੱਖ ਕੇ ਤੇ ਇੰਜ ਨਹੀਂ ਕਰ, ਉਹਨੂੰ ਪੰਗਾ ਕਿਉਂ ਕਹਿੰਦੇ? ਚੱਲ ਇਹ ਦੱਸ। ਉਹਨੂੰ ਤੁਸੀਂ ਸਪੋਰਟ ਕਹਿ ਲਓ, ਉਹਨੂੰ ਤੁਸੀਂ ਯਾਨੀ ਉਹਦੇ ਨਾਲ ਰਿਲੇਟਿਵ ਨਾਮ ਕਿਉਂ ਨਹੀਂ ਹੈਗਾ? ਪੰਗਾ ਨਾਮ। ਪੰਗਾ ਦਾ ਯਾਰ, ਪੰਗਾ ਫੜਾਈ, ਇਹ ਕੀ ਗੱਲ? ਉਧਰ ਤਾਜੀ ਗੋਰੇ ਉਹਨੂੰ ਸਟੈਂਡ ਕਹਿੰਦੇ ਆ, ਉਹਦਾ ਨਾਮ ਰੈਸਟ ਆ। ਤੇ ਤਾਜੀ ਉਹ ਪੰਗਾ ਇਸ ਤੋਂ ਕਹਿੰਦੇ, ਉਹ ਜਦੋਂ ਸ਼ਾਰ ਤੇ ਹੱਥ ਨਹੀਂ ਨਾ ਪੋਈਦਾ, ਕਹਿੰਦੇ ਯਾਰ ਇਹ ਕੀ ਪੰਗਾ, ਇਹ ਤੋਂ ਉਹਦਾ ਨਾਮ ਪੈ ਗਿਆ। ਇੱਕ ਹੋਰ ਵੀ ਹੈ, ਮੰਨਾ ਮੰਨਾ ਵੀ ਕਹਿੰਦੇ ਨੇ ਉਸਤਾਦ ਉਹ ਜੀ। ਭੈਂਡਿਆਂ 'ਚ ਕਹਿੰਦੇ ਲੋਕਾਂ। ਨਹੀਂ ਨਹੀਂ ਇੱਕ ਵੀ ਇਹਦੇ ਚ ਕਹਿੰਦੇ ਨੇ, ਸਟੈਗਰ ਨੂੰ ਕਹਿੰਦੇ ਸਨੋਕਰ ਚ ਸਟੈਗਰ ਨੂੰ ਕਹਿੰਦੇ ਮੰਨਾ, ਸਟੈਗਰ ਨੂੰ ਮੰਨਾ ਕਹਿੰਦੇ। ਬੇਸਿਕਲੀ ਇੱਕ ਭੈਂਟਿਆਂ ਦਾ ਜਿਹੜਾ ਡਾਟਾ ਨਹੀਂ ਸੀ, ਉਹ ਲੋਹਾ ਉਹ ਲੋਹਾਂ ਕਹਿੰਦੇ। ਉਹਨੂੰ ਵੀ ਇਹੀ ਕਹਿੰਦੇ ਸੀ, ਉਹ ਕਿਉਂਕਿ ਉਹਦੇ ਨਾਲ ਮਾਰਦੇ ਆ ਨਾ, ਤੇ ਇਸ ਤੋਂ ਉਹਦੇ ਨਾਲ ਇਹਨੂੰ ਵੀ ਤਸ਼ਬੀਹ ਦੇਤੀ ਕਿ ਇਹਦੇ ਨਾਲ ਵੀ ਤੇ ਤੁਸੀਂ ਖੇਡਦੇ ਨਾ ਮੰਨਾ। ਲੇਕਿਨ ਉਸਤਾਦ ਜੀ ਮੈਨੂੰ ਮੰਨੇ ਤੋਂ ਯਾਦ ਆ ਗਿਆ, ਉਹਦੇ ਤੋਂ ਯਾਦ ਆ ਗਿਆ, ਇੱਕ ਯਾਰ ਬੰਦੇ ਤੇ ਲੈਵਲ ਸਾਰੀ ਜ਼ਿੰਦਗੀ ਨਾਲ ਲੱਗੇ। ਭਲਾ ਕੀ ਬੈਂਟਿਆਂ ਵਿੱਚ ਇੱਕ ਲੈਵਲ ਲੱਗ ਜਾਂਦਾ, ਯਾਰ ਇਹਦੇ ਨਾਲ ਨਹੀਂ ਖੇਡਣਾ, ਇਹਦਾ ਬੜਾ ਤਾਨਾ ਹੀ। ਠੀਕ ਹੈ, ਫਿਰ ਲੈਵਲ ਜਿਹੜਾ ਨਾ ਬੜਾ ਭਾੜਾ ਹੀ, ਮੇਰੇ ਨਾਲ ਕੋਈ ਖੇਡਦਾ ਹੀ ਨਹੀਂ ਹੁੰਦਾ, ਮੇਰਾ ਬੜਾ ਤਾਨਾ ਵਾ। ਅੱਛਾ ਉਸਤਾਦ ਜੀ, ਇੱਕ ਹੋਰ ਗੱਲ ਯਾਦ ਆਈ, ਹੁਣ ਫੈਸਲ ਸਾਹਿਬ ਤੇ ਪਰੇਡ ਦੀ ਵਜ੍ਹਾ ਸਾਡੇ ਨਾਲ ਦੁਬਈ ਨਹੀਂ ਜਾ ਸਕ ਰਹੇ। ਨਹੀਂ ਤੁਸੀਂ ਪਹਿਲੇ ਨਹੀਂ ਸੀ ਲਿਜਾਣਾ ਚਾਹੁੰਦੇ, ਐ ਨਾ ਪੜਦਾ ਨਾ ਪਾ। ਨਹੀਂ ਉਸਤਾਦ ਜੀ ਪਹਿਲੇ ਹੀ ਨਹੀਂ ਸੀ ਲਿਜਾਣਾ ਚਾਹੁੰਦੇ। ਉਸਤਾਦ ਜੀ ਕਹਿੰਦੇ ਤੁਸੀਂ ਤਿਆਤਾ ਕਰਦੇ ਨਾ ਫਿਰ ਚੱਲ ਨਹੀਂ, ਮੈਂ ਤਿਆਦ ਕੀਤੀ। ਫੈਸਲ ਤਾਂ ਤੁਸੀਂ ਜਾਣਾ ਤੇ ਦੱਸੋ, ਲਿਓ ਪਾਸਪੋਰਟ ਦੇ। ਉਸਤਾਦ ਜੀ ਨਹੀਂ, ਮੇਰੀ ਟਿਕਟ ਯਾਰ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਜਾ ਰਿਹਾ ਯਾਰ, ਪੈਸੇ ਹੀ ਬਹੁਤ ਜ਼ਿਆਦਾ ਸੀ, ਪਤਾ ਨਹੀਂ ਕਿ ਮੈਂ 20000 ਰੁਪਇਆ ਘਟਾਤਾ, ਤੈਨੂੰ ਦੱਸਿਆ ਨਾ। ਉਹ ਪੈਕੇਜ 3 ਤੋਂ ਮੈਂ 280 ਕਰ ਦਿੱਤਾ ਯਾਰ। ਸਾਜੀ ਉਹ ਪੈਕੇਜ ਬਹੁਤ ਰਿਲਾਇਬਲ ਜਿਹਾ ਸੀਗਾ, ਬੜਾ ਸਹੀ। ਲੇਕਿਨ ਯਾਰ ਜਿਹੜੇ ਵਿਚਾਰੇ ਦੀ ਹੁਣ 40-50 ਹਜ਼ਾਰ ਤਨਖਾਹ ਵਾ, 35-40-50 ਹਜ਼ਾਰ, ਸਾਡੇ ਤੇ ਜ਼ਿਆਦਾ ਉਹੀ ਭਰਾ ਨੇ, ਹਾਂਜੀ ਉਹ ਕਿੱਥੋਂ ਹੁਣ 280 ਵੀ ਕਿੱਥੋਂ ਦੇਣ? ਨਹੀਂ ਉਹ ਮੈਂ 280 ਉਹਨੂੰ ਮੈਂ ਕਿਹਾ ਯਾਰ ਇਹਦਾ ਕੁਝ ਕਰ ਹਿਸਾਬ ਕਿਤਾਬ, ਇਹ ਨਹੀਂ ਕਿ ਵੀ ਤੂੰ ਹੁਣ ਉਥੋਂ ਕੁਝ ਘਟਾ ਦੇਵੇਂ, ਮੈਨੇਜ ਕਰਕੇ ਕੁਝ ਕਰ ਯਾਰ। ਤਾਜੀ ਇੱਕ ਮੇਰਾ ਉਹਨੇ ਕਿਹਾ ਮੈਂ 20000 ਘਟਾ ਦਿੰਦਾ। ਉਹ ਕਹਿੰਦਾ ਮੈਂ ਜਾਣਾ ਵਾ ਤਾਜੀ, ਉਹ ਕਹਿੰਦਾ ਪਰ ਮੈਂ ਨਾ 1.5 ਲੱਖ ਇੱਥੇ ਦੇਣਾ ਵਾ, 1.5 ਲੱਖ ਜਾ ਕੇ ਦੇਣਾ। 1.5 ਲੱਖ ਪਹੁੰਚ। ਤਾਜੀ ਉਹ ਕਹਿੰਦਾ, ਮੈਂ ਕਹਿੰਦਾ ਭਾਈ ਅਕਸਰ ਗਿਰੇ ਹੋ ਜਾਂਦੇ ਆ ਇੱਥੋਂ ਫਿਰ ਜਾ ਕੇ। ਨਹੀਂ ਉਹਨੂੰ ਇਹ ਕਿੰਨੇ ਕਿਹਾ ਕਿ ਅਸੀਂ ਉਹਨੂੰ ਲਿਜਾਣਾ? ਤਾਜੀ ਉਹਨੇ ਵੀਡੀਓ ਦੇਖੀ। ਨਹੀਂ ਆਹੋ, ਤੇ ਉਹਨੂੰ ਇਹ ਕਿੰਨੇ ਗਾਰੰਟੀ ਦਿੱਤੀ ਵੀ ਅਸੀਂ ਉਹਨੂੰ ਲਿਜਾਵਾਂਗੇ? ਚਲੋ ਠੀਕ ਹੈ ਤਾਜੀ, ਮੈਂ ਉਹਨੂੰ ਕਹਿੰਦਾ ਡੇਢ ਦੇਣਾ ਤੇ ਡੇਢ ਉੱਥੇ ਜਾ ਕੇ ਦੇਣਾ, ਬੇਸਿਕਲੀ ਸਾਨੂੰ ਵੀ ਉੱਥੇ ਕਾਫੀ ਜਾ ਕੇ ਗੈਪ ਹੋ ਜਿਓ। ਕਾਫੀ ਫੋਨ ਆਏ ਨੇ, ਦੋਸਤਾਂ ਨੇ ਬਹੁਤ ਫੋਰਸ ਕੀਤਾ ਸੀਗਾ, ਲੇਕਿਨ ਨਾ ਉਸਤਾਦ ਜੀ ਇੱਕ ਤੇ ਟਾਈਮ ਬਾਹਰੋਂ ਬਹੁਤ, ਤੇਰੇ ਵਾਲੀ ਗੱਲ ਸਹੀ ਹੈ, 70-80% ਬਾਹਰ ਦੇ ਮੁਲਕੋਂ ਲੋਕ। ਯਾਰ ਦੇਖ ਤੂੰ ਉਹਨਾਂ ਦੇ ਪਿਆਰ ਦਾ ਹਿਸਾਬ ਲਾ ਕੇ, ਇੱਕ ਬੰਦਾ ਅਮਰੀਕਾ ਤੋਂ ਕਹਿੰਦੇ ਸੀ ਆਉਣਾ, ਭਾਵੇਂ ਪਾਕਿਸਤਾਨੀ 10 ਲੱਖ ਰੁਪਏ ਦੀ ਟਿਕਟ ਹੀ ਹੈ, ਇੰਡੀਆ ਚੋਂ ਬੜੇ ਕਹਿ ਰਹੇ ਨੇ 10 ਲੱਖ ਰੁਪਏ ਟਿਕਟ ਹੀ, ਅਮਰੀਕਾ ਚੋਂ 18 ਘੰਟੇ ਦਾ ਸਫ਼ਰ ਆ, USA ਤੋਂ ਦੁਬਈ, ਹਾਂਜੀ। ਤੇ ਆਉਣਾ ਕੀ ਸਿਰਫ ਜੇ ਸਜਾਦ ਜਾਨੀ ਨੂੰ ਮਿਲਣ, ਸਜਾਦ ਜਾਨੀ ਨੂੰ ਮਨਾ ਤੇ ਇੰਨੇ ਪੈਸੇ। ਉਹ ਨਹੀਂ ਉਸਤਾਦ ਜੀ, ਮੇਰਾ ਕਰਕੇ ਆਉਂਦੇ ਨੇ।
ਮੇਰੀ ਰੋਣੀ ਤੂੰ ਸਹੀ ਕਾਮੇਡੀਅਨ ਦੀ ਇੰਨਾ ਹੱਸਣਾ ਓਏ ਉਹੀ ਤੇ ਮੈਂ ਕਹਾਂ ਮੇਰਾ ਕਰਕੇ ਕਿਦਾਂ ਆ ਸਕਦੇ? ਅੱਛਾ ਆਹ ਰੌਲਾ ਸੀ। ਉਸਤਾਦ ਜੀ ਮੇਰੇ ਨਾਲ ਪਿਆਰ ਜਿਹੜਾ ਨਾ ਉਹਨਾਂ ਨਹੀਂ ਹੁਣ ਕੋਈ ਨਹੀਂ ਨਾ ਆ ਰਿਹਾ ਮੇਰਾ ਕਰਕੇ, ਮੈਂ ਕਿਹਾ ਮੈਂ ਨਹੀਂ ਜਾ ਰਿਹਾ, ਹੁਣ ਨਹੀਂ ਕੋਈ ਆ ਰਿਹਾ। ਉਹਨਾਂ ਨੇ ਕਿਹਾ ਅਸੀਂ ਵੀ ਨਹੀਂ ਜਾਣਾ। ਉਹਨਾਂ ਨੇ ਕਹਣਾ ਅਸੀਂ ਉੱਥੇ ਹੀ ਤੁਕ ਲਾਂਗੇ ਕਿਤੇ। ਖਾਲੀ ਨਹੀਂ ਉਸਤਾਦ ਜੀ ਇਹ ਕਿਹੜੀ ਗੱਲ ਹੋਈ ਥੁੱਕ ਲਾਂਗੇ? ਉਹ ਯਾਰ ਵੈਸੇ ਗੱਲ ਉਹ ਕੀਤੀ ਯਾਰ ਹੈ। ਵੈਸੇ ਨਹੀਂ ਕੀਤੀ, ਇਹਦੇ ਚ ਕੋਈ ਲੌਜਿਕ ਆ? ਉਹ ਯਾਰ ਉਹ ਉਸਤਾਦ ਜੀ ਮੈਨੇ ਇਹ ਪੁੱਛਣ ਡਿਆ ਵਾ ਕਿ ਉੱਥੇ ਹੁਣ ਅਸੀਂ ਜੇ ਬਾਹਰੋਂ ਦੂਸਰੇ ਮੁਲਕਾਂ 'ਚ ਲੋਕ ਆਪਣੇ ਤੌਰ ਤੇ ਹੀ ਆ ਜਾਂਦੇ ਕਿ ਸਜਾਦ ਜਾਨੀ ਆਇਆ ਜਾਂ ਫਰੀਦ ਸਾਹਿਬ ਦੀ ਤਾਂ ਸਪੈਸ਼ਲ ਨਹੀਂ ਫਰੀਦ ਸਾਹਿਬ ਨਹੀਂ ਆਇਆ, ਤੁਸੀਂ ਜਾ ਜਾਂਦੀ ਤਾਂ ਉਹਦੇ ਨਾਲ ਆ ਹੀ ਜਾਂਦਾ ਹੁੰਦਾ। ਚਲੋ ਉਹ ਚਲੋ ਕੋਈ ਨਹੀਂ ਹਾਂ, ਨਾਲ ਅੱਗੇ। ਨਾ ਉਹ ਹੁਣ ਜੇ ਉਧਰੋਂ ਆ ਜਾਂਦੇ ਦੂਸਰੇ ਮੁਲਕਾਂ 'ਚ ਤੇ ਹੁਣ ਅਸੀਂ ਉਹਨਾਂ ਨੂੰ ਕਿੱਦਾਂ ਉਹ ਸਾਨੂੰ ਜੁਆਇਨ ਕਰਨਗੇ? ਦੁਬਈ ਆ ਜਾਣਗੇ, ਦੁਬਈ ਸਾਡੇ ਨਾਲ ਰਹਿਣਗੇ, ਪੂਰਾ ਪੈਕੇਜ ਉਹਨਾਂ ਦਾ, ਸਿਰਫ ਟਿਕਟ ਉਹਨਾਂ ਦੀ ਆਪਣੀ ਹੋਣੀ। ਓਕੇ ਬਲਕਿ ਉਹ ਕਹਿ ਰਹੇ ਨੇ ਟਿਕਟ ਵੀ ਤੁਸੀਂ ਕਰਾ ਕੇ ਦੇਣੋ। ਅਲੀ ਭਾਈ ਨੂੰ ਕਹਿ ਰਹੇ ਨੇ, ਅਲੀ ਭਾਈ ਕਹਿ ਰਹੇ ਭਾਵੇਂ ਫਲੈਟਾਂ ਨਹੀਂ ਲੱਭ ਰਹੀਆਂ, ਮੈਂ ਕਰਾ ਦੇ ਦਿਆਂ, ਫਲੈਟਾਂ ਨਹੀਂ ਲੱਭ ਰਹੀਆਂ। ਸੀ ਸਾਬਰੀ ਸਾਹਿਬ ਤੁਹਾਡੇ ਕਰਕੇ ਕੋਈ ਵੀ ਨਹੀਂ ਆ ਰਿਹਾ। ਤੁਸੀਂ ਇੱਥੋਂ ਲਾਹੌਰ ਜਾਓ ਨਾ ਤੇ ਸਟੇਟਸ ਲਾਂਦਾ ਕਿ ਮੈਂ ਲਾਹੌਰ ਆ ਰਹਾ, ਕੋਈ ਨਹੀਂ ਆਂਦਾ। ਫਿਰ ਕਜ਼ਨ ਨੂੰ ਫੋਨ ਕਰਨ ਦੇ ਯਾਰ ਸਟੇਸ਼ਨ ਤੇ ਆ ਕੇ ਲੈ ਜਾ ਯਾਰ ਮੈਨੂੰ। ਜਸਟ ਮਿੰਟ। ਨਹੀਂ ਇਹਨੇ ਸਟੇਟਸ ਪਾਇਆ ਮੈਂ ਲਾਹੌਰ ਆ ਰਹਾ ਹੂੰ, ਥੱਲੇ ਪਹਿਲਾਂ ਇੱਕ ਬੰਦੇ ਨੇ ਕਮੈਂਟ ਕੀਤਾ, ਉਹਨੇ ਕਿਹਾ ਫੇਰ ਦੂਜਾ ਆਇਆ ਅਸੀਂ ਕੀ ਕਰੀਏ, ਤੀਜਾ ਆਇਆ ਫੇਰ ਮਤਲਬ ਇੱਕ ਬੜਾ ਤੂੰ ਕਿਤੇ ਅੱਲਾ ਮਾਫੀ ਦੇਵੇ, ਪਤਾ ਨਹੀਂ ਸਵਿਟਜ਼ਰਲੈਂਡ ਆ ਗਿਆ ਤੂੰ। ਥੱਲੇ ਸਾਰੇ ਇਦਾਂ ਦੇ। ਇਹਨੇ 5 ਮਿੰਟ ਬਾਅਦ ਪੋਸਟ ਹੀ ਡਿਲੀਟ ਕਰਤੀ। ਅਗਲੀ ਨੇ ਪੋਸਟ ਪਾਈ ਮੈਂ ਲਾਹੌਰ ਨਹੀਂ ਆ ਰਹਾ। ਇਹਨੇ ਫੈਸਲ ਭਾਈ ਨੇ ਵੀ ਸਟੇਟਸ ਪਾਇਆ ਤੇ 4-5 ਜਣੇ ਕਹਿੰਦੇ ਫੜੋ ਇਦਾਂ ਹੀ ਲੱਭਣੇ ਪਏ ਨੇ। ਸੋਰੀ ਟੂ ਸੇ ਉਸਤਾਦ ਜੀ ਭਾਈ ਵੈਸੇ ਫੈਸਲ ਨੇ ਭਾਈ ਸਟੇਟਸ ਪਾਇਆ ਹੋ ਕਿਤੇ ਐਮਬੀ ਘੱਟ ਸੀ 6 ਲਾਟੂ ਹੀ ਚੱਲਦਾ ਰਿਹਾ ਉਹ ਲੱਗਾ ਹੀ ਤੇ ਹੋ ਗਿਆ ਆ ਗਿਆ ਤੇ ਕਹਿੰਦੇ ਵੇਖੇ ਹੀ ਨਹੀਂ ਕਿਸੇ ਨੇ ਯਾਰ। ਅੱਛਾ ਕਹਿੰਦਾ ਲਾਟੂ ਹੀ ਚੱਲਦਾ ਰਿਹਾ। ਤਾਂ ਇਹ ਲਾਟੂ ਹੀ ਚੱਲਦਾ। ਓਏ ਆਹੋ ਆਵਾਸ ਨੇ ਵੀ ਸਟੇਟਸ ਪਾਇਆ ਮੈਂ ਲਾਹੌਰ ਆ ਰਹਾ ਉਸ ਤੇ ਸਾਰੀ ਆਵਾਮ ਕਚਹਿਰੀਆਂ ਪਹੁੰਚ ਗਈ ਕਿ ਤਰੀਕ ਤੇ ਹੀ ਆਇਆ। ਯਾਰ ਇਹ ਵੀ ਬੜੀ ਭੈੜੀ ਆਦਤ ਆ ਯਾਰ। ਕਈ ਵੇਖੇ ਰੋਟੀ ਖਾਣ ਲੱਗੇ ਹੋਟਲ ਤੇ ਬੈਠੇ ਆ, ਪਹਿਲੇ ਇਹ ਤਸਵੀਰ ਖਿੱਚ ਲਓ ਪਹਿਲੇ ਯਾਰ, ਰੋਟੀ ਨਾ ਜੇ ਸ਼ੁਰੂ ਕਰਨਾ। ਇਹ ਅੱਜ ਤੋਂ ਬਹੁਤ ਸਾਲ ਪਹਿਲੇ ਇੱਕ ਗੋਰੇ ਨੇ ਇੰਟਰਵਿਊ ਦਿੱਤਾ ਸੀ, ਉਹਨੇ ਕਿਹਾ ਸੀ ਸੈਲਫੀ ਜਿਹੜਾ ਨਾ ਐਕਸਟਰਾ ਹਰ ਜਗ੍ਹਾ ਤੇ ਹੀ, ਇਹ ਵੀ ਇੱਕ ਸਾਈਕੀ ਦਿਮਾਗ ਦੀ ਬਿਮਾਰੀ ਹੈ। ਬਿਲਕੁਲ ਇਸ ਤਰ੍ਹਾਂ ਹੀ ਉਸਤਾਦ ਜੀ। ਸਾਈਕੋ ਬੰਦੇ ਇਹ ਵੀ ਇੱਕ ਕਿਸਮ ਆ ਉਹਦੀ, ਹਰ ਜਗ੍ਹਾ ਤੇ ਹਰ ਟਾਈਮ ਦੀ। ਇਹ ਵੀ ਇੱਕ ਅੱਛਾ ਵਾਕਈ ਸਹੀ ਗੱਲ ਆ। ਅੱਛਾ ਕਈ ਲੋਕ ਜਾਂਦੇ ਨੇ, ਸੌਰੀ ਤੁਹਾਡੀ ਗੱਲ ਕੱਟਣਾ, ਕਿ ਕਿਸੇ ਸ਼ਹਿਰ ਤੁਸੀਂ ਦੂਸਰੇ ਸ਼ਹਿਰ ਗਏ ਨਾ, ਉਹਨਾਂ ਸਭ ਤੋਂ ਪਹਿਲਾਂ ਉਤਰਤੇ ਹੋਏ ਹਮਾਰੀ ਸੈਲਫੀ ਇੱਕ ਹੈ, ਅੱਗੋਂ ਰੋਟੀ ਅੱਗੇ ਪਈ ਉਹਦੀ ਲੈਦਾ ਉੱਥੇ ਜਿਸ ਤਰ੍ਹਾਂ ਕਈ ਬੰਦੇ ਹੁੰਦੇ ਨੇ। ਅੱਛਾ ਹੁਣ ਇੱਕ ਹੋਰ ਗੱਲ ਹੈਗੀ ਨਾ, ਸਾਡੀਆਂ ਮਾਰਕੀਟਾਂ 'ਚ ਚੱਲਦਾ ਹੁੰਦਾ ਯਾਰ, ਗਾਹਕ ਨੂੰ ਅਕਸਰ ਕਹਿਣਾ ਯਾਰ ਇਹ ਲੀਕਾਂ ਵਾਲਾ ਭਾਰੂ ਆ। ਇਹਦਾ ਕੀ ਸੁਣੀ ਗੱਲ ਕਦੀ ਲੀਕਾਂ ਵਾਲਾ ਭਾਰੂ? ਹਾਂਜੀ ਮੈਂ ਗੱਲ ਸੁਣੀ? ਹਾਂਜੀ ਹਾਂਜੀ। ਜਿਹੜਾ ਗਾਹਕ ਬਹੁਤਾ ਤੰਗ ਕਰਨ ਵਾਲਾ ਹੋਵੇ, ਖੜੂਸ ਹੋਵੇ, ਪੈਸੇ ਵੱਧ ਘੱਟ ਕਰਨ ਵਾਲਾ ਹੋਵੇ, ਕੋਈ ਐਸਾ ਉਹਨੂੰ ਕਹਿਣਾ ਯਾਰ ਇਹ ਲੀਕਾਂ ਵਾਲਾ ਭਾਰੂ ਆ ਗਏ, ਲੀਕਾਂ ਵਾਲਾ ਭਾਰੂ, ਲੀਕਾਂ ਵਾਲਾ ਭਾਰੂ। ਅੱਛਾ ਉਹਨੂੰ ਇਹ ਕਹਿੰਦੇ ਨੇ। ਇਹ ਕਈ ਲੀਕਾਂ ਵਾਲੇ ਭਾਰੂ ਜਿਹੜੇ ਹੁੰਦੇ ਨਾ ਸਾਈਕੀ, ਔਰ ਮੈਂ ਤੁਹਾਨੂੰ ਪਛਾਣ ਦੱਸਦਾ, ਢਿੱਡੋਂ ਯਾਨੀ ਕਿ ਜਿਹੜਾ ਬੰਦਾ ਸਾਜ਼ਿਸ਼ੀ ਗੀੜੇਬਾਜ਼ ਔਰ 24 ਘੰਟੇ ਕਿਸੇ ਨਾ ਕਿਸੇ ਸਾਜ਼ਿਸ਼, ਉਹਦੇ ਮੋਬਾਈਲ 'ਚ ਰਿਕਾਰਡਿੰਗ 24 ਘੰਟੇ ਆਨ ਹੋਏਗੀ ਹਰ ਕਾਲ ਦੀ, ਉਹਨੂੰ ਜ਼ਰੂਰਤ ਹੋਵੇ ਨਾ ਹੋਵੇ। ਆਪਣੇ ਵਹਿਮ ਚ। ਹਾਂਜੀ ਯਾਨੀ ਰਿਕਾਰਡਿੰਗ ਹਾਂ, ਉਹਦੇ ਬਹੁਤ ਸਾਰੇ ਲੋਕ ਹੁੰਦੇ ਨੇ ਮੋਬਾਈਲ 'ਚ ਰਿਕਾਰਡਿੰਗ ਤੋਂ ਬਗੈਰ ਫੋਨ ਨਹੀਂ ਸੁਣਨਾ ਉਹਨਾਂ ਨੇ। ਕਿਉਂ? ਬਸ ਇਹ ਵੀ ਸਾਈਕੀ ਹੈ ਇੱਕ ਲੀਕਾਂ ਵਾਲੇ ਉਹ ਵੀ। ਬਈ ਮੈਂ ਤੈਨੂੰ ਸੇਜ ਦਾ ਫੋਨ ਆਇਆ ਤੇ ਰਿਕਾਰਡਿੰਗ ਤੇ ਪਾਉਣ ਦੇ, ਕੋਈ ਗਲਤ ਗੱਲ ਨਾ। ਅੱਛਾ ਫੈਸਲ ਘਰ ਗਿਆ ਤੇ ਬੱਚੇ ਕਹਿੰਦੇ ਉਹ ਲੀਕਾਂ ਵਾਲਾ ਭਾਰੂ ਆ। ਫੈਸਲ ਭਾਈ ਦਾ ਬੇਟਾ ਇਹਨਾਂ ਦੀ ਹਰ ਕਾਲ ਰਿਕਾਰਡ ਕਰਦਾ ਸੀ। ਮੈਂ ਕਿਹਾ ਯਾਰ ਇੰਨਾ ਪਿਆਰ ਉਹਨਾਂ ਦੀ ਆਵਾਜ਼ ਨਾਲ। ਕਹਿੰਦਾ ਨਹੀਂ ਮੈਂ ਤਾਂ ਸਬੂਤ ਇਕੱਠੇ ਕਰਨ ਦੇ ਆਇਆ। ਘਰ ਰੋਟੀ ਰੱਖੀ ਸਹੁਰੇ ਦੇ ਅੱਗੇ ਤੇ ਦਾਲ ਰੱਖੀ, ਸਾਰੇ ਕਹਿੰਦੇ ਯਾਰ ਦਾਲ ਹੀ ਹੈ, ਕਹਿੰਦਾ ਕੋਈ ਨਹੀਂ ਲੀਕਾਂ ਵਾਲਾ ਭਾਰੂ। ਚਲੋ ਕੋਈ ਗੱਲ ਲੇਕਿਨ ਨਾ ਉਸਤਾਦ ਜੀ ਥੋੜੀ ਜਿਹੀ ਨਾ ਮਾਜ਼ਰਤ ਨਾਲ ਕਹਿੰਦੇ ਅੱਛਾ ਰਿਕਾਰਡਿੰਗਸ ਕੁਝ ਲੋਕ, ਸੌਰੀ ਫੈਸਲ ਸਾਹਿਬ ਇਹ ਵੀ ਗੱਲ ਅਹਿਮ ਭੁੱਲ ਜਾਣੀ ਸੀ, ਰਿਕਾਰਡਿੰਗਸ ਕੁਝ ਲੋਕ ਇਸ ਮਾਮਲੇ 'ਚ ਕਰਦੇ ਨੇ ਕਿ ਆਪਣੇ ਲਮਹਾਤ ਜਿਹੜੇ ਕੈਪਚਰ ਕਰਦੇ ਰਹਿੰਦੇ ਨੇ, ਉਹ ਬਹੁਤ ਨੁਕਸਾਨ ਵੀ ਹੁੰਦਾ ਉਹਨਾਂ ਨੂੰ। ਵੀਡੀਓ ਦੇ ਆਡੀਓ ਤੇ ਬਹੁਤ ਨੁਕਸਾਨ ਵੀ ਹੁੰਦਾ ਹੈ, ਮਤਲਬ ਬਹੁਤ ਸਾਰੀਆਂ ਜਿਹੜੀਆਂ ਤੁਹਾਡੀ ਪਰਸਨਲ ਤੁਹਾਡਾ ਟਾਈਮ ਹੁੰਦਾ ਹੈ, ਠੀਕ ਹੈ ਨਾ, ਬਹੁਤ ਜ਼ਿਆਦਾ ਜਿਹੜਾ ਤੁਹਾਡਾ ਬਹੁਤ ਇੱਕ ਹਾਰਡ ਪਰਸਨਲ, ਉਹ ਵੀ ਰਿਕਾਰਡ ਕਰ ਲੈਂਦੇ ਨੇ ਕਈ ਲੋਕ ਐਵੇਂ ਯਾਦਗਾਰ ਲਵਾਉਣ ਲਈ, ਲੇਕਿਨ ਉਹ ਬਹੁਤ ਨੁਕਸਾਨ ਦੇ ਉਸਤਾਦ ਜੀ ਜਿਹੜੀਆਂ ਵੀਡੀਓਜ਼ ਅਕਸਰ ਫੇਸਬੁੱਕ ਤੇ ਕਿਤੇ ਦੂਸਰੇ, ਉਹ ਗੱਡੀਆਂ ਵੱਜਦੀਆਂ ਦੀ ਵੀਡੀਓਜ਼, ਕਿਸੇ ਨੇ ਕੋਈ ਚੋਰੀ ਕੀਤੀ ਉਹਦੀ ਪਤਾ, ਕਿਸੇ ਨੇ ਫਾਇਰ ਮਾਰਿਆ, ਉਹ ਵੀਡੀਓਜ਼ ਔਨ ਰੱਖਣ ਵਾਲੇ ਬੰਦਿਆਂ ਦੀ ਆਦਤ ਦੀ ਵਜ੍ਹਾ ਤੋਂ ਵੀ ਜ਼ਿਆਦਾਤਰ ਸੀਸੀਟੀਵੀ ਦੀ ਆਈ ਨਹੀਂ। ਦੁਕਾਨ ਦੇ ਬਾਹਰ ਕੋਈ ਮਸਲਾ ਬਣਿਆ, ਸੀਸੀਟੀਵੀ ਫੁਟੇਜ ਲੈ ਕੇ ਅਪਲੋਡ ਕਰਤੀ, ਕਿਉਂਕਿ ਜਦੋਂ ਕਿਤੇ ਫਾਇਰਿੰਗ ਪੂਰੀ ਹੋ ਰਹੀ ਉਦੋਂ ਤਾਂ ਕੋਈ ਵੀ ਨਹੀਂ ਬਣਾਉਂਦਾ, ਬਹੁਤ ਦੂਰ ਕਿਤੇ ਬਣਾਉਂਦੇ, ਉਹ ਦੇਖੋ ਦੇ ਮਾਰ। ਅੱਛਾ ਇਹ ਫੇਕ ਵੀ ਬਣ ਰਹੀਆਂ ਨੇ,
ਐਕਟ ਕਰਕੇ ਸੀਸੀਟੀਵੀ ਦੇ ਵਿੱਚ ਹੀ ਵਿਊਜ਼ ਲੈਣ ਲਈ, ਸੀਸੀਟੀਵੀ ਦੇ ਵਿੱਚ ਹੀ ਐਕਟ ਕਰਨਾ ਕਿ ਵੀ ਦੁਕਾਨਦਾਰ ਆ ਤੇ ਉਹ 2-3 ਜਣੇ ਅੰਦਰ ਆਏ ਨੇ ਡਾਕੂ ਬਣ ਕੇ, ਉਹਨਾਂ ਨੇ ਲੁੱਟ ਲਿਆ ਤੇ ਉਹਨੂੰ ਮਾਰ ਕੇ ਨਿਕਲ ਗਏ। ਅੱਛਾ ਹਾਂਜੀ, ਉਹ ਸਾਰਾ ਐਕਟ ਹੁੰਦਾ, ਉਹ ਆਪਣੇ ਹੀ ਯਾਰ ਦੋਸਤ ਹੁੰਦੇ। ਇਹ ਵੀ ਕੰਟੈਂਟ ਚੱਲ ਰਿਹਾ। ਓਰੇ ਯਾਰ ਲੇਕਿਨ ਉਹਨਾਂ ਲਈ ਕਲੈਪ ਯਾਰ, ਕੀ ਸੋਚ ਉਹਨਾਂ ਨੇ ਬੁਰੀ ਆਦਤ ਆ ਫਰੀਦ। ਹੁਣ ਉਸਤਾਦ ਜੀ ਇੱਕ ਮੇਰੀ ਆਦਤ ਨਾ ਬਹੁਤ ਬੁਰੀ ਸੀਗੀ, ਇਹ ਕੋਈ 10 ਕੁ ਸਾਲ ਰਹੀ ਹੈ ਮੇਰੀ ਆਦਤ। ਮੈਂ ਉਸਤਾਦ ਜੀ ਮੈਂ ਡਾਇਰੀ ਲਿਖਦਾ ਹੁੰਦਾ ਸੀਗਾ, ਡੇਲੀ ਮੇਰੇ ਨਾਲ ਜੋ ਜੋ ਹੋਇਆ, ਜੋ ਜੋ ਮੈਂ ਕੀਤਾ, मैं आगे राती नोट कर लेना कि आज मैंने ये किया, आज ये खूबसूरत लम्हे मैंने कैद किए, फलां जगह पे गया, फलां से मुलाकात हुई। उस्ताद जी ਇਹ ਮੈਂ ਲਿਖਦਾ ਹੁੰਦਾ ਸੀਗਾ, ਮੈਨੂੰ ਇਹ ਬੜੀ ਬੁਰੀ ਆਦਤ ਸੀ। ਸਾਰਾ ਦਿਨ ਦਾ ਕੰਮ ਲਿਖਣਾ, ਕੀ ਹੋਇਆ ਕੀ ਨਹੀਂ, ਜੋ ਜੋ ਮੈਨੂੰ ਮਿਲਿਆ, ਜੋ ਜੋ ਮੈਂ ਹਾਂਜੀ ਕੀਤਾ। ਉਹ ਵਾਕਈ ਵਿਊਜ਼ ਵਾਸਤੇ ਉਹ ਬਣਾਉਂਦੇ ਵੀਡੀਓ। ਹਾਂਜੀ ਭਾਈ ਫੈਸਲਿੰਗ ਭਾਈ ਵਿਊਜ਼ ਵਾਸਤੇ ਵੀਡੀਓ ਬਣਾਈ, ਉਹ ਵਿਊਜ਼ ਪੈ ਗਏ, ਉਹ ਡਾਕੂ ਅਸਲ ਸੀਗੇ ਭਾਈ ਉਹਨੇ ਉਹ ਲੈ ਗਏ ਸਾਰਾ ਹੀ। ਕਹਿੰਦਾ ਕੀ ਕਰਨਾ ਹੈ। ਲੇਕਿਨ ਉਸਤਾਦ ਜੀ ਹੁਣ ਮੈਂ ਨਾ ਗੱਲ ਇੱਕ ਕਰਾਂਗਾ, ਕਹਿੰਦੇ ਛੋਟਾ ਮੂੰਹ ਬੜੀ ਬਾਤ। ਨਹੀਂ ਮੂੰਹ ਵੀ ਵੱਡਾ ਹੀ ਹੈ ਮਾਸ਼ਾਅੱਲਾ, ਠੀਕ। ਹੈਲਪਲਾਈਨ ਤੋਂ ਫੋਨ ਆਇਆ ਇਹਨਾਂ ਨੂੰ ਤੇ ਉਹ ਵੀ ਰਿਕਾਰਡਿੰਗ ਤੇ ਪਾਈ ਕਾਲ। ਉਹਦਾ ਕੀ ਫਾਇਦਾ ਦੱਸ। ਭਰਾਵਾ ਹੁਣ ਉਹ ਸਿਆਣੇ ਹੋ ਗਏ ਆ, ਉਹ ਹੁਣ ਭਾਈ ਦੱਸਦੇ ਆ ਕਿ ਅਭੀ ਇਹ ਕਾਲ ਰਿਕਾਰਡ ਹੋ ਰਹੀ ਹੈ। ਸ਼ੁਰੂ ਤੋਂ ਦੱਸਦੇ, ਪਹਿਲੇ ਸ਼ੁਰੂ ਤੋਂ ਹੀ ਦੱਸਦੇ, ਪਹਿਲੇ ਨਹੀਂ ਸੀ ਦੱਸਦੇ ਹੁੰਦੇ। ਪਹਿਲੇ ਦਿਨ ਤੋਂ ਹੀ ਦੱਸਦੇ, ਪਹਿਲੇ ਦਿਨ ਤੋਂ ਹੀ ਦੱਸਦੇ ਸੀ ਕਿ ਆਪ ਕੀ ਉਹਦੀ ਵਾਸਤੇ ਰਿਕਾर्ड की जा रही है। हाँ, सेफ्टी वास्ते या किसी वास्ते कॉल। लेकिन उस्ताद जी सर्विस के मेयार को बेहतर सर्विस को मेयार को बेहतर बनाने के ये कॉल रिकॉर्ड की जा सकती है। ਹੈਲਪਲਾਈਨ ਤੇ ਦੱਸਦੇ ਉਹ ਯਾਰ ਸਾਰੇ ਹੀ ਕਰਦੇ ਸੀ ਪਹਿਲੇ ਦਿਨ ਤੋਂ ਹੀ। ਫੈਸਲ ਸਾਹਿਬ ਜਾਣਦੇ ਨਾ, ਛਿੰਝ ਨਾ ਪਾ ਕੇ ਬਹਿ ਜਾ। ਅੱਛਾ, ਜਦੋਂ ਆਪਸ ਦੇ ਵਿੱਚ ਕਾਲ ਹੁੰਦੀ ਸੀ ਉਹ ਵੀ ਦੱਸਦੇ ਸੀ? ਨਹੀਂ ਨਹੀਂ, ਤੂੰ ਹੈਲਪਲਾਈਨ ਦੀ ਗੱਲ ਕੀਤੀ, ਹੈਲਪਲਾਈਨ ਤੇ ਰਹਿ ਹੁਣ ਆਪਸ ਚ ਕਾਲ ਤੇ ਆ ਗਿਆ। ਨਹੀਂ ਨਹੀਂ, ਤੁਸੀਂ ਕਿਹਾ ਜਿਹੜੀ ਰਿਕਾਰਡਿੰਗ ਲੋਕ ਹਾਂਜੀ, ਕਰਦੇ ਉਹ ਵੀ ਕੁਝ ਟਾਈਮ ਲਈ ਸੇਵ ਹੁੰਦੀ ਹੈ, ਲਾਈਫ ਟਾਈਮ ਨਹੀਂ ਹੁੰਦੀ, ਲੇਕਿਨ ਕੁਝ ਟਾਈਮ ਲਈ, ਕੁਝ ਦੇਰ ਲਈ ਤੁਸੀਂ ਉਹ ਕਢਵਾ ਸਕਦੇ ਹੋ। ਕਢਵਾਉਂਦੇ ਨਹੀਂ ਤਾਜੀ ਇੰਨਾ ਟੁੱਟਾ ਇਹਨਾਂ ਕੋਲ ਮੋਬਾਈਲ ਆ, ਇੱਕ ਫਿਲਮ 2 ਦਫਾ ਦੇਖਦੇ, ਪਹਿਲੇ ਇੱਧਰ ਅੱਧੀ ਇੱਧਰੋਂ ਦੇਖਦੇ, ਅੱਧੀ ਫਿਰ ਇੱਧਰੋਂ ਦੇਖ ਕੇ ਕਹਿੰਦੇ ਅੱਛਾ ਪੂਰੀ ਹੋ ਗਈ। ਸਕਰੀਨ ਟੁੱਟੀ ਹੈ, ਅੱਧੀ ਇੱਧਰ ਸਕਰੀਨ ਟੁੱਟੀ ਹੈ, ਪਹਿਲੇ ਇੱਧਰਲੀ ਸਾਈਡ ਵੇਖੀ ਜਾਂਦਾ, ਬਾਅਦ ਚ ਪਿੱਛੇ ਕਰਕੇ ਥੱਲੜੀ ਸਾਈਡ ਤੇ ਵੇਖੀ ਜਾਂਦਾ, ਫਿਰ ਆਪਣੇ ਦਿਮਾਗ 'ਚ ਸੀਨ ਜੋੜੀ ਜਾਂਦਾ। ਤਾਜੀ ਫੁੱਲ ਟੁੱਟਾ ਮੋਬਾਈਲ ਭਾਈ ਫੈਸਲ ਕੋ। ਨਾਲ ਇਹਨਾਂ ਨੇ 에어ਪੋਰਟ ਵੀ ਚੁੱਕੇ, ਡਿਵਾਈਸ ਵੀ ਚੁੱਕੀ, ਜਿੱਦਾਂ ਬਹੁਤ ਵੱਡਾ ਚੈਨਲ ਨਹੀਂ ਚਲਾ ਰਹੇ ਤੇ ਉਹਦੀ ਸਿਗਨਲ ਹੀ 2 ਆ ਰਹੇ ਉਹਦੇ। ਬਾਕੀ ਇਹਨੂੰ ਕੁੜੀ ਨੇ ਕਿਹਾ ਕਿ ਆਪकी कॉल रिकॉर्ड हो रही है तो ਉਹਦੀਆਂ ਤਾਰੀਫਾਂ ਕਰੋ, मैं आपका फैन हूँ, आप बहुत अच्छी लगती है। मारा जी क्या कॉल रिकॉर्ड हो रही है, कहते ठीक है बाजी मैं फिर ठहर के करता। ਉਹਦੇ ਬਾਅਦ ਚ ਕਹਿੰਦਾ ਉਹ ਬਚ ਗਈ। ਹੈਲਪਲਾਈਨ ਦੀ ਕੁੜੀ ਨੂੰ ਕਹੀਏ ਮੈਂ ਤੇਰੀ ਲੋਕੇਸ਼ਨ ਕੱਢ ਲੈਣੀ ਉਹ, ਮੈਂ 1 ਮਿੰਟ। ਕਈ ਬੜੇ ਤੰਗ ਕਰਦੇ ਹੁੰਦੇ ਸੀ ਯਾਰ, ਪਹਿਲੇ ਹੈਲਪਲਾਈਨ ਤੇ ਕਾਲ ਕਰਕੇ ਤੰਗ ਕਰਨਾ, ਐ ਨਹੀਂ ਹੋ ਰਿਹਾ, ਨਹੀਂ ਹੋ ਰਿਹਾ। ਲੇਕਿਨ ਉਹਨਾਂ ਨੇ ਭਾਈ ਸਾਰੇ ਤਰੀਕੇ ਹੁਣ ਲੱਭ ਲਏ। ਲੇਕਿਨ ਉਸਤਾਦ ਜੀ ਥੋੜੀ ਜਿਹੀ ਪਲੈਨਿੰਗ, ਮਿਸ ਪਲੈਨਿੰਗ ਹੋਈ ਤੁਹਾਡੀ, ਮਾਜ਼ਰਤ ਨਾਲ। ਹੈਲਪਲਾਈਨ ਦੀ ਭਾਈ ਕੁੜੀ ਦਾ ਇਹਨਾਂ ਨੇ ਫੋਨ ਕੀਤਾ, ਕਿਤੇ ਉਹ ਬੋਲੀ ਤੁਹਾਨੂੰ ਕਹਿੰਦੇ ਆ ਬੰਦਾ ਆ ਗਿਆ ਤੇਰਾ ਕੰਮ ਤੋਂ, ਪਕਾਇਆ ਕੀ ਪਕਾਇਆ ਕੀ ਅੱਜ। हेल्पलाइन ਤੇ ਕਾਲ ਕੀਤੀ ਤੇ ਉਹ ਕਿਤੇ ਵਾਹ ਘੰਟਾ ਹੀ ਲੱਗਾ ਰਿਹਾ, ਰਿਸ਼ਤੇਦਾਰੀ ਨਿਕਲ ਆਈ, ਉਹਨੂੰ ਪੁੱਛਣੇ ਅੱਛਾ ਤੂੰ ਉਹਦੀ ਕੁੜੀ, ਠੀਕ ਆ ਮੈਂ ਫਲਾਣੇ ਦਾ। ਕਿੰਨੀ ਦੇਰ ਲੱਗ ਗਈ। ਅੱਛਾ ਤੁਸੀਂ ਗੌਰ ਕਰੋ, ਉਸਤਾਦ ਜੀ ਨੇ ਜਿਹੜੀ ਸ਼ਰਟ ਪਾਈ ਨਾ, ਕੋਟੀਆਂ ਦਾ ਬਾਹਰ ਇਦਾਂ ਦਾ ਪੇਂਟ ਹੁੰਦਾ ਹੀ ਸੀਮਟ ਦਾ ਉਹਨੂੰ ਕਹਿੰਦੇ ਨੇ ਗ੍ਰਾਫਿਕ ਵਾਲ, ਪਤਾ ਨਹੀਂ ਕੀ ਉਹਨੂੰ ਕਹਿੰਦੇ। ਔਰ ਉਹ ਵਾਟਰਪ੍ਰੂਫ ਵੀ ਹੁੰਦਾ, ਉਹ ਤੇ ਪਾਣੀ ਵੀ ਪਈ ਜਾਵੇ ਨਾ, ਬਾਰਿਸ਼ ਵੀ ਪਈ ਜਾਵੇ। ਉਸਤਾਦ ਜੀ ਨੂੰ ਹੋ ਪਤਾ ਨਹੀਂ ਕੀ ਗਿਆ, ਫੈਸ਼ਨ ਹੀ ਭੁੱਲ ਗਏ ਭਾਈ ਫੈਸਲੇ ਭਾਈ ਨਹੀਂ ਹੈ ਬਸ। ਸਰ ਇੱਕ ਮਿੰਟ ਮਾਜ਼ਰਤ, ਮੈਂ ਰਾਤੀ ਆਪਣੇ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਸਟਾਰ ਜਿਹੜੇ ਹੁੰਦੇ ਨੇ ਨਾ, ਉਹਨਾਂ ਨੇ ਆਪਣੇ ਨਾਲ ਇੱਕ ਮੇਕਅਪ ਆਰਟਿਸਟ, ਇੱਕ ਫਲਾਣਾ, ਮੈਂ ਕਿਹਾ ਸਾਡੇ ਸਟਾਰ ਜੀ ਐਨ ਜੀ ਤੁਰੇ ਫਿਰਦੇ ਆ। ਮੈਂ ਤੁਹਾਨੂੰ ਦੱਸਦਾ ਇਹਦੀ ਵਜ੍ਹਾ ਹੁੰਦੀ ਹੈ, ਉਸਤਾਦ ਜੀ ਜਿਹੜੇ ਹੁੰਦੇ ਨੇ ਸਟਾਰ, ਹਾਂਜੀ, ਜਿਸ ਸਟਾਰ ਦੀ ਜਿਹੜਾ ਉਹਦਾ ਲਾਈਫ ਪਾਰਟਨਰ, ਉਹ ਅਗਰ ਨਹੀਂ ਨਾ ਸਮਝਦਾ ਕਿ ਇਹ ਆਰਟਿਸਟ ਆ, ਤੇ ਉਹ ਬਰਬਾਦ ਆਰਟਿਸਟ। ਵੱਡੀ ਗੱਲ ਆ ਸਾਜ ਜੀ ਨਾਲ ਤਾਂ ਉਹ ਤੁਹਾਡੀ ਗੱਲ ਠੀਕ, ਲੇਕਿਨ ਸਾਜ ਜੀ ਲੇਕਿਨ ਉਹ ਜਿੱਦਾਂ ਸਟਾਰ ਵੱਡੇ ਵੱਡੇ ਨੇ, ਉਹਨਾਂ ਨੇ ਆਪਣੇ ਸਾਰੇ ਰੱਖੇ ਹੁੰਦੇ ਬੰਦੇ ਨੇ ਕਿ ਉਹ ਤੁਹਾਨੂੰ ਤਿਆਰ ਕਰਨ ਵਾਲਾ, ਤੁਹਾਡੇ ਹੇਅਰ ਸਟਾਈਲ। ਨਹੀਂ ਉਹਨੇ ਸ਼ੋ ਟਾਈਮ, ਹਾਂਜੀ ਉਹ ਸਿਰਫ ਸ਼ੋ ਟਾਈਮ, ਹਾਂਜੀ ਠੀਕ ਹੈ ਨਾ। ਲੇਕਿਨ ਤੁਹਾਨੂੰ ਜਿਹੜਾ ਤੁਹਾਡੀ ਵਾਈਫ ਜਾਂ ਤੁਹਾਡਾ ਕੋਈ ਲਾਈਫ 'ਚ ਐਸਾ ਜੀ ਜਿਹਨੂੰ ਪਤਾ ਹੈ ਬਾਹਰ ਚੱਲੇ ਉਦਾਂ ਨਹੀਂ ਉੱਥੇ ਬੰਦੇ ਹੋਣੇ ਨੇ, ਉੱਥੇ ਤੁਹਾਨੂੰ ਲੋਕ ਇਦਾਂ ਕਰਨਗੇ, ਜੁੱਤੀ ਆ ਪਾਓ, ਨਹੀਂ ਸ਼ੂਜ਼ ਪਾਓ, ਨਹੀਂ ਆ ਤੁਸੀਂ ਮੂੰਹ ਧੋ ਕੇ ਜਾਓ ਬਾਹਰ, ਨਹੀਂ ਆ ਸ਼ਰਟਾਂ ਪਾ ਕੇ ਜਾਓ, ਉਹ ਹੁੰਦੇ ਨੇ ਸਟਾਰ ਨਜ਼ਰ ਆਉਂਦੇ ਨੇ, ਘਰੋਂ ਨਿਕਲਦੇ ਨੇ ਜਦੋਂ ਕਿ ਯਾਰ ਇਹਦੇ ਪਿੱਛੇ ਕੋਈ ਜੀ ਹੈ। ਬਿਲਕੁਲ ਇਹ ਗੱਲ ਵਾਹ ਵਾਹ ਵਾਹ, ਵੱਡੀ ਲਾ ਲਓ ਹੁੰਦਾ ਤੁਸੀਂ, ਵੱਡੀ ਗੱਲ। ਸਾਡੇ ਸਾਰੇ ਜੀ ਇਦਾਂ ਦੇ ਕਹਿੰਦੇ ਨੇ ਮੇਰੇ ਲਈ ਤੂੰ ਕੁਝ ਨਹੀਂ ਕਰਦਾ। ਸਰ ਜੀ ਅਕਸਰ ਗੱਲ ਕਰਕੇ ਨਾ ਬੜੀ ਦੂਰ ਸੁੱਟ ਦਿੰਦੇ।
ਯਾਰ ਮੈਂ ਯਾਦ ਕਰਾ। ਮੇਰੀ ਵਾਈਫ ਅੱਲਾਹ ਪਾਕ ਜ਼ਿੰਦਗੀ ਕਰੇ ਉਸਤਾਦ ਜੀ ਬੂਟ ਮੇਰੇ ਪਾਲਿਸ਼ ਥੋੜੀ ਲੰਘ ਗਈ ਹੈ, ਬਹੁਤੀ ਰਹਿ ਗਈ ਹੈ ਫਰੀਦ। ਭਾਈ ਫੈਸਲ ਨੇ ਭਾਈ ਰੱਖ ਲਿਆ ਉਹ ਡਰੈਸ ਡਿਜ਼ਾਈਨ ਸਾਡੀ ਇਦਾਂ ਹੀ ਉਸਤਾਦ ਜੀ ਖੁਸ਼ ਰਹਿੰਦੇ ਲੰਘ ਜਿਹੜੀ। ਸਾਡੀ ਇਦਾਂ ਹੀ ਵੇਖੀ ਕਿੰਨੀ ਲੰਮੀ ਆ। ਯਾਰ ਇਹਦੇ ਗੱਲ ਯਾਰ ਪਿਛਲੀ ਨੰਗੀ ਹੈ, ਪਤਾ ਹੀ ਨਹੀਂ ਲੱਗਾ, ਅਗਲੀ ਵੇਖੀ ਕਿੰਨੀ ਪਤਾ ਹੀ ਲੱਗੀ ਜਾਣਾ, ਵੇਖੀ ਕਿ ਨੰਗੀ ਜਾ ਰਹੀ। ਉਸਤਾਦ ਜੀ ਆਪਾਂ ਅਲਹਮਦੁਲਿਲਾ ਸਾਡੀ ਸਭ ਤੋਂ ਵੱਡੀ, ਮੈਂ ਆਪਣੀ ਦੱਸਾਂ ਨਾ, ਮੈਂ ਟੈਨਸ਼ਨ ਲੈਂਦਾ ਨਹੀਂ ਇੰਨੀ, ਜਿੰਨੀ ਮੈਨੂੰ ਆਉਂਦੀ ਨਾ ਮੈਂ ਉਨੀ ਉਹ ਹਜ਼ਮ ਨਹੀਂ ਕਰਦਾ, ਮੈਂ ਐਂ ਕਰਕੇ ਤੇ ਮੈਂ ਤਦ ਬਚਿਆ। ਹਾਂ ਮੈਂ ਤਾਂ ਹਫਤਾ ਨਾ ਲੱਗੇ ਜਨਾਬ, ਮੈਂ ਘੋੜੇ ਵਰਗਾ ਹੋ ਜਾਵਾਂ। ਹਾਂਜੀ ਉਸਤਾਦ ਜੀ ਨੇ ਜ਼ਿੰਦਗੀ 'ਚ ਸ਼ੁਕਰ ਅੱਲਾ ਦਾ ਕਦੀ ਚੰਗਾ ਸੋਚਿਆ ਨਹੀਂ ਤੇ ਕਿਸੇ ਨਾਲ ਮਾੜਾ ਕਰਨੋਂ ਹਟੇ ਨਹੀਂ। ਬਸ ਇਹੀ ਗੱਲ ਆ। ਠੀਕ ਹੈ। ਆਪਣੇ ਨੂੰ ਬੁਰਾ ਹੀ ਕਰੋ ਫਰੀਦ ਜਿੰਨਾ ਤਦੀ ਤੇ ਨੂਰ ਨਹੀਂ ਨਾ ਹੈਗਾ ਭਾਣਾ। ਨਹੀਂ ਉਸਤਾਦ ਜੀ ਇਹ ਗੱਲ ਹੈਗੀ। ਉਹ ਕੋਈ ਜ਼ਿੰਦਗੀ ਨਹੀਂ ਤਾਜੀ ਮੈਂ ਹਿਸਾਬ ਲਾਇਆ ਤੁਹਾਡੇ ਤੋਂ ਕੋਈ ਮੁਫਤ ਮੈਂ ਹਾਂ ਸਹੀ ਗੱਲ, ਕਰ ਸੇਵਾ ਤੇ ਕੱਖ ਨਹੀਂ ਮਿਲਣਾ। ਕਰ ਸੇਵਾ ਤੇ ਖਵਾ ਵੀ ਮੇਵਾ। ਹਾਂ ਸਹੀ ਗੱਲ। ਅੱਛਾ ਉਸਤਾਦ ਜੀ ਗੱਲ ਹੈ ਕਿ ਤੁਸੀਂ ਬਹਰਾਲ ਸਾਜੀ ਖੁਸ਼ਕਿਸਮਤ ਆਰਟਿਸਟ ਹੁੰਦੇ ਨੇ ਹਾਂਜੀ ਜਿਨ੍ਹਾਂ ਦਾ ਲਾਈਫ ਪਾਰਟਨਰ ਨੂੰ ਪਤਾ ਹੁੰਦਾ ਕਿ ਇਹ ਆਰਟਿਸਟ ਆ। ਇਹ ਉਹ ਬੰਦਾ ਨਹੀਂ ਹੈਗਾ ਜਿਹਨੇ ਸਵੇਰ ਨੂੰ ਕੰਮ ਤੇ ਜਾਣਾ, 7 ਵਜੇ ਦੁਕਾਨ ਬੰਦ ਕਰਕੇ ਆ ਕੇ ਤੇ ਸੌਂ ਜਾਣਾ। ਇਹ ਆਰਟਿਸਟ ਆ। ਇਹ ਰਾਤ ਦਿਨ ਨਾਲ ਇਹਨਾਂ ਦਾ ਕੋਈ ਚੱਕਰ ਨਹੀਂ ਹੁੰਦਾ। ਇਹਨਾਂ ਦਾ ਟਾਈਮ ਟੇਬਲ ਦਾ ਕੋਈ, ਇਹਨਾਂ ਦੇ ਮੂਡ ਸਵਿੰਗ ਹੁੰਦੇ ਨੇ। ਜਿਹਦੀ ਲਾਈਫ 'ਚ ਉਹ ਔਰਤ ਨਹੀਂ ਨਾ ਹੈਗੀ ਲਾਈਫ ਪਾਰਟਨਰ, ਸਾਰੋ ਆਰਟਿਸਟ ਹਮੇਸ਼ਾ ਏਦਾਂ ਦਾ ਨਜ਼ਰ ਆਏਗਾ ਤੁਹਾਨੂੰ। ਡਿਪਰੈਸ ਵੀ ਤੇ ਐਨਜੀ ਕੋਈ। ਹਾਂਜੀ ਸਾਡੇ ਕੁਦਰਤੀ ਸਾਡਾ, ਹੁਣ ਸਾਨੂੰ ਕੀ ਪਤਾ ਸੀ ਅਸੀਂ ਕੋਈ ਪਦੈਸ਼ੀ ਆਰਟਿਸਟ ਆ ਪੜ੍ਹੇ ਲਿਖੇ, ਅਸੀਂ ਤੇ ਐਵੇਂ ਹੀ ਬਣ ਗਏ। ਠੀਕ ਹੈ ਨਾ। ਹੁਣ ਤੇਰਾ ਵਿਆਹ ਹੋਇਆ, ਹੁਣ ਜਦੋਂ ਤੇਰਾ ਵਿਆਹ ਹੋਇਆ ਤੈਨੂੰ ਪਤਾ ਸੀ ਤੂੰ ਅੱਜ ਇੱਥੇ ਹੋਣਾ। ਇੱਕ ਮਿਸਾਲ ਆ ਤੇ ਇੱਕ ਨਾਰਮਲ, ਲੇਕਿਨ ਇਹ ਵੀ ਅੱਲਾ ਦਾ ਸ਼ੁਕਰ ਆ ਕਿ ਇੱਕ ਹਾਊਸ ਵਾਈਫ ਆ। ਇਹਦੇ 'ਚ ਵੀ ਬੜੇ ਫਾਇਦੇ ਕਿ ਉਹਨੂੰ ਨਹੀਂ ਪਤਾ ਕਿ ਅਸੀਂ ਆਰਟਿਸਟ। ਇਹ ਵੀ ਗੱਲ ਹੈ। ਨਹੀਂ ਉਸਤਾਦ ਜੀ, ਉਸਤਾਦ ਜੀ ਨੇ ਇਹਦੀ ਜ਼ਿੰਦਗੀ ਵੱਲ ਗੌਰ ਕਰਕੇ ਇਹ ਗੱਲ ਕੀਤੀ। ਨਹੀਂ ਭਰਜਾਈ ਨੂੰ ਪਤਾ, ਉਹ ਬੜਾ ਖਿਆਲ ਰੱਖਦੀ ਫਰੀਦ ਦੀ ਮੇਨਟੇਨੈਂਸ ਦਾ। ਬੂਟ ਪਾਲਿਸ਼ ਇਹ ਉਹ ਕੱਪੜੇ ਵੀ ਪਾਵੇ, ਉਹ ਕਹਿੰਦੀ ਬਿੱਬ ਵੀ ਲਾ ਲਓ। ਨਹੀਂ ਮੈਂ ਉਹ ਔਰਤਾਂ ਲੱਭਣਾ ਉਸਤਾਦ ਜਿਹੜੀਆਂ ਟਾਈ ਸਿੱਧੀ ਕਰਦੀ ਹੁੰਦੀਆਂ ਜੇ ਤੜਕੇ ਦੇ ਨਾਲ ਕੋਟ ਪਾ ਕੇ ਤੇ ਉਹ ਕਹਿ ਔਰਤਾਂ ਤੈਨੂੰ ਵੀ ਉਹ ਤੇਰੀ ਲੱਭਦੀਆਂ। ਟਾਈ ਦੀ ਖੈਰ ਇੱਕ ਮਿੰਟ। नहीं उस्ताद जी वो लड़कियां वो कहाँ पे है? ਭਾਈ ਉਹਨਾਂ ਦਾ ਨੁਕਸਾਨ ਇੱਕ ਵੀ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਸੈਲੀਬ੍ਰਿਟੀ ਆ, ਇਹ ਕਿਤੇ ਵੀ ਝੰਬਿਆ ਜਾ ਸਕਦਾ। ਉਹਨੇ ਤੈਨੂੰ ਛੱਡਣਾ ਵੀ ਨਹੀਂ ਇਕੱਲੇ ਨੂੰ। ਓਏ ਲੇਕਿਨ ਉਸਤਾਦ ਜੀ ਫਰੀਦ ਨੂੰ ਸਲੂਟ ਹੈ, ਬੜੇ ਬੜੇ ਵੱਡੇ ਰਿਸਕ ਲਏ ਜੀ ਇਹਨੇ। ਹਾਂ ਯਾਰ ਕਰੀਦਾ ਫੈਸਲ ਸਾਹਿਬ ਮੈਂ ਸੱਚੀ ਮੁੱਚੀ ਫਰੀਦ ਮੈਂ ਓ ਯਾਰ ਮੇਰੇ ਅਫਗਾਨ ਫੈਮਿਲੀ ਸ਼ੋ ਵੇਖ ਖੁਦਾ ਜਾਣਦਾ ਮੈਂ 96 ਤੋਂ ਸਟੇਜ ਕਰ ਰਿਹਾ ਫਰੀਦ, ਮੇਰਾ ਕੋਈ ਗੱਲ ਬਾਤ ਇਹ ਉਹ ਮੇਰੀ ਧੌਣ ਲਾ ਦੇ ਯਾਰ ਇਹਨਾਂ ਨਾ ਕਰਿਆ ਕਰੋ ਤੁਸੀਂ। ਅੱਛਾ ਯਾਰ personal ਹੋ ਜਾਂਦੇ ਹੋ। ਲਓ ਜੀ ਇੱਕ ਮਿੰਟ, ਸ਼ਹਜ਼ਾਦ ਕਪੂਰ ਸਾਹਿਬ ਆਏ ਸੀ ਹਾਂਜੀ ਹਾਂਜੀ ਤੇ ਉਹ ਜੋ ਕੁਝ ਅੱਲਾ ਦੱਸ ਦੀ ਕੇ ਕਸਮ ਹੈ। ਗਏ ਨੇ ਨਾ, ਝੂਠ ਬੋਲਿਆ ਉਹਨੇ। ਨਹੀਂ ਭਾਈ ਸ਼ਹਜ਼ਾਦ ਕਪੂਰ ਸਾਹਿਬ ਨੇ ਦੱਸੀਆਂ ਗੱਲਾਂ ਹਾਂਜੀ ਕਿ ਭੈਣ ਨੂੰ ਨਹੀਂ ਠੀਕ ਸੀ। ਨਹੀਂ ਉਸਤਾਦ ਜੀ ਉਹ ਤਾਂ ਮਾਸ਼ਾਅੱਲਾ ਸਾਰਾ ਮਹੱਲਾ ਸਾਰਾ ਮੈਨੂੰ ਕਿੰਨੇ ਬਣ ਜਾਣ ਦੱਸੇ। ਮੈਂ ਦੱਸਾਂ ਫਿਰ ਮਿੰਟ ਮੈਂ ਤੈਨੂੰ ਫੈਮਿਲੀ ਸ਼ੋ ਟਕਿਆਰਾ ਮੈਂ ਉਹਨੇ ਫੈਮਿਲੀ ਸ਼ੋ ਯਾਰ ਜਦੋਂ ਫੈਮਿਲੀ ਹੁੰਦੀ ਆ, ਫੈਮਿਲੀ ਦੇ ਵਿੱਚ ਜਿਹੜੇ ਕਜ਼ਨ ਆ ਸਾਈਡ ਤੇ ਬਹਿ ਕੇ ਗੰਦੀਆਂ ਮੰਦੀਆਂ ਗੱਲਾਂ ਕਰ ਨਹੀਂ ਲੈਂਦੇ। ਸਾਡੇ ਵਿੱਚ ਕਜ਼ਨ ਵੀ ਤੇ ਹੈਗੇ ਨਾ ਸਾਡੀ ਉਮਰ ਦੇ। ਯਾਰ ਮੈਂ ਉਹ ਗੱਲ ਕਰਨ ਡਿਆ ਸੀ, ਜਿਹੜੇ ਦੁਬਈ ਦਾ ਪਲਾਨ ਉਸਤਾਦ ਜੀ ਨੇ ਕੀਤਾ ਨਾ, ਉਹ ਬਿਲਕੁਲ ਨੱਕੇ ਦੇ ਆ ਕੇ ਸੱਟ ਲਾਈ। ਉਸਤਾਦ ਜੀ ਨੂੰ ਚਾਹੀਦਾ ਸੀਗਾ ਕਿ 2 ਮਹੀਨੇ ਦਾ ਟਾਈਮ ਦਿੰਦੇ ਕਿ ਵੀ ਅਸੀਂ ਫਲਾਣੀ ਫਰਵਰੀ ਨੂੰ ਤੇ ਜਾ ਅਸੀਂ ਰਹੇ ਹਰ ਮਹੀਨੇ ਜਾਇਆ ਕਰਨਾ ਵਾ, ਲੇਕਿਨ ਔਰ ਹਰ ਮਹੀਨੇ ਕਦੀ ਬਾਕੂ, ਕਦੀ ਮਲੇਸ਼ੀਆ, ਹਾਲੈਂਡ, ਤੁਰਕੀ। ਹਟਣਾ ਨਹੀਂ ਮੈਂ ਹੁਣ ਭਾਵੇਂ ਫਿਰਨਾ ਵਾ ਬਸ। ਜਾਨੀ ਉਹ ਨਹੀਂ ਰਿਹਾ ਉਸਤਾਦ ਜੀ ਨਹੀਂ ਸਜਾਦ ਜਾਨੀ ਹੁਣ ਉਹ ਨਹੀਂ ਰਿਹਾ, ਤੁਹਾਨੂੰ ਸਮਝ ਨਹੀਂ ਆ ਰਹੀ। ਲੇਕਿਨ ਉਸਤਾਦ ਜੀ ਮੇਰੀ ਜ਼ਿੰਦਗੀ ਰਵੀ, ਮੈਂ ਤੁਹਾਨੂੰ ਫਿਰਨ ਨਹੀਂ ਦਿੰਦਾ। ਓਏ ਮੇਰੇ ਮੌਲਾ ਆਪਣੇ ਵੱਲੋਂ ਪੂਰਾ। ਉਹ ਯਾਰ ਮੈਨੂੰ ਯਾਦ ਆਇਆ ਫਰੀਦ, ਮੈਂ ਇੱਕ ਜਗ੍ਹਾ ਤੇ ਗਿਆ ਉਸਤਾਦ ਜੀ, ਮੈਂ ਲਾਹੌਰ ਬੈਠਾ, ਮਾਜ਼ਰਤ ਉਸਤਾਦ ਜੀ ਗੱਲ ਮੇਰਾ, ਮੈਂ ਲਾਹੌਰ ਬੈਠਾ ਤੇ ਉਸਤਾਦ ਜੀ ਫਿਰ ਇੱਕ ਮੈਂ ਯਾਦਗਾਰ ਫਿਲਮ ਵੇਖ ਲਈ ਸੁਲਤਾਨ ਰਈ ਸਾਹਿਬ ਦੀ। ਫਰੀਦ ਸਾਬਰੀ ਸਾਹਿਬ, ਉਹ ਫਿਲਮ ਲਾਜ਼ਮੀ ਦੇਖਣੀ ਹੈ ਤੁਸੀਂ। ਫਿਲਮ ਮੈਂ ਵੇਖੀ ਸੁਲਤਾਨ ਰਈ ਸਾਹਿਬ ਦੀ। ਉਹਦੇ 'ਚ ਇੱਕ ਹਨਾ ਅਜੀਬ ਜਿਹਾ ਯਾਰ ਮੈਂ ਮੇਰੇ ਦਿਲ ਨੂੰ ਲੱਗੀ ਕਿ ਇੱਕ ਲੜਕੀ ਦੀ ਹਨਾ ਇੱਜ਼ਤ ਨੂੰ ਬੰਦਾ ਹੱਥ ਪਾ ਰਿਹਾ ਤੇ ਰਾਈ ਸਾਹਿਬ ਨੂੰ ਪਤਾ ਲੱਗ ਰਿਹਾ ਤੇ ਹੁਣ ਰਾਈ ਸਾਹਿਬ ਪੁੱਛ ਰਹੇ ਉਹਨਾਂ ਨੂੰ, ਕੌਣ ਸੀ ਉਹ, ਦੱਸ ਕੌਣ ਸੀ, ਕੌਣ ਸੀ, ਦੂਸਰੀ ਕੌਣ ਸੀ।
ਤੇ ਉਹ ਕਿਹਨੂੰ ਕਹਿ ਰਹੇ ਨੇ, ਪੁੱਛ ਰਹੇ ਨੇ? ਮੈਂ ਉਹ ਜਿਹਦੀ ਇੱਜ਼ਤ ਨੂੰ ਹੱਥ ਪਾਇਆ ਅੱਛਾ, ਉਹਨੂੰ ਪੁੱਛ ਰਹੇ। ਉਹਨੂੰ ਕੁੱਟਣ ਦੇ ਨੇ ਤੇ ਉਹ ਕਹਿੰਦੀ ਵੀਰਾ ਅੱਛਾ ਇੱਕ ਇੱਜ਼ਤ ਲੁੱਟੀ ਗਈ ਉਹਦੀ ਤੇ ਉਤੋਂ ਕੁੱਟਣ ਦੇ ਵੀ ਕੌਣ ਸੀ? ਤੇ ਉਹ ਲੜਾ ਪ੍ਰੀਤ ਉਹ ਕਹਿੰਦੀ ਵੀਰਾ ਮੈਂ ਉਹਨੂੰ ਪਛਾਣ ਤੇ ਨਹੀਂ ਸਕਦੀ ਲੇਕਿਨ ਉਹਦਾ ਸੋਨੇ ਦਾ ਦੰਦ ਸੀ। ਠੀਕ ਹੈ ਅੱਛਾ ਯਾਰ ਕੋ ਬਤਾਓ ਨਾ। ਪ੍ਰੀਤ ਸਾਵਰੀ ਉਹਨੇ ਕਿਹਾ ਜੀ ਕਿ ਮੈਂ ਉਹਨੂੰ ਪਛਾਣ ਨਹੀਂ ਸਕਦੀ ਲੇਕਿਨ ਉਹਦਾ ਇੱਕ ਸੋਨੇ ਦਾ ਦੰਦ ਸੀਗਾ। ਰਾਈ ਸਾਹਿਬ ਕਹਿੰਦੇ ਰਾਈ ਸਾਹਿਬ ਨੇ 30-35 ਸੋਨੇ ਦੇ ਦੰਦਾਂ ਵਾਲੇ ਬੰਦੇ ਮਾਰਤੇ ਬੰਦੇ। ਉਸਤਾਦ ਜੀ ਦੰਦਾਂ ਵਾਲੇ ਬੰਦੇ ਇੰਜ ਕਰਕੇ ਖਲੋਤੇ ਕਹਿੰਦੀ ਪਛਾਣ ਨਾ ਜੋ ਕਿਹੜਾ ਦੰਦ ਹੈ। ਕਹਿੰਦੀ ਨਹੀਂ ਉਹਦਾ ਉਤਲਾ ਸੀ। ਉਹ ਬੰਦੇ ਕਹਿੰਦੇ ਭਾਈ ਸੋਨੇ ਦਾ ਨਹੀਂ ਪਾਣ ਖਾ ਕੇ। ਪ੍ਰੀਤ ਹੁਣ ਨਾ ਰਾਈ ਸਾਹਿਬ ਕਹਿੰਦੇ ਲੱਭ ਲਾਵੇ ਸੋਨੇ ਦੇ ਦੰਦ ਵਾਲਾ ਤੇ ਹੁਣ ਸਾਰੇ ਕਰੈਕਟਰਾਂ ਕਹਿੰਦੇ ਮੂੰਹ ਖੋਲੋ ਤੇ ਹੁਣ ਨਾ ਪ੍ਰੀਤ ਉਹ ਸੀਨ ਵੇਖੀ ਉਹ ਕੈਮਰਾ ਇੰਜ ਵਿੱਚ ਟਕ 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 ਸਪੀਡ ਚ ਮੂੰਹ ਚੈੱਕ ਹੋ ਰਹੇ ਨੇ। ਉਹਨੇ ਛੋੜਦਾ ਆਇਆ ਨਾ ਰਾਈ ਸਾਹਿਬ ਜਾਣੇ ਆ ਕਰ ਰਹੇ ਓਏ। ਓਕੇ ਉਹਨੂੰ ਨਾਲੇ ਗੁੱਡ ਮਾਰਨ ਦੇ ਚੱਲ ਨਾਲ ਉਹਦੇ ਤੇ ਗੁੱਡ ਵੀ ਲਾ ਰਹੇ ਓਕੇ। ਤੇ ਐਸਾ ਐਸਾ ਬੰਦੇ ਬਾਅਦ ਚ ਆਏ ਰਾਈ ਸਾਹਿਬ ਕੋ ਅੰਜਰੇ ਆਣਾ ਕਰੀ ਭਾਈ ਸਾਹਿਬ ਲੱਗ ਅੱਲਾ ਦੇ ਘਰ ਕੋਈ ਵੀ ਨਹੀਂ ਆਇਆ ਸਾਰੇ ਹੱਸਦੇ ਨੇ ਭਾਜੀ। ਯਾਰ ਅੱਛਾ ਉਸਤਾਦ ਜੀ ਰਾਈ ਸਾਹਿਬ ਨੇ ਦਫ਼ਤਰ ਬਣਾ ਲਿਆ ਤੇ ਉਹਨਾਂ ਨੂੰ ਬਾਹਰ ਇੱਕ ਬੰਦਾ ਖੜਾ ਰਿਹਾ ਕਹਿੰਦਾ ਐਂ ਕਰਕੇ ਤਸਵੀਰਾਂ ਖਿੱਚ ਕੇ ਭੇਜੀ। ਅੱਛਾ ਉਹ ਇੱਕ ਕਰੈਕਟਰ ਨਾ ਉਹ ਇੱਕ ਕਰੈਕਟਰ ਦਾ ਦੰਦ ਟੁੱਟਾ ਹੁੰਦਾ ਤੇ ਰਾਈ ਸਾਹਿਬ ਉਹਨੂੰ ਚੈੱਕ ਕਰਦੇ ਓਏ ਸੋਨੇ ਦਾ ਤੇ ਨਹੀਂ ਸੀ ਇੱਥੇ ਲੱਗਾ ਕਹਿੰਦਾ ਨਹੀਂ ਇਹ ਮੇਰਾ ਨਾ ਬਚਪਨ ਤੋਂ ਹੀ ਟੁੱਟ ਗਿਆ ਸੀਗਾ। ਉਹ ਯਾਰ ਇੰਨਾ ਕੁ ਮੈਨੂੰ ਮਜ਼ਾ ਆਇਆ ਉਸ ਫਿਲਮ ਦਾ ਯਾਰ ਹੁਣ ਐਦਾ ਕਿਹੜੀ ਸਟੋਰੀ ਹੈ? ਕੀ ਬਾਤ ਹੈ ਯਾਰ ਬਹੁਤ ਯਾਰ ਅੱਛਾ ਤੂੰ ਹੀ ਇਦਾਂ ਦੀਆਂ ਵੇਖਦਾ ਤੈਨੂੰ ਹੀ ਲੱਭਦੀਆਂ ਨੇ। ਸਾਜੀ ਬੜਾ ਸਾਜੀ ਬੜੀ ਬੜੀ ਉਸਤਾਦ ਫਿਲਮ ਉਹ ਇੱਕ ਫਿਲਮ ਦੇ ਵਿੱਚ ਉਹਨਾਂ ਨੇ ਤੋਤੇ ਦੀ ਜਾਨ ਹੁੰਦੀ ਆ ਹੀਰੋ ਦੀ ਤੇ ਉਹ ਵਿਲਨ ਉਹਦਾ ਤੋਤੇ ਦੀ ਧੌਣ ਮਰੋੜਨ ਦੇ ਹੁੰਦਾ ਤੇ ਉਹ ਐਂ ਕਰਨ ਦੇ ਹੁੰਦਾ ਹੀਰੋ ਇਹ ਇੰਗਲਿਸ਼ ਫਿਲਮ ਹੈਗੀ ਤੇ ਉਹ ਕਹਿੰਦਾ ਨਾ ਕਰ ਤੇ ਉਹ ਕਹਿੰਦਾ ਐਂ ਕਰਕੇ ਮਰੋੜ ਦਿੰਦਾ। ਸਰਕਟਾ ਇਨਸਾਨ ਹੈ ਇੱਕ ਗੁਲਾਮੀ ਉਹਦੀ ਇਨਸਾਨ ਦੀ। ਸਾਜੀ ਫਿਲਮ ਹੈਗੀ ਸਰਕਟਾ ਇਨਸਾਨ। ਸਾਜੀ ਮੈਂ ਇੱਕ ਫਿਲਮ ਬਣਾਉਣੀ ਭੱਬੂ ਕੁੱਤਾ ਉਹ ਇੱਕ ਜਾਨਵਰ ਤੇ ਬਣਾਉਣੀ ਹੈ ਸਾਜੀ। ਉਹ ਜਾਨਵਰ ਵਾ ਤੇ ਉੱਡ ਉੱਡ ਕੇ ਲੋਕਾਂ ਨੂੰ ਮੱਖੀ ਟੈਪ ਤੇ ਭੱਬੂ ਕਿੱਥੋਂ ਲੱਭੇਗਾ ਤੇ ਕੁੱਤਾ ਕਿੱਥੇ? ਚਲੋ ਭੱਬੂ ਦਾ ਮੈਂ ਕਰ ਦੂੰਗਾ। ਉਹ ਯਾਰ ਨਹੀਂ ਇਹ ਕਿਹੜੀ ਫਿਲਮ ਆ ਫੈਸਲ ਸਾਹਿਬ? ਆ ਦੁੱਧ ਚ ਪਾਣੀ ਪਾਤਾ ਵੈਰੀਆਂ ਨੇ ਤੇ ਉਹਨਾਂ ਦਾ ਹੁਣ ਕਤਲ ਕਰਤੇ ਲੈ। ਓ ਯਾਰ ਬੜੀ ਨੇ ਯਾਰ ਛੱਡ ਯਾਰ ਇੱਕ ਫਿਲਮ ਮੈਂ ਸੱਚੀ ਮੁੱਚ ਡਿਪਰੈਸ਼ਨ ਚ ਆ ਜਾਣਾ ਉਸਤਾਦ ਜੀ। ਮੈਂ ਇੱਕ ਫਿਲਮ ਵੇਖੀ ਹੀਰੋ ਕੁਰਸੀ ਤੇ ਬੈਠਾ ਹੈ ਫਰੀਦ ਅੰਤਾ ਤੁਮ ਫੈਰੰਗ ਹੋਣ ਡਈ ਉਹਦੇ ਤੇ ਉਹਨੇ ਉਹ ਗੋਲ ਜਿਹਾ ਨਹੀਂ ਹੁੰਦਾ ਜਿਹੜਾ ਉਹ ਇੰਜ ਕੀਤਾ ਹੋਇਆ ਅੱਗੇ ਤੇ ਫੈਰੰਗ ਹੋਈ ਜਾਣੀ ਕਿੰਨੀ ਇੰਨੀ ਕੁ ਫੈਰੰਗ ਹੋਈ ਹੈ ਨਾ। ਤੇ ਉਹ ਜਦੋਂ ਸਾਰਿਆਂ ਦੀਆਂ ਗੋਲੀਆਂ ਮੁੱਕ ਗਈਆਂ ਉਹਨੇ ਥੱਲੇ ਰੱਖੀ ਤੇ ਉਹ ਬਜ਼ੂਕਾ ਜਿਹਾ ਕੱਢਿਆ ਵਾ ਸਾਰੇ ਮਾਰਤੇ ਸਾਰੇ ਹੀ ਮਾਰਤੇ ਯਾਰ ਉਹਨੇ। ਇਹਨਾਂ ਦਿਮਾਗ ਇੱਕ ਹੀਰੋ ਨੇ ਭਾਈ ਜੀ ਕੀ ਹੋਇਆ ਮੈਂ ਤਾਮਿਲ ਫਿਲਮ ਵੇਖਣ ਡਿਆ ਤੇ ਉਹ ਅੱਗੋਂ ਦੁਸ਼ਮਣ ਹੈਗੇ ਤੇ ਉਹਦੇ ਕੋਲ ਕੁਛ ਵੀ ਨਹੀਂ ਹੈ ਉਹ ਕੇਲਾ ਇੰਜ ਕਰਕੇ ਕੱਢਦਾ ਜੋ ਮੈਂ ਦੇਖਿਆ ਓਏ ਉਹ ਤੇ ਅਸੀਂ ਅੱਗੇ ਵੀ ਕੀਤਾ ਨਾ ਉਹ ਸਾਰਾ ਤਾਮਿਲ ਫਿਲਮਾਂ 'ਚ ਬਹੁਤ ਕੁਝ। ਤੁਸੀਂ ਫਿਲਮਾਂ ਨੂੰ ਛੱਡੋ ਜਿਹੜੇ ਜਿਨ੍ਹਾਂ ਦੇ ਵੇਖਣ ਵਾਸਤੇ ਉਹ ਬਣਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਕਿੰਨਾ ਕੁ ਮਾਣ ਹੁੰਦਾ ਹੋਏਗਾ ਕਿ ਤੂੰ ਕੇਲੇ 'ਚੋਂ ਵੀ ਮਾਰ ਦੇ ਗੋਲੀ ਹਾਊਸਫੁੱਲ ਹੋਏਗਾ ਟੈਨਸ਼ਨ ਨਾ ਲੈ। ਉਹਨਾਂ ਨੂੰ ਪਤਾ ਆਪਣੀ ਆਵਾਮ ਦਾ। ਕਾਜੀ ਇੱਕ ਮੈਂ ਤੇ ਦਾਨਿਸ਼ ਨੇ ਫਿਲਮ ਵੇਖੀ ਉਹ ਸਾਰੀ ਫਿਲਮ ਹੀ ਰਕਸ਼ੇ ਹੀ ਉਹਦੇ ਚ ਇੱਕ ਵੀ ਮੋਟਰਸਾਈਕਲ ਕੁਝ ਵੀ ਉਹਦਾ ਬਜਟ ਕੋਈ ਹੋਣਾ 5 ਲੱਖ ਰੁਪਈਆ ਬਸ ਉਹਦੇ ਚ ਤਾਜੀ ਫਿਲਮ ਬਣਾ। ਉਹਦੀ ਸਟੋਰੀ ਆ ਉਹ ਕਚਰਾ ਕੁੰਡੀ ਹੁੰਦੀ ਹੈ ਹੀਰੋ ਵੀ ਉੱਥੇ ਦਾ ਹੀ ਹੁੰਦਾ ਵਾ ਤੇ ਨਾਲ ਮੱਛਲੀ ਮੰਡੀ ਹੁੰਦੀ ਆ ਉੱਤੇ ਨਾਲ ਉਹਨਾਂ ਦੀ ਲੜਾਈ ਆ। ਉਧਰੋਂ ਰਕਸ਼ੇ ਤੇ ਉਧਰ ਜਾ ਕੇ ਲੜਨ ਦੇ ਉਹ ਉਧਰੋਂ ਆ ਕੇ ਮੱਛਲੀਆਂ ਵਾਲੀ ਵੈਗਨ ਤੇ ਉਹਨਾਂ ਨਾਲ ਲੜਦੇ। ਠੀਕ ਹੈ ਯਾਰ ਕਨਸੈਪਟ ਆ ਨਾ। ਪੈਸਾ ਬਹੁਤਾ ਲਾਉਣ ਨਾਲ ਫਿਲਮ ਨਹੀਂ ਚੰਗੀ ਬਣਦੀ ਸਾਜੀ। ਸਟੋਰੀ ਅੱਛੀ ਹੋਵੇ ਬਸ। ਸਾਜੀ ਇੱਕ ਦ ਟਨਲ ਫਿਲਮ ਹੈਗੀ ਇੰਗਲਿਸ਼ ਤੇ ਉਹਦੇ ਚ ਹੁੰਦੀ ਸੁਰੰਗ ਹੁੰਦੀ ਹੈ ਉਹ ਡਿਜੀਟਲੀ ਬਣਾਈ ਉਹਨਾਂ ਨੇ ਤੇ ਉਹ ਸੁਰੰਗ ਟੁੱਟ ਕੇ ਨਾ ਡਿੱਗ ਪੈਂਦੀ ਪਹਾੜ ਵਿੱਚ ਤੇ ਉਹ ਗੱਡੀ ਥੱਲੇ ਵਿੱਚ ਹੁੰਦੀ ਇਹਦੇ ਪਹਾੜ ਦੇ ਕਾਰ ਦੇ ਵਿੱਚ ਇੱਕ ਬੰਦਾ ਹੁੰਦਾ। ਸਾਰੀ ਫਿਲਮ ਉਹਦੇ ਵਿੱਚ ਉਹਨਾਂ ਨੇ ਬਣਾ ਦਿੱਤੀ ਸਿਰਫ ਗੱਡੀ ਦੇ ਵਿੱਚ ਸ਼ਾਰਟ ਹੀ ਗੱਡੀ ਦੇ ਚਾਰੇ ਪਾਸੇ ਕੈਮਰੇ ਲੱਗੇ ਤੇ ਬੰਦਾ ਉਹਦੇ ਵਿੱਚ ਜੋ ਕਰਨ ਡਿਆ 1.5 ਘੰਟਾ ਸਾਜੀ 1 ਘੰਟਾ 80 ਮਿੰਟ ਕਿੰਨੇ ਹੁੰਦੇ 1.5 ਘੰਟਾ
ਫਰੀਦ ਭਾਈ 180 ਮਿੰਟ ਆਹੋ ਫਰੀਦ ਭਾਈ ਭਾਈ ਮੈਂ ਤਾਂ ਲੱਭਦਾ ਹੁੰਦਾ ਕੋਈ ਜਿਹੜੀ 7-8-9 ਮਿੰਟ ਚ ਖਤਮ ਹੋ ਜੇ ਫਿਲਮ। ਸਾਰੀ ਉਹ ਨਹੀਂ ਉਸਤਾਦ ਜੀ ਹੁਣ ਨਹੀਂ ਉਹ ਤੁਸੀਂ ਅੱਗੇ ਕਰ ਸਟੋਰੀਆਂ ਵੇਖਦੇ ਨਾ ਟੈਲਰ ਸਟੋਰੀ ਟੈਲਰ ਹਨਾ ਨਹੀਂ ਉਸਤਾਦ ਜੀ ਨਹੀਂ ਤੁਸੀਂ ਮੈਂ ਇੰਗਲਿਸ਼ ਫਿਲਮ ਦੇ ਸਿਰ ਲੜਾਈ ਵੇਖਣੀ ਹੁੰਦੀ। ਯਾਰ ਫਾਈਟ ਤੇ ਤੁਸੀਂ ਇੱਕ ਫਿਲਮ ਆਈ ਉਸਤਾਦ ਜੀ ਐਨੀਮੇਸ਼ਨ, ਉਹ ਮੇਰੇ ਅਮਾਲ ਦਾ ਅਨਿਲ ਕਪੂਰ ਸਾਹਿਬ ਦੀ ਐਨੀਮੇਸ਼ਨ ਉਹ ਐਨੀਮਲ ਐਨੀਮੇਸ਼ਨ ਨਹੀਂ, ਹਾਂਜੀ ਐਨੀਮਲ ਐਨੀਟੇਸ਼ਨ ਨਾ ਕਹਿ ਦੇ ਕੋਈ। ਐਨੀਮਲ ਐਨੀਮਲ ਉਸਤਾਦ ਐਨੀਮਲ ਜੀ ਉਸਤਾਦ ਜੀ ਉਸਤਾਦ ਜੀ ਉਹ ਫਿਲਮ ਜਿਹੜੀ ਨਾ ਤੁਸੀਂ ਵੇਖਣੀ ਹੈ ਲਾਜ਼ਮੀ। ਮਿੱਥਨ ਵੀ ਆ ਵਿੱਚ, ਮਿੱਥਨ ਵੀ ਆ। ਮੱਥਨ ਨਹੀਂ ਹੈਗਾ ਆਹੋ ਵੀ ਆ। ਅਨਿਲ ਕਪੂਰ ਸਾਹਿਬ ਨੇ ਰਣਬੀਰ ਕਪੂਰ ਬੋਬੀ ਦੇਵਲ ਸਾਹਿਬ ਬੋਬੀ ਦੇਵਲ ਸਾਹਿਬ। ਬੋਬੀ ਦੇਵਲ ਐਂਡ ਐਂਡ ਤੇ ਥੋੜਾ ਜਿਹਾ ਮੈਨੂੰ ਸਮਝ ਨਹੀਂ ਲੱਗਾ ਲੇਕਿਨ ਹਿੱਟ ਗਾਣਾ ਜਮਲ ਕੁਦੂ ਜਮਾਲ ਕੁੱਡੂ ਹੰਜਲ ਖੰਜਲ ਮੰਜਲ ਘੂੰ ਇੱਕ ਫਿਊਚਰ ਬਣੀ ਫਿਲਮ ਬਣੀ 2050 ਉਹਦਾ ਨਾਮ ਫਿਲਮ ਦਾ ਜਾਂ ਆਈ ਥਿੰਕ ਪਤਾ ਨਹੀਂ ਕਿਹੜੀ ਹੈ ਨਾ ਸਰ ਉਸਤਾਦ ਜੀ ਉਹਦੇ ਚ ਰਿਬੋਰਡ ਜਿਹੜੇ ਹੁੰਦੇ ਨੇ ਨਾ ਆਉਣ ਵਾਲੇ ਵਕਤ ਚ ਉਹਨਾਂ ਵਿਖਾਤਾ ਕਿ ਰਿਬੋਰਡ ਵਿਕਣ ਡੇ ਕੰਪਨੀਆਂ ਦੇ ਤੇ ਇੱਕ ਕੰਪਨੀ ਦੇ ਵਿੱਚ ਇੱਕ ਲੜਕੀ ਨੇ ਨਾ ਰਿਬੋਰਡ ਸੇਲ ਕੀਤਾ ਵਾ ਆਪਣਾ ਉਹ ਡਿਸਪਲੇ ਕੀਤਾ ਵਾ ਤੇ ਰਿਬੋਰਡ ਨੂੰ ਉਹਨੇ ਸੈੱਲ ਸੁੱਲ ਪਾ ਕੇ ਚਲਾਇਆ ਤੇ ਉਹ ਰਿਬੋਰਡ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ। ਉੱਥੇ ਸੇਲਸਮੈਨ ਹੁੰਦੀ ਤੇ ਉਹਦੇ ਨਾਲ ਉਹਨੂੰ ਪਿਆਰ ਹੋ ਗਿਆ ਰਿਬੋਰਡ ਤੇ ਉਹ ਰਿਬੋਰਡ ਹੁਣ ਉਹ ਇੱਕ ਪਾਸੇ ਮਤਲਬ ਉਹਦਾ ਮੁਹੱਬਤ ਪਿਆਰ ਤੇ ਇੱਕ ਪਾਸੇ ਉਹਦਾ ਕਸਟਮਰ ਆਂਦਾ ਤੇ ਉਹਨੂੰ ਲੈ ਜਾਂਦਾ ਤੇ ਹੁਣ ਉਹ ਕੁੜੀ ਦੇ ਵੀ ਜ਼ੇਨ ਚ ਤੇ ਉਧਰੋਂ ਰਿਬੋਰਡ ਦੇ ਵੀ ਜ਼ੇਨ ਚ ਤੇ ਫਿਰ ਉਹਨੂੰ ਚੋਰੀ ਲਿਆਂਦੀ ਹੈ ਚੁੱਕ ਕੇ ਉੱਥੋਂ ਤੇ ਉਹ ਲਿਆ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਦੀ। ਉਹ ਕਹਿੰਦਾ ਕਿ ਮੈਂ ਰਿਬੋਰਡ ਵਾਂ ਤੇ ਮੈਨੂੰ ਤੂੰ ਨਾ ਪਿਆਰ ਕਰ। ਕਹਿੰਦੀ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ। ਉਹ ਫਿਰ ਜਿਹੜਾ ਪਿੱਛੇ ਕਸਟਮਰ ਹੁੰਦਾ ਮਗਰ ਗੱਜਲ ਹੋਣ ਡਿਆ ਤਾਂ ਉਹ ਏਡੀ ਇੰਟਰਸਟਿੰਗ ਸਟੋਰੀ ਬਣਾਈ ਹੈ ਨਾ ਉਹਦੀ, ਤੁਸੀਂ ਉਹ ਵੇਖਣਾ ਬਹੁਤ ਵਧੀਆ ਕੀ ਬਾਤ। ਅੱਛਾ ਉਹਦੇ ਨਾਲ ਇਹ ਹੁੰਦਾ ਕਿ ਉਹ ਰਿਬੋਰਡ ਦੀ ਸ਼ਕਲ ਵੀ ਚੇਂਜ ਹੋ ਜਾਂਦੀ ਅੱਛਾ ਪਿਆਰ ਕਿਸੇ ਵੀ ਚੀਜ਼ ਨਾਲ ਹੁੰਦਾ। ਤੁਹਾਨੂੰ ਆਪਣੇ ਸ਼ੂਜ਼ ਨਾਲ ਪਿਆਰ ਹੋ ਸਕਦਾ। ਤੁਹਾਡੇ ਕੋਲ 50 ਜੋੜੇ ਨੇ, ਇੱਕ ਜੋੜਾ ਐਸਾ ਹੋਏਗਾ ਤੁਸੀਂ ਕਹੋਗੇ ਵਾ ਇਹਨੂੰ ਨਹੀਂ ਕਿਸੇ ਨੇ ਕੁਝ ਕਰਨਾ ਇਹਨੂੰ ਸਾਈਡ ਤੇ ਵਾਲਾ। ਹਾਂ ਤੁਹਾਨੂੰ ਆਪਣੀ ਗਲਾਸਿਸ ਨਾਲ ਪਿਆਰ ਹੋ ਸਕਦਾ। ਤੁਹਾਨੂੰ ਆਪਣੀ ਸ਼ਰਟ ਨਾਲ ਕਿਸੇ ਨਾਲ ਪਿਆਰ ਹੋ ਜਾਂਦਾ। ਤੁਹਾਨੂੰ ਮਤਲਬ ਜ਼ਰੂਰੀ ਨਹੀਂ ਹੈ ਕਿ ਇਹਨੂੰ ਉਸਤਾਦ ਜੀ ਪਤੀਲੀ ਨਾਲ ਪਿਆਰ ਕਹਿੰਦਾ ਉਹ ਰੋਟੀ ਪੱਕਦੀ ਪਤੀਲੀ ਚ ਰੋਟੀ ਕਿਹੜੀ ਪੱਕਦੀ? ਹਾਂਡੀ ਉਹ ਸੌਰੀ ਸਹੀ ਕਹਿੰਦੇ ਤਾਜੀ ਪਿਆਰ। ਉਹ ਨੀਲਾ ਸੂਟ ਦੱਸ ਓਏ ਤਾਜੀ ਓਏ ਬੜਾ ਸੂਟ ਸੀ ਯਾਰ। ਉਸਤਾਦ ਜੀ ਕੀ ਗੱਲ ਪਰੇਸ਼ਾਨ ਲੱਗੇ ਯਾਰ ਬਸ ਵਜ਼ਾਰੀ ਜੀ ਹੈ ਜ਼ਿੰਦਗੀ 'ਚ। ਕਦੀ ਕਦੀ ਹੋ ਜਾਂਦਾ ਇਸ ਤਰ੍ਹਾਂ, ਜ਼ਰੂਰੀ ਨਹੀਂ ਹੈਗਾ ਕੋਈ। ਸਹੀ ਨਾ ਯਾਰ ਹੈ ਤਾਂ ਕਰਿਆ ਕਰੋ ਇਹਨੂੰ। ਅੱਛਾ ਫੈਸਲ ਸਾਹਿਬ ਤੁਸੀਂ ਆਪ ਹੀ ਇੰਨਾ ਕੁਝ ਕਰ ਦਿੰਦੇ, ਸਾਨੂੰ ਮੌਕਾ ਹੀ ਨਹੀਂ ਦਿੰਦੇ ਤੁਸੀਂ ਵੀ ਯਾਰ ਕੋਈ ਗੱਲ ਕਰ ਮੈਂ ਤੈਨੂੰ ਰੋਕਿਆ। ਮੈਂ ਹੁਣ ਇਸ ਗੱਲ ਕੋ ਕਰ ਲੈਣਾ, ਮੈਂ ਉਸਤਾਦ ਜੀ ਲਈ ਇੰਜ ਕਰ ਦੇਣਾ, ਮੈਂ ਉਸਤਾਦ ਜੀ ਲਈ ਉਹ ਕਰ ਦੇਣਾ। ਬਾਹਰ ਬੈਠਾ ਭਲਾ ਉਹ ਖੁਦਾ ਦਾ ਨਾਮ ਫੈਸਲ ਸਾਹਿਬ ਉਸਤਾਦ ਮੇਰੀ ਜੀ ਮਰਿਆਦਾ ਬੱਗੀ ਤੇ ਇੰਜ ਮੈਂ ਵਚਨ ਇੰਜ ਕਰਕੇ ਰੈੱਡ ਕਾਰਪਟ ਵਿਛਿਆ ਹੋਏਗਾ, ਐ ਹੋਏਗਾ ਉੱਥੇ ਬਾਜੀਆਂ ਵਾਲੇ ਚਪਕ ਕਿੱਥੇ ਵਚਨ ਦੇਣਾ ਮੈਂ ਤੈਨੂੰ ਫਰੀਦ। ਤੂੰ ਵਚਨ ਜਾ ਮੇਰੇ ਕੋਲੋਂ, ਮੈਂ ਤੈਨੂੰ ਕਹਿਣ ਡਿਆ ਵਾ। ਮੈਂ ਤੈਨੂੰ ਜਨਮ ਮੈਂ ਵਚਨ ਦੇਣਾ, ਮੇਰਾ ਆਪਰੇਟ ਨਾ ਹੁੰਦਾ। ਉਹ ਬਸ ਕਰ ਦਿਓ ਮੇਰਾ ਕੱਲ ਆਪਰੇਟ ਮੇਰਾ ਬਾਤ ਉਹਦੀ ਉਹ ਪਹਿਲੇ ਮੇਰਾ 500 ਦੇ ਦਿਓ। ਹਾਂਜੀ ਉਧਰ ਬਚਨ ਦੇ ਹੀ ਆ ਨੇ ਮੇਰਾ ਕੱਲ ਆਪਰੇਟ। ਇਹ ਕਹਿੰਦੇ ਪਏ ਨੇ ਜੀ ਮੈਂ ਆਪਣੇ ਘਰ ਉਸਤਾਦ ਨੂੰ ਇਨਵਾਈਟ ਕਰਨਾ ਤੇ ਕਾਰਪੇਟ ਇੰਜ ਕਰਕੇ ਵਿਛਾਣਾ ਵਾ ਤੇ ਉੱਥੇ ਅਸੀਂ ਜਨਾਬ ਵੱਡਾ ਹੀ ਹੱਲਾ ਗੁੱਲਾ ਕਰਨਾ ਵਾ। ਨਾ ਹੋਏਗਾ ਫੇਰ ਕਹੀਂ ਉਸਤਾਦ ਨੂੰ ਵਾਜਿਆਂ ਦੇ ਨਾਲ ਮੈਂ ਲੈ ਕੇ ਆਣੀ ਗੇਟ ਤੋਂ ਬੱਗੀ ਚ ਬਾਹਰ ਵਾਜਿਆਂ ਨੂੰ ਮਾਰ ਦੇ। ਠੀਕ ਹੈ ਰੈੱਡ ਕਾਰਪੇਟ ਯਾਰ ਮੇਰੀ ਆਪਣੀ ਯਾਰ ਇੱਕ ਭਾਈ। ਓ ਯਾਰ ਫੈਸਲ ਸਾਹਿਬ ਯਾਰ ਮੇਰੀ ਵਿਸ਼ ਹੈ। ਉਹ ਮੇਰਾ ਉਸਤਾਦ ਜੀ ਤੁਹਾਨੂੰ ਪਤਾ ਕੀ ਡਿਜ਼ਰਵ ਕਰਦੇ। ਅੱਛਾ ਯਾਰ ਠੀਕ ਹੈ ਯਾਰ ਠੀਕ ਹੈ। ਤੂੰ ਕਿਉਂ ਚਵਲਾ ਮਾਰਦਾ ਹੁੰਦਾ? ਉਹਦੀ ਆਪਣੀਆਂ ਭਾਵਨਾएं ਆ ਉਹ ਚ ਉਸਤਾਦ ਜੀ ਭਾਵਨਾएं ਕਦੀ ਕੀਤਾ ਵੀ ਹੋਵੇ ਨਾ ਅੱਜ ਤੱਕ ਦੱਸੇ ਕੁਛ ਸਾਨੂੰ ਨਜ਼ਰ ਤੇ ਆਵੇ ਕਿ ਅਸੀਂ ਚਲੋ ਆਉਣ ਵਾਲੇ ਵਕਤ ਤੇ ਮੰਨ ਜੀ ਕਿ ਫੈਸਲ ਸਾਹਿਬ ਪਿੱਛੇ ਪ੍ਰੀਵੀਅਸ ਸਾਰਾ ਜਿਹੜਾ ਵਾ ਤਾਰੀਖ ਆ ਇਹਦਾ। ਮੇਰੀ ਜ਼ਿੰਦਗੀ ਖਤਮ ਹੋ ਗਈ ਮੇਰੀ ਜ਼ਿੰਦਗੀ ਮਰ ਗਿਆ ਮੈਂ। ਜਦੋਂ ਤੂੰ ਆਪਰੇਟ ਕਰਾ ਲੈਣਾ ਜ਼ਿੰਦਗੀ ਅੱਧੀ ਖਤਮ ਹੋ ਜਾਣੀ। ਮੈਨੂੰ ਪਤਾ ਅਗਲੀ ਵਾਰੀ ਆਪਰੇਟ ਕਿੱਥੋਂ ਬਚਣਾ। ਉਹਦੇ ਕਹਿਣ ਦਾ ਮਤਲਬ ਆ ਕਿ ਅਕਸਰ ਜਿਹੜੇ ਹੁੰਦੇ ਨੇ ਨਾ ਜਿਹੜੇ ਔਜ਼ਾਰ ਉਹਨਾਂ ਦੇ ਕੋਈ ਜਰਾਸੀਮ ਵੀ ਲੱਗੇ ਹੁੰਦੇ ਨੇ ਉਹਦਾ ਹੀ ਕਿਤੇ ਅੱਲਾ ਨਾ ਕਰੇ ਕੋਈ ਵਾਧਾ ਘਾਟਾ ਹੋ ਜਾਵੇ। ਉਹ ਭਰਾਵਾ ਅੱਲਾ ਰਹਿਮ ਕਰੇ, ਉਹ ਭਾਈ ਸਾਫ਼ ਕਰਦੇ ਸਾਰਾ ਕੁਝ। ਨਹੀਂ ਪਾਏ ਨਾ ਮੈਂ ਮੇਰੇ ਚਾਚੇ ਦਾ ਸਕਾ ਮੇਰੇ ਚਾਚੇ ਦਾ ਮੁੰਡਾ ਅਵੈਸ ਉਹਦਾ ਨਾਂ ਸੀ। 20 ਸਾਲ ਹੋ ਗਏ 25 ਸਾਲ। ਉਹਦੇ ਦਿਮਾਗ ਦੇ ਵਿੱਚ ਰਸੌਲੀ ਸੀ। ਇੱਥੇ ਆਪਰੇਟ ਕੀਤਾ ਭਾਵੇਂ ਲਾਈਟ ਹਸਪਤਾਲ, ਕਾਮਯਾਬ ਆਪਰੇਸ਼ਨ ਹੋਇਆ। 2 ਰਸੌਲੀਆਂ ਕੱਢਤੀਆਂ ਉਹਨਾਂ ਨੇ। ਉਹ ਰੂੰ ਟੈਪ ਹੁੰਦੀਆਂ ਜਿਵੇਂ ਰੂੰ ਨਹੀਂ ਭੇਜਾ ਹੁੰਦਾ ਇਸ ਟਾਈਮ। ਉਸ ਤੋਂ ਬਾਅਦ ਉਹ ਕਾਮਯਾਬ ਆਪਰੇਸ਼ਨ ਹੋਇਆ। ਉਸ ਤੋਂ ਬਾਅਦ ਜਨਾਬ ਜੀ ਉਹ ਹੋਸ਼ 'ਚ ਹੀ ਨਹੀਂ ਸੀ ਆ ਰਿਹਾ। ਆਇਆ ਹੋਸ਼ ਯਾਨੀ ਆਪਣੀ ਮੁੱਦਤ ਜਿਹੜੀ ਹੁੰਦੀ ਨਾ ਉਸ ਟਾਈਮ ਹੋਸ਼ 'ਚ ਆਇਆ। ਉਹ ਤੋਂ ਬਾਅਦ ਫਿਰ ਉਹ ਮਤਲਬ ਕੋਮੇ ਚਲਾ ਗਿਆ। ਫਿਰ ਨਹੀਂ ਉੱਠਿਆ ਭਾਵੇਂ। ਫਿਰ ਡਾਕਟਰ ਨੇ ਤਸਲੀਮ ਕੀਤਾ ਐਂਡ ਤੇ ਉਹਨੇ ਕਿਹਾ ਜੀ ਇਹ ਹਸਪੀਟਲ ਦੇ ਔਜ਼ਾਰ ਜਿਹੜੇ ਨਾ ਇਹਨਾਂ ਦਾ ਮੈਨੂੰ ਇਹਨਾਂ 'ਚ ਲੱਗ ਰਿਹਾ ਕਿ ਕੋਈ ਸਫਾਈ ਦਾ ਕੋਈ ਇਸ਼ੂ ਸੀ ਕਿਉਂਕਿ ਤੇ ਉਹ ਡੈਥ ਹੋ ਗਈ। ਉਹਨਾਂ ਨੇ ਪਹਿਲੇ ਭਾਈ ਸਪਰੇਟ ਨਾਲ ਧਵਾਉਂਦਾ ਵਾ ਉਹ ਸਾਰਾ ਇਹਦਾ ਹੋਰ ਚੀਜ਼ ਆ
ਦਿਮਾਗ ਦਾ ਜਿਹੜਾ ਉਹ ਕਿੰਨਾ ਕੁ ਸੈਂਸਿਟਿਵ ਹੁੰਦਾ ਹੋਏਗਾ। ਤੂੰ ਸਪਰੇਟ ਨਾਲ ਧੋਣਾ, ਸਾਰੇ ਹੀ ਧੋਂਦੇ ਨੇ, ਨਹੀਂ ਉਹਨੇ ਭਾਈ ਲੇਕਿਨ ਜਦੋਂ ਫੈਸਲ ਸਾਹਿਬ ਜਦੋਂ ਘਟੀ ਹੁੰਦੀ ਹੈ ਨਾ ਉਦੋਂ ਫਿਰ ਛੱਡਦੇ ਗੱਲ। ਨਹੀਂ ਉਹ ਬਹੁਤ ਇਤਿਹਾਸ ਕਰਦਾ। ਪਹਿਲੇ ਸਭ ਤੋਂ ਪਹਿਲੇ ਉਹਨਾਂ ਨੇ ਸੈਨੀਟਾਈਜ਼ਰ ਲਾ ਕੇ ਜਾਣਾ ਸਾਰਿਆਂ ਨੇ ਅੰਦਰ, ਠੀਕ ਹੈ, ਜੁੱਤੀਆਂ ਲਾ ਕੇ ਸਹੀ ਜਾਣਾ। ਸਾਹਿਬ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਆ, ਆਹੋ ਸਾਰਾ ਕੁਝ ਇਦਾਂ ਹੁੰਦਾ ਵਾ, ਛੱਡਦੇ ਤੂੰ। ਬਸ ਇਹ ਉਸਤਾਦ ਜੀ ਨਹੀਂ ਪਤਾ ਲੱਗਦਾ, ਇਹ ਵੀ ਗੱਲ ਕਰਨੀ ਸਪਰੇਟਾਂ ਉਹਨੇ ਭਾਈ ਅੱਲਾ ਕੋਲ ਰਹਿਮ ਮੰਗਣਾ ਚਾਹੀਦਾ। ਆਮੀਨ ਸੁਮਾ ਜਿਨ੍ਹਾਂ ਨੇ ਬਚਣਾ ਨਾ ਉਹਨਾਂ ਦੇ ਸਪਰੇਟਾਂ ਦੇ ਗੰਦੇ ਉਦਾਰਾਂ ਨਾਲ ਵੀ ਬਚ ਜਾਂਦੇ ਨੇ। ਐਦਾਂ ਆ ਮਾੜੇ ਵਿਚਾਰਿਆਂ ਦੇ ਘਰ ਜਿਹੜਾ ਚੀਰਾ ਪੈ ਜਾਂਦਾ ਉੱਤੇ ਮੈਕਲੀਨ ਲਾ ਕੇ ਤੁਰੇ ਫਿਰਦੇ, ਸਹੀ ਗੱਲ ਐਡੀ ਇਸਤਰੀ ਲੱਗ ਜਾਂਦੀ ਹੈ। ਇਸਤਰੀ ਦਾ ਪਾਕਿਸਤਾਨੀਆਂ ਕੋਲ ਸਭ ਤੋਂ ਅੱਛੀ ਦਵਾਈ ਟੂਥਪੇਸਟ ਆ ਸੜੇ ਦੀ। ਲਾ ਲਾ ਬੰਦਾ ਨਾਲੇ ਲਓ ਇੱਥੇ ਕੀ ਕਰ ਲੋਗੇ ਤੁਸੀਂ? ਸਹੀ ਗੱਲ ਨਾਲੇ ਠੰਡ ਪੈ ਜਾਂਦੀ ਜਿਹਨੇ ਟੂਥਪੇਸਟ ਬਣਾਈ ਉਹਨੂੰ ਪਤਾ ਸੀ ਵੀ ਮੈਂ ਇੱਕ ਕਿੱਡੀ ਵੱਡੀ ਇਹ ਮਲਮ ਬਣਾ ਰਿਹਾ ਜ਼ਖਮਾਂ ਵਾਸਤੇ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਹਜ਼ਾਰਾਂ ਸਾਲ ਤੋਂ ਔਰ ਇਹ ਕਿੰਨੇ ਆਜ਼ਾਦ ਕੀਤੀ ਹੋਏਗੀ ਸਭ ਤੋਂ ਪਹਿਲੇ? ਆਇਆ ਆਇਆ ਕਿੰਨੇ ਯਾਰ ਦੇਖਣਾ, ਇੱਕ ਮਿਸਾਲ ਹੈ, ਇੱਕ ਚੀਜ਼ ਦਾ ਵਜੂਦ ਹੀ ਨਹੀਂ ਹਾਲੇ ਹੈਗਾ। ਤੇਰੇ ਇਸਤਰੀ ਲੱਗ ਗਈ, ਤੇਰੀ ਵਾਸ਼ਰੂਮ 'ਚ ਟੂਥਪੇਸਟ ਪਈ ਹੈ, ਤੇਰਾ ਕਿੱਦਾਂ ਜ਼ਿਹਨ ਕੰਮ ਕਰੇਗਾ ਕਿ ਮੈਂ ਟੂਥਪੇਸਟ ਤੇ ਲਾਵਾਂ? ਯਾਨੀ ਪਹਿਲੇ ਤੂੰ ਸੋਚਿਆ ਨਹੀਂ, ਕਦੀ ਹੈ ਹੀ ਨਹੀਂ ਇੱਕ ਚੀਜ਼। ਸਮਝ ਆ ਰਹੀ ਗੱਲ ਦੀ? ਕੀ ਪਤਾ ਕਿਸੇ ਮਾੜੇ ਨੇ ਸ਼ੁਰੂ ਕਰਤੀ। ਹਾਂਜੀ ਹਾਂਜੀ। ਨਹੀਂ ਬੇਸਿਕਲੀ ਉਸਤਾਦ ਜੀ ਟੂਥਪੇਸਟ ਹੁੰਦਾ 7 ਪੁਦੀਨਾ। 7 ਪੁਦੀਨਾ ਇੱਕ ਠੰਡੀ ਆਈਟਮ ਹੈ, ਜਿਵੇਂ ਮਿਸ਼ਰੀ ਹੁੰਦੀ ਨਾ, ਇਹ ਮਿਸ਼ਰੀ ਦਾ ਦੂਸਰਾ ਵਰਜਨ ਹੈ। ਅੱਛਾ ਜੀ, ਠੀਕ। ਨਮਕ ਹੁੰਦਾ ਨਾ, ਟੂਥਪੇਸਟ ਵਿੱਚ ਨਮਕ ਹੈ। ਉਹ ਨਹੀਂ ਯਾਰ, ਉਹ ਨਮਕ ਤੇ ਵੈਸੇ ਹੁੰਦਾ ਲੇਕਿਨ ਵਾ। ਸਾਜੀ ਇੱਕ ਗੱਲ ਆ ਕਿ ਤੁਸੀਂ ਉਹ ਇੱਕਦਮ ਠੰਡ ਟੈਪ ਪੈ ਜਾਂਦੀ। ਹਾਂਜੀ, ਤੇ ਉਹ ਇਸੇ ਲਈ ਲੋਕ ਲਾਉਂਦੇ, ਲੇਕਿਨ ਉਹ ਅਸਲ ਟੂਥਪੇਸਟ ਨਾਲ ਹੋਰ ਬੜੇ ਕੰਮ ਹੁੰਦੇ ਨੇ। ਬੂਟ ਸਾਫ਼ ਕਰਦੇ ਲੋਕੀ, ਬੁਰਸ਼ ਲੈ ਕੇ ਨਾ ਟੂਥਪੇਸਟ ਲਾ ਕੇ ਥੋੜਾ ਪਾਣੀ ਲਾ ਕੇ ਉਹਦੇ ਨਾਲ ਟਿਕ 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 ਉਹ ਮੈਲ ਮੂਲ ਲੱਥ ਜਾਂਦੀ ਸਾਰੀ। ਹਾਂਜੀ ਹਾਂਜੀ। ਉਹ ਸਾਡੀ ਉਹ ਕੌਮ ਆ, ਤੁਸੀਂ ਇਹਦੇ ਕੋ ਐਦਾਂ ਇਹਦਾ ਹਿਸਾਬ ਲਾਓ ਤੁਸੀਂ। ਮਸ਼ੀਨੀ ਸਾਜੀ ਉਹ ਮਸ਼ੀਨੀ ਤੇਲ ਵੀ ਲਵਾਉਂਦੇ ਹੁੰਦੇ, ਉਹ ਮਸ਼ੀਨੀ ਤੇਲ ਲਾਓ, ਆਹੋ ਆਹੋ। ਉਹ ਖੂਨ ਨਿਕਲੇ। ਉਹ ਯਾਰ ਟਰਾਂਸਫਾਰਮ ਦਾ ਤੇਲ ਲੱਭਦੇ ਫਿਰਦੇ ਵੀ ਜੋੜਾਂ ਵਾਸਤੇ ਠੀਕ ਹੁੰਦਾ। ਉਹਦੀ ਮਾਲਿਸ਼ ਕਰਨ ਦੇ ਹੁੰਦੇ। ਹਾਂ ਹਾਂ ਜੈਨੂਇਨ। ਹਾਂਜੀ ਹਾਂਜੀ। ਜਿਹੜਾ ਟਰਾਂਸਫਾਰਮ ਦੇ ਅੰਦਰ ਹੁੰਦਾ ਨਾ ਆਇਲ, ਉਹ ਕਿਤੋਂ ਲੱਭ ਕੇ ਲਿਆ ਸਾ। ਉਹ ਕਹਿੰਦੇ ਨੇ ਕਿ ਜੀ ਜਿਹੜੇ ਤੁਹਾਡੇ ਜੋੜਾਂ ਦੀਆਂ ਦਰਦਾਂ ਇਹ ਉਹਦੇ ਵਾਸਤੇ ਬਹੁਤ ਅੱਛਾ। ਹਾਂਜੀ ਹਾਂਜੀ। ਇੱਕ ਤੇਲ ਹੁੰਦਾ ਵਾ ਜਿਹੜਾ ਵੈਲਡਿੰਗ ਪਲਾਂਟ ਨਹੀਂ ਜਿਹੜੇ ਹੁੰਦੇ ਵੈਲਡਿੰਗ ਵਾਲੇ, ਉਹਨਾਂ ਪਲਾਂਟਾਂ ਦੇ ਵਿੱਚ ਜਿਹੜਾ ਤੇਲ ਉਹ ਵੈਲਡਿੰਗ ਦੀ ਕਰੰਟ ਲੱਗ ਲੱਗ ਸੜ ਜਿਹੜਾ ਤੇਲ ਹੁੰਦਾ, ਉਹ ਵੀ ਬੜਾ ਇਫੈਕਟਿਵ ਕਹਿੰਦੇ ਕੋਈ ਜੋੜਾਂ ਲਈ। ਅੱਛਾ, ਜਿਸ ਬੰਦੇ ਨੂੰ ਉਸਤਾਦ ਜੀ ਕੱਟ ਵੱਜਣ ਤੇ ਜਾਂ ਥੋੜਾ ਜਾਂ ਸੱਟ ਵੱਜਣ ਤੇ ਬਲੱਡ ਨਿਕਲਿਆ ਤੇ ਕੱਪੜਾ ਸਾੜ ਕੇ ਰੱਖਿਆ ਹੋਣਾ, ਸਵਾਟ ਹੈ। ਸਵਾਟ ਹੈ ਨਾ ਤੈਨੂੰ ਮੈਂ ਦੱਸਦਾ ਉਸਤਾਦ ਜੀ, ਜ਼ਿੰਦਗੀ 'ਚ ਕਦੀ ਘਰ ਦੇ ਵਿੱਚ ਤੁਹਾਡੇ ਐਸਾ ਕੋਈ ਹਾਦਸਾ ਹੋ ਜਾਏ ਕਿ ਕੱਟ ਲੱਗ ਗਿਆ, ਬਲੱਡ ਨਹੀਂ ਰੁਕ ਰਿਹਾ, ਆਪਣੇ ਘਰ 'ਚੋਂ ਕਿਤੋਂ ਜਾਲਾ ਲੱਭ ਕੇ ਨਾ, ਜਾਲਾ ਉਹਦੇ ਉੱਤੇ ਇੰਝ ਰੱਖ ਦਿਓ, ਬਲੱਡ ਜੋ ਮਰਜ਼ੀ ਕਰ ਲਵੇ ਜਾਲੇ ਨੂੰ ਕ੍ਰਾਸ ਨਹੀਂ ਕਰੇਗਾ। ਯੈਸ, ਓਏ ਇਹ ਜਿਹੜਾ ਮੱਕੜੀ ਦਾ ਜਾਲਾ ਹੁੰਦਾ ਕਿੰਨਾ ਕੁ ਹੁੰਦਾ, ਕਿੰਨਾ ਨਰਮ ਹੁੰਦਾ, ਇਹਦੇ ਅੰਦਰੋਂ ਬਲੱਡ ਕ੍ਰਾਸ ਨਹੀਂ ਕਰੇਗਾ ਉਸਤਾਦ ਜੀ। ਕੈਸੀ ਗੱਲ ਆ ਮੱਕੜੀ ਦਾ ਜਾਲਾ ਉੱਤੇ ਲਾ ਦਿਓ ਬਸ ਇੰਝ ਕਰਕੇ। ਹਾਂਜੀ, ਇਹਨਾਂ ਨੇ ਰੱਖਿਆ ਸੀ ਉਹ ਜਾਲਾ ਵਿੱਚ, ਇੱਕ ਮਕਰੀ ਵੀ ਅੰਦਰ ਚਲੇ ਗਈ ਭਾਈ, ਉਹਨੇ ਅੰਦਰ ਹੀ ਜਾਲੋ ਜਾਲੀ ਕਰਤਾ। ਖੂਨ ਨਿਕਲਿਆ ਤਾਂ ਜਾਲਾ ਘਰੋਂ ਨਹੀਂ ਲਾਣਾ ਪਿਆ, ਆਪਣੇ ਪਿੰਡੇ ਨਾਲ ਲੱਗੇ ਸੀ ਉਹ ਲਾ ਕੇ ਉੱਧਰ ਕਰ। ਤਾਂ ਜੀ ਇੰਨਾ ਜਾਲਾ ਰੱਖਤਾ, ਉੱਤੇ ਬਾਅਦ ਚ ਅਲਫੀ ਵੀ ਪਾਉਂਦੇ ਆ ਜਾਲੇ। ਨਹੀਂ ਗਿੱਲੀ ਜਗ੍ਹਾ ਨੇ ਉਸ ਤਰ੍ਹਾਂ ਵੀ ਤੁਸੀਂ ਕੱਪੜਾ ਕੋਈ ਜਾਂ ਕੋਈ ਰਾਖ ਜਾਂ ਕੋਈ ਗਿੱਲਾ ਕਰਕੇ ਰੂਣ ਪਾਣੀ ਜਾਂ ਭੇਂਗੇ ਉੱਤੇ ਰੱਖ ਦਿਓ ਵੀ ਬਲੱਡ ਰੁਕ ਜਾਂਦਾ। ਅੱਛਾ, ਸਿਰ ਦਰਦ ਦੀ ਹੁਣ ਇੰਟਰਨੈਸ਼ਨਲ ਮੈਡੀਸਨ ਇੱਕ ਪੈਨਾਡੋਲ ਹੋ ਗਈ ਹੈ। ਸਿਰ ਦਰਦ ਦੇ ਬਜ਼ੁਰਗਾਂ ਨੇ ਬੜੇ ਬੜੇ ਤਰੀਕੇ ਦੱਸੇ ਨੇ। ਇੱਕ ਗੁਲੇ ਜ਼ੂਫਾ ਬੂਟੀ, ਕਿਹੜੀ? ਗੁਲੇ ਜ਼ੂਫਾ, ਉਹਦਾ ਕਾਵਾ ਪੀਤਾ ਜਾਣ ਨਾਲ ਵੀ ਸਿਰ ਦਰਦ ਹਟ ਜਾਂਦਾ ਹੁੰਦਾ, ਦੁੱਧ ਗਰਮ ਪੀਣ ਨਾਲ ਵੀ ਹਟ ਸਕਦਾ। ਨਹੀਂ ਸਿਰ ਦਰਦ ਦਾ ਇੱਕ ਹੋਰ ਬੜਾ ਇਲਾਜ ਹੈ। ਹਾਂ 20-25 ਮਿੰਟ ਬੁੱਢੀ ਤੋਂ ਦੂਰ ਹੋ ਕੇ ਬਹਿ ਜਾਓ। ਯਾਰ ਕਸਮ। ਸਾਜੀ ਇਹ ਵੀ ਤੇ ਇਲਾਜ ਹੈ ਨਾ ਕਿ ਅੱਖ 'ਚ ਕੁਝ ਪੈ ਗਿਆ ਤੇ ਇੱਥੇ ਕਮੀਜ਼ ਰੱਖ ਕੇ ਫੂਕ ਮਾਰ। ਹਾਂ ਇਹ ਵੀ ਯਾਦ ਕੈਸਾ ਹੋਇਆ ਹਾਂ ਸਹੀ ਗੱਲ, ਨਿੱਘਾ ਟੈਪ। ਹਾਂ ਸਹੀ ਗੱਲ। ਤੇ ਉਹ ਖਾਲੇ ਚ ਨਵਾਓ ਇਹਨੂੰ ਕਹਿੰਦੇ ਜੀ ਇਦਾਂ। ਜੀ ਉਹ ਬਹੁਤ ਅਜ਼ੀਅਤਨਾਕ ਕੰਮ ਹੁੰਦਾ ਜਦੋਂ ਤੁਹਾਡੀ ਅੱਖ 'ਚ ਕੋਈ ਰੜਕ ਪੈਣ ਲੱਗ ਪੈਂਦੀ ਤੇ ਤੁਹਾਨੂੰ ਉਹ ਪਤਾ ਵੀ ਨਹੀਂ, ਉਹ ਹੁੰਦਾ ਪਤਾ ਕੀ ਅਕਸਰ ਕਿ ਚੀਜ਼ ਅੱਖ 'ਚ ਮੋਟਰਸਾਈਕਲ ਵਾਲਿਆਂ ਨਾਲ ਜ਼ਿਆਦਾ ਹੁੰਦਾ ਵਿਚਾਰਿਆਂ ਨਾਲ, ਫਿਰ ਕੇ ਨਾ ਤੇ ਨਿਕਲ ਜਾਂਦੀ ਚੀਜ਼ ਤੇ ਉਹ ਅੰਦਰ ਥੋੜਾ ਜ਼ਖਮ ਟੈਪ ਜਿਹਾ ਹੋ ਜਾਂਦਾ, ਤੂੰ ਇੰਝ ਲੱਗਦਾ ਜਿਵੇਂ ਅੰਦਰ ਕੁਝ ਹੈ। ਉਹ ਬਹੁਤ ਅਜ਼ੀਅਤਨਾਕ ਚੀਜ਼ ਹੁੰਦੀ। ਅੱਛਾ ਉਸਤਾਦ ਜੀ, ਬੋਡੀ ਦੇ ਸਭ ਤੋਂ ਜ਼ਿਆਦਾ ਜਿਹੜੀ ਪੇਨਫੁਲ ਚੀਜ਼ ਹੁੰਦੀ ਨਾ, ਨਾਖੂਨ ਦੀ ਦਰਦ ਤੇ ਦਾੜ ਦੀ। ਨਾਖੂਨ ਤੇ ਦਾੜ ਬਹੁਤ ਬੁਰੀ ਦਰਦ। ਅੱਛਾ ਸਾਜੀ ਕਹਿੰਦੇ ਕਿ ਕੋਈ ਚੀਜ਼ ਕੋਈ ਰੜਕ ਛੈ ਪੈਂਦੀ ਹੋਵੇ ਨਾ ਤੇ ਅੱਖ ਮਲਣੀ ਨਹੀਂ ਚਾਹੀਦੀ, ਫਿਰ ਉਹਦੇ ਨਾਲ ਉਹਦੇ ਨਾਲ ਅਗਰ ਅੰਦਰ ਕੋਈ ਚੀਜ਼ ਹੋਵੇ ਤੇ ਜ਼ਖਮ ਕਰਦੀ ਹੈ ਨਾ। ਇੱਕ ਹੁੰਦੀ ਹਮਸੈਣੀ, ਇੱਥੋਂ ਨਿਕਲਦੀ ਹੁੰਦੀ ਗਵਾਂਢਣ, ਉਹ ਨਾ ਨਿਕਲਦੀ ਹੁੰਦੀ, ਉਹ ਜਿਹਦੇ ਨਾ 2.5 ਜੀ ਹੋਣ ਨਾ ਘਰ ਦੇ, 2 ਮੀਆਂ ਬੀਬੀ ਤੇ ਬੱਚਾ, ਉਹਨਾਂ ਦਾ ਦਰਵਾਜ਼ਾ ਖੜਕਾ ਕੇ ਤੁਸੀਂ ਕਹਿਣਾ, ਉਹਨਾਂ ਨੇ ਕਹਿਣਾ ਕੌਣ, ਤੁਸੀਂ ਕਹਿਣਾ ਤੁਹਾਡੇ ਗਵਾਂਢੀ, ਇਹਨਾਂ ਕਹਿ ਕੇ ਤੁਸੀਂ ਚਲੇ ਜਾਣਾ ਤੇ ਉਹ ਤੁਹਾਡੇ ਖਤਮ ਹੋਏਗੀ। ਓਏ ਜੈਨੂਇਨ ਗੱਲ। ਇੱਕ ਹੁੰਦਾ ਜੀ ਲਾਕੜਾ ਕਾਕੜਾ। ਓਏ ਕਪਾਕੜਿਆ, ਓਏ ਜ਼ਬੂਕੜਿਆ, ਮੈਂ ਤੈਨੂੰ ਪਹਿਲਾਂ ਆਰਾਮ ਕਰ ਜਾ। ਫਰੀਦ ਮੈਂ ਪੜਿਆ ਵਾ, ਹੈ ਇੱਕ ਲਾਕੜਾ ਕਾਕੜਾ ਵਾ
ਉਸਤਾਦ ਜੀ ਉਹ ਵਾਲਾ ਕੀ ਹੋਏ, ਉਹ ਬੰਦੇ ਨੂੰ ਹਨਾ ਸਵੇਰੇ ਸਵੇਰੇ ਉੱਠ ਕੇ ਬਨੇਰੇ ਝਾੜਨੇ ਆਪਣੇ। ਪੰਜ ਚਿਕਨ ਪੌਪਸ ਨਹੀਂ ਜਿਹੜੇ, ਹਾਂਜੀ ਉਹ ਲਾਕੜਾ ਕਾਕੜਾ, ਲਾਕੜਾ ਕਾਕੜਾ ਉਹ ਬੰਦੇ ਤਕਰੀਬਨ ਹਰ ਪੰਜਾਬੀ ਨੂੰ ਨਿਕਲਿਆ, ਮੈਨੂੰ ਵੀ ਨਿਕਲਿਆ, ਸਾਰਿਆਂ ਨੂੰ ਨਿਕਲਦਾ। ਬਨੇਰੇ ਝਾੜੇ ਸਾਡਾ ਬੂ ਨੇ। ਸਾਜੀ ਅਰਬੀਆਂ ਨੂੰ ਵੀ ਨਿਕਲਦਾ। ਨਹੀਂ ਪੰਜਾਬ, ਆਹੋ ਅਸੀਂ ਤਾਂ ਪੰਜਾਬ ਦਾ ਨਿਕਲਿਆ ਨਾ। ਉਹਦੇ ਚ ਬਨੇਰੇ ਝਾੜੇ ਸੀਗੇ ਅੱਬੂ ਹੋਰਾਂ ਨੇ। ਉਹ ਯਾਰ ਬੰਦਾ ਮੇਰੀ ਗੱਲ ਬਨੇਰੇ ਝਾੜਦਾ ਤੇ ਫੇਰ ਮੇਰੇ ਉਹ ਭੈਣ ਮੇਰੇ ਅੱਬੂ ਮੈਨੂੰ ਰੋਜ਼ ਰਾਤ ਨੂੰ ਦਵਾਈ ਲਿਆ ਕੇ ਦਿੰਦੇ ਸੀ, ਮੈਂ ਠੀਕ ਹੋ ਗਿਆ ਸੀ। ਬਨੇਰੇ ਝਾੜਦੇ ਤੇ ਦਵਾਈ ਨਹੀਂ ਸਾਡੇ ਬਨੇਰੇ ਹੈ ਹੀ ਨਹੀਂ ਸੀ। ਮੌਕੇ ਦਾ ਝਾੜੂ ਦਿੱਤਾ ਹੀ ਕਦੀ। ਆਹੋ ਮੌਕੇ ਜਿਹੜੇ ਨਾ ਉਹਦਾ ਝਾੜੂ ਦੇਣਾ ਸੀ, ਨਮਕ ਤੇ ਝਾੜੂ ਰੱਖ ਕੇ ਆਣਾ, ਝਾੜੂ ਫੇਰਨਾ। ਆਹੋ ਉਹ ਮੌਕੇ ਹਟ ਜਾਂਦੇ। ਬਈ ਫੈਸਲ ਨੂੰ ਇੱਕ ਬੰਦੇ ਨੇ ਕਿਹਾ ਯਾਰ ਰੜਕ ਪੈਣ ਦੀ ਫੂਕ ਮਾਰੀ, ਇਹਨਾਂ ਨੇ ਇੰਨੀ ਫੂਕ ਮਾਰੀ ਉਹ ਹਵਾ ਨਾਲ ਡੇਲਾ ਹੀ ਬਾਹਰ ਆ ਗਿਆ। ਅੱਛਾ ਪਿੱਛੇ ਨੂੰ ਜਾਂਦਾ ਡੇਲਾ ਫੂਕ ਮਾਰ। ਤਾਜੀ ਜ਼ਿਆਦਾ ਹਵਾ ਨਾਲ ਅੱਗੇ ਨੂੰ ਵੀ ਆ ਜਾ। ਅੱਛਾ ਚਲੋ ਮੈਂ ਥੱਲੇ ਦੀ ਮਾਰੀ ਨਾ ਵੱਜ ਕੇ ਵਾਪਸ ਆ ਗਿਆ। ਭਾਜਨ ਮੈਂ ਤੁਹਾਨੂੰ ਦੱਸਦਾ, ਮੌਕਿਆਂ ਦੇ ਵਾਸਤੇ ਇੱਕ ਹੋਰ ਪੀਰ ਸਾਹਿਬ ਨੇ, ਕਿਹੜੇ? ਉਹਨਾਂ ਦਾ ਦਰਬਾਰ ਹੈਗਾ ਜੀ ਰੈਕ ਸਿਟੀ ਤੋਂ ਥੋੜਾ ਅੱਗੇ ਜਾਓ ਨਾ, ਸੱਜੇ ਹੱਥ ਨੁੱਕਰ ਤੇ ਦਰਬਾਰੇ ਆਰਫ ਮਾਨ ਸਕਿਨ ਕਲੀਨਿਕ। ਹਾਂ ਮੈਂ ਉਹਨਾਂ ਕੋਲ ਗਿਆ, ਭਾਣ ਮੇਰੇ ਇੱਥੇ ਆਇਆ ਸੀ, ਆਹੋ ਯਾਦ ਐਡਾ ਵੱਡਾ ਹੋਈ ਜਾ ਰਿਹਾ ਸੀ, ਇੱਥੇ ਵੀ ਸੀ ਇੱਥੇ ਵੀ ਸੀ। ਸਾਹ ਜੀ ਉਹਨਾਂ ਨੇ ਐਂ ਕੀਤਾ ਵਾ, ਮੈਂ ਆਇਆ 2 ਘੰਟੇ ਬਾਅਦ ਸਾਰੇ ਡਿੱਗ ਪਏ। ਕਿੰਨੇ ਪੈਸੇ ਲਏ ਸਨ? ਪੈਸੇ ਜਿੰਨੇ ਵੀ ਉਹਨਾਂ ਦੀ ਫੀਸ ਆ ਉਹਨਾਂ ਹੀ ਲੈਣੇ ਉਹਨਾਂ ਨੇ। ਅੱਛਾ ਹਾਂਜੀ ਉਹਨਾਂ ਨੇ ਮੈਨੂੰ ਕਿਹਾ 2 ਤਰੀਕੇ ਨੇ, ਅਗਰ ਤੇ ਆ ਤੂੰ ਹਲਕੀ ਜੀ ਬਸ ਉਹ ਦਾਣੇ ਕਿ ਜਿੰਨੀ ਨਾ ਬਿਲਕੁਲ ਕਰੀਮ ਆ ਉਹ ਤੂੰ ਲਾਉਣੀ ਆ, ਉਹਦੇ ਨਾਲ ਜ਼ਰਾ 2-3 ਦਿਨ ਬਾਅਦ ਹੋਣਗੇ। ਅਗਰ ਤੂੰ ਕਹਿੰਦਾ ਵੀ ਹੁਣੇ ਹੀ ਤੇ ਫਿਰ ਲੇਜ਼ਰ ਦੇ ਨਾਲ ਕਰਨਾ ਵਾ। ਸਾਜੀ ਮੈਂ ਕਿਹਾ ਲੇਜ਼ਰ ਨਾਲ, ਕਹਿੰਦੇ ਉਹਨਾਂ ਹਲਕੀ ਜੀ ਪੇਨ ਹੋਣੀ। ਮੈਂ ਕਿਹਾ ਓਕੇ, ਮੈਂ ਲੰਮੇ ਪਿਆ ਵਾਂ। ਸਾਜੂ ਇੰਨੀ ਕੁ ਸੀ ਵੀ ਬਰਦਾਸ਼ਤ ਐਪ, ਤੇ ਉਹਨਾਂ ਨੂੰ ਉੱਥੇ ਹੀ ਸੀ ਮੌਕੇ, ਉੱਥੇ ਹੀ ਸੀ ਸਾਰਾ ਕੁਝ ਉੱਥੇ ਹੀ ਸੀ। ਉਸ ਤੋਂ ਬਾਅਦ ਮੈਂ ਉੱਠਿਆ, ਮੈਂ 2-2.5 ਘੰਟੇ ਬਾਅਦ ਭਾਜਨ ਉਹ ਮੈਨੂੰ ਪਤਾ ਨਹੀਂ ਕਿੱਥੇ ਗਏ। ਸਕਿਨ ਨੂੰ ਵੀ ਕੋਈ ਫਰਕ ਨਹੀਂ ਪਿਆ। ਸਹੀ ਨਿਕਲਦੇ ਕਿਉਂ ਨੇ? ਡਾਕਟਰ ਅਰਮਾਨ ਸਾਹਿਬ ਬਹੁਤ ਅੱਛੇ ਸਭ ਡਾਕਟਰ ਨੇ। ਤੋਂ ਇਹ ਸਹੀ ਗੱਲ ਆ। ਇਹ ਨਿਕਲਦੇ ਕਿਉਂ ਨੇ ਉਸਤਾਦ ਜੀ? ਵੈਸੇ ਇਹ ਮੌਕਾ ਵੇਖ ਕੇ ਨਿਕਲ ਆਉਂਦੇ ਨੇ। ਇੱਕ ਹੁੰਦੀ ਉਸਤਾਦ ਜੀ ਚੰਦਰਾ, ਉਹ ਮੇਰੇ ਮਾਲਕਾ। ਕਹਿੰਦੇ ਯੂਸੀ ਸਾਹਿਬ ਨੂੰ ਪੁੱਛਿਆ ਕਿਤੇ ਨੇ ਮੌਕਾ ਕੀ, ਕਹਿੰਦੇ ਇਹ ਬੁੱਢੀ ਦੀ ਗੱਲ ਤੇ ਮੈਂ ਚਲ ਬੈਠਾ। ਇੱਕ ਹੁੰਦੀ ਬਿਮਾਰੀ ਚੰਦਰਾ, ਅੱਲਾ ਮਾਫੀ ਦੇਵੇ, ਉਹ ਅੰਗੂਠੇ ਤੇ ਨਿਕਲਦਾ ਜਾਂ ਉਂਗਲ ਤੇ ਨਿਕਲਦਾ। ਐ ਮੇਰੇ ਨਿਕਲੇ ਸੀ ਉਸਤਾਦ ਜੀ। ਇਹ ਵੇਖੋ ਸਾਜੀ ਤੁਸੀਂ 21 ਦਿਨ ਦਾ ਹੁੰਦਾ ਟੂਣਾ। ਇਹ ਨਾਖੂਨ ਓਏ ਹੋਏ ਅੱਲਾ ਮਾਫੀ ਦੇ ਜਿਹੜੇ ਮੁਜਰਮ ਹੁੰਦੇ ਨੇ ਜੇਲ੍ਹਾਂ 'ਚ, ਉਹਨਾਂ ਨੂੰ ਮਨਾਉਣ ਵਾਸਤੇ ਸਾਜੀ ਇੱਥੋਂ ਪਲਾਸ ਪਾ ਕੇ ਖਿੱਚ ਦਿੰਦੇ। ਸਾਜੀ ਓਹੋ ਵੇਖਿਆ ਨਾ, ਆ ਪੜੋ, ਤੁਹਾਡੀ ਮਿਹਰਬਾਨੀ, ਹੋਰ ਕੁਝ ਨਾ ਪੜੋ, ਆ ਪੜੋ। ਸ਼ਿਵ ਕੁਮਾਰ ਮੈਨੂੰ ਵਿਦਾ ਕਰੋ। ਸ਼ਿਵ ਕੁਮਾਰ ਬਟਾਲਵੀ ਸਾਹਿਬ ਸਾਜੀ ਇਹ ਬਹੁਤ ਇੱਕ ਪਿਆਰ ਵਾਲੇ ਭਾਈ ਨੇ, ਅਸਦ ਭਾਈ, ਵਾਹ ਵਾਹ ਵਾਹ। ਅਮੀਪੁਰ ਬਾਜ਼ਾਰ ਵਾਲੇ ਨਾ, ਉਹਨਾਂ ਦੇ ਨੁੱਕਰ ਤੇ ਦੁਕਾਨ ਤੇ ਕਿਆ ਕਹਿੰਦੇ, ਗਿਫਟ ਦਿੱਤਾ। ਕਿੰਨਾ ਰੈਂਟ ਹੈਗਾ? ਗਿਫਟ ਦਿੱਤਾ ਉਹਨਾਂ ਨੇ, ਕਿਹਾ ਜੀ ਇਹ ਪੜਨ ਵਾਲੀ ਤੁਸੀਂ ਪੜਿਓ, ਸਜਾਦ ਸਾਹਿਬ ਨੂੰ ਵੀ ਕਿਹਾ ਤੁਸੀਂ ਵੀ। ਉਸਤਾਦ ਜੀ ਕਮਾਲ ਹੈ, ਕਸਮ ਹੈ, ਹੋਰ ਹੀ ਦੁਨੀਆ ਯਾਰ, ਸੁਭਾਨ ਅੱਲਾ। ਜਿਵੇਂ ਰਾਤ ਫਰੀਦ ਨੂੰ ਕਿਤਾਬ ਤੇ ਨਾਲ ਸਾਲਨ ਦੀ ਕੋਲੀ ਗਿਫਟ ਕਰਦੇ। ਚੱਲ ਯਾਰ ਅੱਲਾ ਨੂੰ ਕੋਈ ਮੰਗਲ ਵਾਲਾ ਵੀ ਲੱਭੋ ਹੋਵੇ। ਸਾਜੀ ਅੱਗੇ ਜਿਹੜੀ ਉਹ ਇੱਕ ਨਜ਼ਮ ਤੁਸੀਂ ਪੜ੍ਹਦੇ ਹੁੰਦੇ, ਉਹ ਵੀ ਆਹ ਸਾਰੀਆਂ ਨਹੀਂ। ਅੱਛਾ ਵਾਹ ਵਾਹ। ਉਸਤਾਦ ਜੀ ਤੇ ਸ਼ਿਵ ਕੁਮਾਰ ਇੱਕ ਛਪਾਕੀ ਹੁੰਦੀ ਹੈ। ਕੋਕਲਾ ਛਪਾਕੀ? ਨਹੀਂ ਛਪਾਕੀ ਇੱਕ ਹੋਰ ਬਿਮਾਰੀ ਹੈ, ਜਿਵੇਂ ਲਾਈਕ ਜੇ ਚਿਕਨ ਪੌਪਸ, ਉਸ ਤੋਂ ਹਟ ਕੇ ਛਪਾਕੀ ਹੁੰਦੀ ਹੈ। ਪਿੱਤ। ਹਾਂਜੀ ਦਾਣੇ। ਪਿੱਤ ਸਿਆਪਾ। ਆਹੋ ਹਾਂ ਪਿੱਤ ਬੜੀ ਮਜ਼ੇਦਾਰ ਚੀਜ਼ ਹੁੰਦੀ ਸੀ। ਇੱਕ ਹੁੰਦਾ ਤਬਾ ਤੱਕ। ਕੀ? ਤਬਾ ਤੱਕ। ਤਪੇ ਦਿਕ। ਤਬਾ ਤੱਕ। ਯਾਰ ਤਬਾ ਤੱਕ ਨਾ ਬੋਲ, ਆਰਾਮ ਨਾਲ ਬੋਲ। ਤਪੇ ਦਿਕ। ਤਪ ਦਿਕ। ਹਾਂ ਹਾਂਜੀ ਤੱਕ ਤਬ ਦਿਨ ਤਿੰਨ ਤੱਕ। ਤਪ ਅਸਲ ਚ ਬੁਖਾਰ ਨੂੰ ਕਿਹਾ ਜਾਂਦਾ ਵਾ। ਹਾਂਜੀ ਅੱਛਾ ਬੁਖਾਰ ਦੀ ਲਾਮਤ ਆਪਣਾ ਆਪਣਾ ਸੈਟੀਸਫਾਈ ਹਰ ਕਿਸੇ ਦੀ ਜਨਾਬ। ਕੋਈ ਬੰਦੇ ਟੀਕੇ ਦਵਾਈਆਂ ਖਾਂਦੇ ਨੇ, ਡਾਕਟਰ ਕਹਿੰਦੇ ਰੋਟੀ ਨਹੀਂ ਖਾਣੀ ਬੁਖਾਰ 'ਚ। ਕਈ ਐਸੇ ਬੰਦੇ ਨੇ ਉਹਨਾਂ ਨੂੰ ਬੁਖਾਰ ਚੜਦਾ, ਰੱਜ ਕੇ ਰੋਟੀ ਖਾ ਕੇ ਰਜ਼ਾਈ 'ਚ ਵੜ ਜਾਂਦੇ, ਉਹਨਾਂ ਦਾ ਬੁਖਾਰ ਲੱਥ ਜਾਂਦਾ। ਹਾਂ ਕਈ ਪਸੀਨਾ ਲੈਣ ਨਾ ਬਹੁਤ। ਹਾਂ ਉਹੀ ਨਾ, ਮਤਲਬ ਜਦੋਂ ਰੋਟੀ ਰੱਜ ਕੇ ਖਾ ਕੇ ਉਹਨਾਂ ਨੇ ਕਈ ਹਕੀਮ ਕਹਿੰਦੇ, ਕੌਣ ਕਹਿੰਦਾ ਬੁਖਾਰ 'ਚ ਰੋਟੀ ਨਹੀਂ ਖਾਣੀ, ਡਾਕਟਰ ਕਹਿੰਦੇ ਰੋਟੀ ਨਹੀਂ ਖਾਣੀ। ਅੱਛਾ ਵੱਡਾ ਬੁਖਾਰ ਤੇ ਛੋਟਾ ਬੁਖਾਰ 'ਚ ਕੀ ਫਰਕ ਹੈ? 102 ਤੋਂ ਉੱਤੇ ਜਿਹੜਾ ਵੱਡਾ ਵਾ, ਜਿਹੜਾ ਥੱਲੇ ਉਹ ਛੋਟਾ ਵਾ। ਸੋ 99 ਦਰਮਿਆਨਾ ਬੁਖਾਰ ਕਿਹੜਾ ਹੁੰਦਾ? ਨਹੀਂ ਡਾਕਟਰ ਇੱਕ ਹੈਗਾ ਸਾਡੇ ਮਹੱਲੇ, ਉਹਨੇ ਬਾਹਰ ਲਿਖ ਕੇ ਲਾਇਆ ਸੀ, ਵੱਡਾ ਬੁਖਾਰ 50 ਰੁਪਏ, ਛੋਟਾ ਬੁਖਾਰ 20 ਰੁਪਏ ਰੇਟ ਲਾਇਆ ਬੁਖਾਰ। ਸਾਜੀ ਨਹੀਂ ਵੱਡਾ ਬੁਖਾਰ ਉਹ ਜਿਹੜੀ ਗੱਲ ਕਰਨ ਦੇ। ਵੱਡਾ ਬੁਖਾਰ ਜਦੋਂ ਬੰਦੇ ਨੂੰ ਚੜਦਾ ਨਾ, ਬੰਦਾ ਦਵਾਈ ਲੈ ਕੇ ਬਾਹਰ ਆ ਕੇ ਉਹਨੂੰ ਵੀ ਕਹਿੰਦਾ ਯਾਰ ਪਾਣੀ ਵੀ ਰੋੜ ਦਿਆ ਕਰ। ਵੱਡਾ ਬੁਖਾਰ ਏਦਾਂ ਨੀਗਾ, ਉਹ ਜੇ ਪਹਿਲੇ ਵੱਡੇ ਨੂੰ ਚੜੇ ਬਾਅਦ ਚ ਛੋਟੇ ਨੂੰ ਚੜੇ ਨਾ, ਉਹ ਵਾ ਵੱਡਾ। ਜਿਹੜਾ ਪਹਿਲੇ ਛੋਟੇ ਨੂੰ ਚੜ ਗਿਆ ਬਾਅਦ ਚ ਵੱਡੇ ਭਰਾ ਨੂੰ ਚੜਨਾ, ਉਹ ਛੋਟਾ ਵਾ। ਯਾਰ ਐਸਾ ਨਹੀਂ ਹੈ ਭਾਈ। ਉਹ ਭਾਈ ਇਦਾਂ ਹੀ ਹੈ ਯਾਰ ਇਹਨਾਂ ਦੋਵਾਂ ਨੂੰ ਲੱਗੇ ਰਹਿੰਦਾ ਠੀਕ ਹੈ, ਇਹਨੂੰ ਇਹ ਪੂਰਾ ਕਰ ਸਕਦਾ।
ਅਕਸਰ ਕਹਿੰਦੇ ਤੇਰਾ ਮਿਹਦਾ ਖਰਾਬ ਆ, ਤੇਰੇ ਦਾਣੇ ਨਿਕਲਦੇ ਹੈ। ਉਹ ਮੈਂ ਬੁਖਾਰ ਹੀ ਹੁੰਦਾ। ਉਹ ਵੱਡਾ ਬੁਖਾਰ ਨਹੀਂ, ਉਦੋਂ ਮੈਂ ਉਹ ਸ਼ੇਪ ਖਰਾਈ, ਉਹਨੇ ਕਿਤੇ ਉਤਰਾ ਜਰਾਸੀਮ ਵਾਲਾ ਹੀ ਲਾਤਾ ਹੈ, ਉਹ ਦਾਣੇ ਨਿਕਲੇ। ਹਕੀਮ ਕਹਿੰਦਾ ਤੇਰਾ ਮਿਹਦਾ ਨਹੀਂ ਠੀਕ। ਉਹ ਮੈਂ 3 ਦਿਨ ਸ਼ੇਪ ਨਹੀਂ ਕਰਾਈ, ਮੂੰਹ ਯਸ ਹੋ ਗਿਆ। ਅੱਛਾ, ਇਹਦੀ ਸ਼ੇਵ ਲਈ ਉਹਨੇ ਜਰਾਸੀਮ ਇੱਕ ਕੌਲੀ 'ਚ ਰੱਖੇ ਆ, ਉਹ ਵਿੱਚ ਜਰਾਸੀਮ ਪਾ ਕੇ ਲਾਉਂਦਾ। ਜ਼ਿਆਦਾਤਰ ਹਕੀਮ ਜਿਹੜੇ ਨਾ ਉਹ ਕਹਿੰਦੇ ਜੀ 1000 ਬਿਮਾਰੀ ਲੱਗਦੀ ਮਿਹਦੇ ਤੋਂ। ਹਾਂਜੀ ਤੇ ਯਾਰ ਇੱਕ ਲੌਜੀਕਲੀ ਗੱਲ ਆ, ਮਿਹਦੇ ਤੋਂ ਹੀ ਲੱਗਣੀ ਹੈ। ਜਿਹੜੀ ਵੀ ਤੁਸੀਂ ਖੁਰਾਕ ਖਾਣੇ ਆ, ਠੰਡਾ ਬੋਤਲ ਪੀਣੋ, ਮਿਹਦੇ 'ਚ ਹੀ ਜਾਂਦੀ। ਹਾਂ ਸਹੀ। ਮਿਹਦਾ ਉਹਦਾ ਜਿਹੜਾ ਹਾਜ਼ਮਾ ਨਿਜ਼ਾਮ ਆ, ਉਦੋਂ ਹੀ ਅੱਗੋਂ ਸਾਰੀ ਚੀਜ਼ ਆਪਣੀ ਆਪਣੀ ਜਗ੍ਹਾ ਤੇ ਭੇਜਣੀ ਹੈ ਨਾ। ਨਹੀਂ, ਉਹਦਾ ਮਤਲਬ ਹੈ ਕਿ ਸਰਕੂਲੇਸ਼ਨ ਜਿਸਮ ਦੀ ਜੀ ਜਿਹੜੀ ਸਰ ਉਹੀ ਗੱਲ ਆ, ਤੁਸੀਂ ਹੁਣ ਠੰਡੀ ਬੋਤਲ 'ਚ ਪੀ ਲਈ, ਤੁਹਾਡੀ ਛਾਤੀ ਫੜੀ ਗਈ, ਲੇਕਿਨ ਬੋਤਲ ਗਈ ਕਿੱਥੇ? ਏਦਾਂ ਹੀ ਸਾਜੀ ਇਹਨਾਂ ਦੇ ਡਾਕਟਰ ਆਪਣੇ ਹੀ, ਇਹਨੂੰ ਤੇ ਡਾਕਟਰਾਂ ਨੇ ਜਵਾਬ ਦੇਤਾ ਬੜੀ ਦੇਰ ਦਾ, ਆਪਣੇ ਸਿਰ ਤੇ ਜੀਂਦਾ ਫਿਰਦੇ ਆ। ਇਹਦੇ ਮਿਹਦਾ ਤਾਂ ਨਹੀਂ ਹੈਗਾ ਉਸਤਾਦ ਜੀ, ਬਾਲਟੀ ਲਗਾਈ ਹੈ। ਉਹਦੇ ਥੱਲੋਂ ਇੱਕ ਛੋਟਾ ਜਿਹਾ ਪੈਪ ਲਾਇਆ ਬਸ। ਇਹ ਜਦੋਂ ਇੰਜ ਕਰਕੇ ਕੋਈ ਦਾਣੇ ਖਾਂਦਾ ਨਾ, ਅੰਦਰੋਂ ਆਵਾਜ਼ ਦੇ ਟੜਾਉਂ ਥੱਲੇ ਡਿੱਗਦੇ। ਪਹਿਲਾਂ ਇਹਨੇ ਘੜਾ ਰਖਾਇਆ ਸੀ, ਬਾਅਦ ਆਉਂਦੀ ਘੜੂੰ। ਕਸਮੇ ਪਾਣੀ ਪੀਂਦਾ ਕਰ ਕਰਕੇ ਪਾਣੀ ਡਿੱਗਣ ਦੀ ਆਵਾਜ਼ ਵੀ ਆਉਂਦੀ ਆਂਦੀ ਆਵਾਜ਼ ਸਾਰਿਆਂ ਦੇ ਸਾਈ ਆਂਦੀ। ਇਹਦਾ ਕਢਾਤਾ ਇਹਨੇ ਅੰਦਰ ਵਾਸ਼ਿੰਗ ਮਸ਼ੀਨ ਦਾ ਫੁੱਲ ਲਵਾਇਆ, ਉਹ ਘੁੰਮ ਕੇ ਸਾਰਾ ਕੁਝ ਹਜ਼ਮ ਕਰੀ ਜਾਂਦਾ। ਅੱਛਾ, ਹਜ਼ਮ ਕਰਨ ਲਈ ਇੱਥੇ ਹੱਡ ਲਵਾਇਆ ਸੀ ਮੁੰਡੇ ਨੂੰ, ਕਹਿੰਦਾ ਸੀ ਰਹਿ ਕਰ ਰੋਟੀ ਖਾ ਕੇ ਬਾਅਦ ਜਾਂਦੇ ਆਹੋ। ਇੱਕ ਦਿਨ ਵਾਸ਼ਿੰਗ ਮਸ਼ੀਨ ਵਾਲੇ ਕੋ ਬੈਠਾ, ਮੈਂ ਕੀ ਗੱਲ ਆ, ਕਹਿੰਦਾ ਉਸਤਾਦ ਜੀ ਮੇਦੇ ਦਾ ਬੈਲਟ ਲੱਤ ਗਿਆ, ਰੋਟੀ ਨਹੀਂ ਹਜ਼ਮ ਹੋ ਰਹੀ। ਉਹਨੇ ਪਤਾ ਨਹੀਂ ਕਿਧਰੋਂ ਹਜ਼ਾਰ ਪਾ ਕੇ ਇਹਦਾ ਬੈਲਟ ਲਾਇਆ ਸੀ। ਮੋਚੀ ਨੂੰ ਕਹਿੰਦਾ ਇੰਨੀ ਕਿ ਨਾ ਲੈਦਰ ਦੇ ਟੁਕੜੇ ਤੇ ਨਾ ਉਹ ਲਾ ਦੇ ਮਜੂਨ ਜੀ। ਕਹਿੰਦਾ ਕਿਉਂ? ਕਹਿੰਦਾ ਮੇਰਾ ਮਸਾਨਾ ਲੀਕ। ਮਸਾਨੇ ਤੇ ਪਤਾਵਾ ਲਾਉਣ ਦੇ। ਅੱਛਾ ਸਾਜੀ, ਹੁਣ ਨਾ ਉਹ ਜਿਹੜੀ ਵੀ ਤੁਸੀਂ ਪਲਾਨ ਕਰਨਾ ਨਾ, ਉਹ ਬੰਦਾ ਕਹਿੰਦਾ ਸੀ ਕਮ ਤੋਂ ਕਮ 60 ਦਿਨ ਦਾ ਟਾਈਮ ਦੇਵੋ ਟੂਰ ਦਾ। ਪਾਇਣ ਮੈਂ ਹਰ ਮਹੀਨੇ, ਸਵਾ ਮਹੀਨੇ, 1.5 ਮਹੀਨੇ ਬਾਅਦ ਚਲੇ ਜਾਇਆ ਕਰਨਾ। ਮੈਂ ਦੱਸ ਦਿਆ ਕਰਾਂਗਾ ਜਿਹਨੇ ਜਾਣਾ ਮੇਰੇ ਨਾਲ ਚੱਲ ਜਵੇ ਬਸ। ਉਹ ਸਾਜੀ ਜਿਹੜੇ ਜੌਬ ਵਾਲੇ ਬੰਦੇ ਨੇ, ਜਿਹੜੇ ਤਨਖਾਹ ਵਾਲੇ ਨੇ, ਉਹਨਾਂ ਨੂੰ ਆਪਾਂ ਪਾਕਿਸਤਾਨ ਟੂਰ ਕਰ ਲਾਂਗੇ ਨਾ, ਪਾਕਿਸਤਾਨ ਦੇ ਅੰਦਰ ਰੱਖ ਲਾਂਗੇ ਨਾ। ਹਾਂ, ਇਹ ਵੀ ਵੈਰੀ ਗੁੱਡ। ਬੱਸਾਂ ਬੁੱਸਾਂ ਟੈਪ ਵਾਲਾ। ਹੁਣ ਅਸੀਂ ਸਕਰਦੂ ਦਾ ਪ੍ਰੋਗਰਾਮ ਬਣਾ ਰਹੇ ਹਾਂ। ਸਕਰਦੂ ਬਾਈ ਏਅਰ ਆ, ਉਹ ਵੀ ਲੱਖ ਪਹੁੰਚ ਜਾਣਾ ਗੇਮ ਬਾਈ ਏਅਰ, ਸਮਝ ਆ ਰਹੀ? ਉਹ ਤਾਂ 50-60 ਹਜ਼ਾਰ ਦੀ ਵੀ ਟਿਕਟ ਹੋਵੇ, ਇੱਕ ਮਿਸਾਲ ਆ। ਤੇ ਬਾਕੀ ਖਾਣ ਪੀਣ, ਰਹਿਣਾ ਸਹਿਣਾ, ਹੋਟਲ ਜੀ, ਉਹ ਵੀ ਲੱਖ ਰੁਪਏ, ਲੇਕਿਨ ਉਹ ਕਰ ਸਕਦੇ ਨੇ ਅਫੋਰਡ। ਠੀਕ ਹੈ ਨਾ? ਅਸੀਂ ਜਿੱਥੇ ਜਾ ਰਹੇ ਹਾਂ ਤੇ ਹੁਣ ਸਾਡੇ ਨਾਲ, ਲੇਕਿਨ ਅਸੀਂ ਹੁਣ ਮਰੀ ਜਾਂਦੇ ਆ ਜਾਂ ਕਿਤੇ ਹੋਰ ਐਸੀ ਜਗ੍ਹਾ ਤੇ ਜਾਂਦੇ ਆ, ਠੀਕ ਹੈ ਨਾ, ਤੇ ਉੱਥੇ ਹੋਰ ਘੱਟ ਹੋ, ਜਿੱਥੇ ਬੱਸਾਂ ਬੁੱਸਾਂ ਵਾਲਾ ਸਿਸਟਮ ਆ। ਅਸੀਂ ਹੁਣ ਜਾ ਰਹੇ ਹਾਂ ਤੇ ਕਿੰਨੇ ਲੋਕ ਸਾਡੇ ਨਾਲ ਜਾ ਰਹੇ ਨੇ? ਇਹ ਵੀ ਹੋ ਸਕਦਾ ਹੈ ਆਪਣੀਆਂ ਆਪਣੀਆਂ ਗੱਡੀਆਂ ਤੇ ਚੱਲੀਏ ਸਾਰੇ। ਇਹ ਵੀ ਹੋ ਸਕਦਾ 30-40 ਗੱਡੀਆਂ, ਮਤਲਬ ਸਾਰੇ ਆਪਣੀਆਂ ਗੱਡੀਆਂ ਤੇ ਚੱਲੇ, ਉਹ ਹੋਰ ਈਜ਼ੀ ਹੋ ਜਾਏਗਾ ਪੂਰਾ ਕਾਫਲਾ। ਸਾਜੀ, ਕਿੰਨੇ ਲੋਕ ਅਸੀਂ ਜਾ ਰਹੇ ਹੁਣ ਦੁਬਈ? ਹੁਣ ਪਤਾ ਨਹੀਂ, ਵਾਲੀ ਨੂੰ ਪੁੱਛਦਾ ਮੈਂ। ਹਾਂ ਠੀਕ। ਉਸਤਾਦ ਜੀ, ਲੋਕ ਜਾਂਦੇ ਨੇ ਮੈਚ ਵੇਖਣ, ਨਹੀਂ ਦੂਸਰੇ ਮੁਲਕ, ਆਸਟ੍ਰੇਲੀਆ, ਇੰਗਲੈਂਡ ਲੋਕ ਜਾਂਦੇ ਨੇ, ਤੇ ਇਸੇ ਤਰ੍ਹਾਂ ਨਿਊ ਈਅਰ ਲੋਕ ਦੁਬਈ ਮਨਾਉਣ ਜਾਂਦੇ ਨੇ। ਤੇ ਸਾਡੇ ਸਾਰੇ ਵਿਚਾਰੇ ਵੀਰ ਸਾਡੇ ਵਰਗੇ ਨੇ ਯਾਰ। ਲੇਕਿਨ ਸਾਜੀ ਮੇਰੇ ਲਈ ਦੁਆ ਫਰਮਾਣਾ, ਮੇਰਾ ਕੱਲ ਆਪਰੇਸ਼ਨ ਹੈਗਾ। ਅੱਲਾ ਖੈਰ ਕਰੇ। ਕੱਲ ਕਿੰਨੇ ਵਜੇ? 4 ਵਜੇ ਤੋਂ ਲੈ ਕੇ 7 ਵਜੇ ਤੱਕ। 4 ਤੋਂ 7 ਵਾਲਾ ਕਰਾਇਆ। ਓ ਯਾਰ ਤੂੰ ਇਦਾਂ ਕਰ। ਆਪਰੇਸ਼ਨ ਵੀ ਹੈ ਕਿ ਨਹੀਂ? ਆਪਰੇਸ਼ਨ ਦੀ ਗਾਣੇ ਕਿੰਨੇ? 4 ਵਜੇ ਨਾ, ਕਿੰਨੇ ਵਜੇ ਤੁਰਨਾ ਆਪਰੇਸ਼ਨ? 4 ਵਜੇ ਸ਼ੁਰੂ ਹੋਣਾ। ਉਹ 10 ਤੋਂ 1 ਵਾਲਾ ਕਰਾਉਣਾ ਸੀ, ਉਹ ਸਕੂਨ ਨਾ ਹੁੰਦਾ, ਰਸ਼ ਘੱਟ ਹੁੰਦਾ। ਆਪਰੇਸ਼ਨ ਦਾ ਲਿੰਕ ਕੀ ਰੱਖਿਆ? ਉਹ ਹਸਪਤਾਲ ਦੇ ਨਾ ਵਿੰਡੋ 'ਚ ਵੀ ਜਰਾ ਗਾਹ ਘੱਟ ਹੁੰਦੇ, ਆਪਰੇਸ਼ਨ ਦੀ ਟਿਕਟ ਵੀ ਆਰਾਮ ਨਾਲ ਲੱਭ ਜਾਂਦੀ। 7 ਤੋਂ 10 ਤਾਂ ਤੇਰਾ ਸਾਜੀ 4 ਵਜੇ ਤੋਂ 4 ਤੋਂ 7 ਵਾਲਾ। 4 ਵਜੇ ਗਾਣੇ ਕਿੰਨੇ ਵਿੱਚ? ਸਾਜੀ ਨਰਵਾ 'ਚ ਮੈਂ ਕਰਾਉਣ ਡਿਆ ਵਾ ਸਾਜੀ। ਉਧਰ ਯਾਰ ਆਪਰੇਸ਼ਨ 'ਚ ਧਿਆਨ ਨਾਲ ਤਲਕ ਵਾਲੇ ਵੀ ਬਿਠਾ ਲੈਂਦੇ ਵਿੱਚ। ਆਹੋ, ਸਾਈ ਪਾਸ ਤੇ ਕਰਾ ਰਹੇ ਕਿ ਟਿਕਟ ਤੇ? ਨਹੀਂ ਭਰਾਵਾ, ਪੈਸੇ ਦੇ ਕੇ ਟਿਕਟ ਕੈਸ਼ ਤੇ ਕਰਾ ਰਹੇ ਆ। ਫਰੰਟ ਤੇ ਬਹਿ ਕੇ ਕਰਾਉਣਾ ਕਿ ਗੈਲਰੀ 'ਚ? ਆਪਰੇਸ਼ਨ ਦਾ ਟ੍ਰੇਲਰ ਚਲਾ ਦੇਣਾ ਸੀ। ਆਹੋ, ਪ੍ਰੋਮੋ ਤੇ ਬਣਾ ਕੇ ਪਹਿਲੇ ਚਲਾ। ਬਸ ਉਸਤਾਦ, ਮੈਂ ਉਦੋਂ ਦਾ ਬੜਾ ਪਰੇਸ਼ਾਨ ਹੈਗਾ। ਕਿਦੋਂ ਅੱਛਾ ਦਾ? ਉਸਤਾਦ ਜੀ, ਤੁਸੀਂ ਆਇਆ ਕਰੋਗੇ ਸ਼ੋਅ ਕਰਨ ਉੱਥੇ ਹਸਪਤਾਲ 'ਚ? ਓਹੋ, ਤੇਰਾ ਕਿਹੜਾ ਸਾਰਾ ਖੋਲ ਕੇ ਫਿੱਟ ਕਰਨਾ? ਇੱਕ ਲੱਤ ਦਾ ਆਪਰੇਸ਼ਨ ਆ ਮਾਮਾ ਤੇਰਾ ਕਿਹੜਾ ਇੰਜਨ ਹੋਣਾ ਉੱਥੇ? ਉਸਤਾਦ ਜੀ, ਸਾਜਦ ਮੈਂ ਕੱਲ ਪਰਸੋਂ ਬਲਾਲਗੰਜ ਜਾਣਾ, ਮੈਨੂੰ ਦੱਸੀ ਜੇ ਕੋਈ ਪਲੇਟ ਪਲੂਟ ਚਾਹੀਦੀ ਹੋਈ। ਸਾਜਦ ਭਾਈ ਨੇ ਨਾ, ਉਹ ਜਿਹੜਾ ਉਹ ਅਸਿਸਟੈਂਟ ਹੈਗੇ ਨੇ। ਸਾਹ ਜੀ, ਮੈਂ ਤੁਹਾਨੂੰ ਦੱਸਾਂ, ਆਹੋ ਕੋਰੇ ਗੱਡੀ ਲੱਭ ਕਿਤੋਂ, ਜਿਹੜੀ ਬਾਡੀ ਕਬਾੜ ਪਿਆ ਹੋਵੇ। ਆਹੋ, ਕੋਰੇ ਦੀ ਜਿਹੜਾ ਲੋਹਾ ਨਾ ਪੱਤਰੀ, ਉਹ ਬਹੁਤ ਆਲਾ ਵਾ। ਕੋਰੇ ਦੀ ਛੱਤ ਘਟਾ ਕੇ ਨਾ, ਉਹਦੀ ਪੂਰੀ ਬਣਵਾ ਕੇ ਲਵਾ ਲਾ। ਠੀਕ। ਮੈਂ ਕਹਿੰਦਾ ਤੂੰ
1000 ਸੀਸੀ ਆਰਟਿਸਟ ਹੋ ਜਾਏਗਾ। ਸਹੀ ਗੱਲ, ਤੇ ਉਹਦੀ ਛੱਤ ਤੇ ਗੋਇਆ ਮਿੱਟੀ ਫੜਵਾ ਦਿਓ। ਨਾ ਨਾ ਨਾ, ਤੈਨੂੰ ਗਰਮੀ ਵੀ ਨਹੀਂ ਲੱਗਣੀ ਕੋਰੇ ਦੀ, ਕਿਉਂਕਿ ਉਹਦਾ ਏਸੀ ਬਹੁਤ ਬੰਦ ਸੀ। ਆਹੋ ਇੱਥੇ ਕਮਾਨੀਆਂ ਪਵਾ ਲਾ ਤੇ ਨਾ ਸੋਹਣੀ ਤਾਜੀ ਉਹ ਥੱਲੇ ਤੇ ਨਹੀਂ ਵੱਜਿਆ ਕਰੂ। ਨਾ ਨਾ, ਕੋਰੇ ਬਹੁਤ ਮਜ਼ਬੂਤ ਗੱਡੀ ਹੈ ਭਾਜੀ। ਬੈਟਰੀ ਦਾ ਮਸਲਾ। ਮੈਂ ਕਹਿੰਦਾ ਤੇਰੀ ਲੱਤ ਇੱਧਰ ਉੱਧਰ ਹੋ ਜਾਏਗੀ, ਲੇਕਿਨ ਕੋਰੇ ਦੀ ਪਲੇਟ ਨਹੀਂ ਵਿੰਗੀ ਹੋਈ। ਉਸਤਾਦ ਜੀ ਪਲੇਟ ਉਹ ਹੋਰ ਹੁੰਦੀ ਏ, ਕੋਈ ਡਿਜੀਟਲ ਹੁੰਦੀ ਏ। ਚਲੋ ਕੋਈ ਗੱਲ ਨਹੀਂ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ। ਜਾਣਾ ਸ਼ੁਰੂ ਹੋ ਗਈਆਂ ਨੇ, ਕੱਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ।